ਉਤਰਾ ਦਰਵਾਜ਼ਾ ਖੋਲਿਆ ਮੈਂ ਸਿਰੀ ਪਈ ਤੇ ਇਹਨੇ ਦਰਵਾਜ਼ਾ ਖੋਲਿਆ ਕਹਿੰਦੀ ਸ਼ੁਕਰ ਖੁੱਲਾ ਰਹਿਣ ਦੇ ਅੰਦਰ ਠੰਡ ਬਹੁਤ ਹੋਈ ਜ਼ਰਾ ਸਹੀ ਬਾਤ ਗੱਲ ਕੁਰਬਾਨੀ ਕੀਤੀ ਨਹੀਂ ਆ ਵੀ ਕੈਂਡਲ ਲਾਈਟ ਡਿਨਰ ਕਰਦੇ ਇਧਰ ਰੋਜ਼ ਨਹੀਂ ਪਈ ਇੰਜ ਰੋਟੀ भाई फैसल कसाई ने क्या के अंदर चले गए यार 1 किलो का हाथ तक कीमा कर ले वापस आए तो कसाई नहीं बैठा ਅਸੀਂ ਜਾਣਦੇ ਆ ਮੋਟਰਸਾਈਕਲ ਤੇ ਸਰਵਰ ਆਈ ਨੇ ਪਿੱਛੇ YouTube ਤੇ ਖੋਲਿਆ ਬੈੜਾ ਆ ਭਾਈ ਮਿੱਠਾ ਉਹ ਵੱਡੀ ਹੋ ਜਿਹੜੀ ਤਾਂ ਆਪਣੇ ਬੱਚੇ ਲੈ ਲੈ ਸਿੱਟੇ ਤੂੰ अस्सलाम वालेकुम जी ईद मुबारक यार कुछ सीट दे विच रौला वा जगह दा कोई रौला वा आ शर्ट हैगी तेरे पाउंड वाली यार ईद दा देना यार तू थल्ले काली बनैन पाए दे दो बंदियां दा शंड पवी आ गवाह रहना नहीं नहीं थल्ले काली शर्ट पा तू नहीं फिर और बनैन ताजी इदां जेड़ा पता लगदा भी आ डॉट जाली दी पता लगदा काली पता मैं सेम हो जाना सी मैं मोटरसाइकिल ते आज किरे वो लोकां ने जेड़ी दाद दित्ती हर बंदा कहंदा यार बहुत अच्छे और उतो पिछों में बैठा सलमान खान लगन रहा सी मोटरसाइकिल ते आया ਲੇਕਿਨ पता नहीं कोई ਇੱਥੇ ਦਾ ਰੌਲਾ ਇੰਨੀ ਕਿ ਜਗ੍ਹਾ ਦਾ ਯਾਰ ਕੋਈ ਹੁਣ ਤੁਸੀਂ ਆਪੇ ਕਹਿੰਦੇ ਬਲੈਕ ਡਾਰਕ ਕਲਰ ਪਾਇਆ ਕਰੋ ਯਾਰ ਮਿੱਠੇ ਜਿੰਨੇ ਡਰੈਸਿੰਗ ਕੀਤੀ ਉਸਤਾਦ ਜੀ ਨੂੰ ਪਤਾ ਨਹੀਂ ਕੀ ਹੋ ਜਾਂਦਾ ਯਾਰ ਸੀਰੀਅਸ ਹੋ ਜਾਂਦੇ ਤੂੰ ਨਾ ਐਡੀ ਹੈਵੀ ਡਰੈਸਿੰਗ ਕਰਿਆ ਕਰ ਤੈਨੂੰ ਪਤਾ ਵੀ ਹੈ ਓਏ ਅੱਗੇ ਅੰਮੀ ਕਹਿਣ ਇਧਰ ਨਜ਼ਰ ਲੱਗਣੇ ਆ ਨਜ਼ਰ ਲੱਗ ਰਹੀ ਦੇਖਿਆ ਓਏ ਗੱਲ ਸੁਣੋ ਫੈਮਿਲੀ ਚ ਪਾਣ ਲਈ ਹੈਲਦੀ ਨਹੀਂ ਹੈ ਭਾਜੀ ਤੇ ਮੈਂ ਕਦੋਂ ਫੈਮਿਲੀ ਬੈਠਾ ਭੈਣਾ ਭਰਾ ਵੀ ਬੈਠੇ ਆ ਸ਼ਰਟ ਪਾ ਕੇ ਬੰਦਾ ਆ ਨਹੀਂ ਕਹਿ ਸਕਦਾ ਬੜੀ ਗਰਮੀ ਯਾਰ ਨਹੀਂ ਨਹੀਂ ਸਹੀ ਗੱਲ ਹੈ ਤੂੰ ਘਰੋਂ ਆਇਆ ਸ਼ਰਮ ਨਹੀਂ ਆਈ ਤੈਨੂੰ ਨਹੀਂ ਓਹੋ ਇਹ ਸ਼ਰਟ ਤੇ ਇੱਥੇ ਕਿਉਂ ਪਾਈ ਆ ਉਸਤਾਦ ਜੀ ਸਾਰੇ ਨਜ਼ਰ ਆਉਂਦੇ ਆ ਸਾਰੇ ਨਜ਼ਰ ਆਉਂਦੇ ਸਾਈ ਨਹੀਂ ਅੱਛਾ ਲੱਗ ਰਿਹਾ ਤੂੰ ਥੱਲੇ ਕਾਲੀ ਉਹ ਯਾਰ ਅੱਛਾ ਲੱਗ ਰਿਹਾ ਲੇਕਿਨ ਹੁਣ ਤੂੰ ਬਣੈਣ ਉੱਤੋਂ ਦੀ ਪਾ ਲੈਂਦਾ ਤੂੰ ਸੁਪਰ ਮੈਂ ਬਣੈਣ ਉੱਤੋਂ ਦੀ ਪਾ ਲੈਂਦਾ ਆਹੋ ਤਾਂ ਵੀ ਤੂੰ ਅੱਛਾ ਹੀ ਲੱਗਣਾ ਮਾਂ ਨੂੰ ਤੂੰ ਅੱਛਾ ਹੀ ਲੱਗਣਾ ਸੀ ਤੇ ਉਸਤਾਦ ਜੀ ਸੱਚੀ ਦੱਸੋ ਮੈਂ ਕਿਹਾ ਮਾਂ ਦੀ ਦਲੀਲ ਨਾਲ ਤੇ ਮਾਂ ਨੂੰ ਤੂੰ ਅੱਛਾ ਹੀ ਲੱਗਣਾ ਵਾ ਮਾਂ ਦਾ ਕੋਈ ਤਲਕ ਨਹੀਂ ਕਿ ਸ਼ਰਟ ਮਾੜੀ ਜਾਂ ਚੰਗੀ ਕਿ ਮੇਰੀ ਅੰਮੀ ਨੇ ਕਿਹਾ ਮਾਸ਼ਾਅੱਲਾ ਬੜਾ ਸੋਹਣਾ ਲੱਗਣ ਹੈ ਅੰਮੀ ਨੇ ਕਹਿਣਾ ਹੀ ਕਹਿਣਾ ਬੜਾ ਸੋਹਣਾ ਲੱਗਣ ਹੈ ਤੂੰ ਅੱਧੀ ਪਾੜ ਕੇ ਪਾ ਲਾ ਇਥੋਂ ਚਾਕ ਗਿਰੇਬਾ ਕਰ ਲਾ ਤਾਂ ਵੀ ਤੈਨੂੰ ਮਾਂ ਨੇ ਕਹਿਣਾ ਮਾਸ਼ਾਅੱਲਾ ਬੜਾ ਸੋਹਣਾ ਲੱਗਣ ਮਾਂ ਦੀ ਗੱਲ ਦੀ ਦਲੀਲ ਬਾਹਰ ਨਹੀਂ ਦੇਈ ਦਿੰਦੀ ਕਿ ਚਾਰ ਬੰਦੇ ਬੈਠੇ ਕਹਿਣਾ ਮੇਰੀ ਮਾਂ ਨੇ ਕਿਹਾ ਸੀ ਬਹੁਤ ਸੋਹਣਾ ਲੱਗਣ ਹੈ ਉਹ ਤਾਂ ਤੂੰ ਕਿਤੇ ਵੀ ਹੋ ਦੁਨੀਆ ਜਹਾਨ ਦਾ ਬੇੜਾ ਗਰਕ ਤੇਰਾ ਜੇ ਤੇਰੀ ਮਾਂ ਨੇ ਕਹਿਣਾ ਹੀ ਤੂੰ ਬੜਾ ਸੋਹਣਾ ਲੱਗਣ ਹੈ ਯਾਰ ਤੂੰ ਮੈਨੂੰ ਕਹਿ ਨਹੀਂ ਅੰਦਰ ਵੜਦੇ ਛਾਇਆ ਪਿਆ ਅੱਜ ਤੂੰ ਯਾਰ ਮੈਂ ਤੈਨੂੰ ਪਤਾ ਡਰੈਸਿੰਗ ਨਾਲ ਇਹਨੂੰ ਬੰਦੇ ਨੂੰ ਲਾਈਕ ਕਰਦਾ ਮਿੱਠੇ ਆਈ ਲਾਈਕ ਯੂ ਉਹ ਨਹੀਂ ਉਸਤਾਦ ਜੀ ਸਲਮਾਨ ਖਾਨ ਦੀ ਭਲੇ ਵਕਤਾਂ ਦੀ ਇੱਕ ਤਸਵੀਰ ਵਾਇਰਲ ਹੋ ਸੀ ਜਿਸ ਨੇ ਆ ਜਾਲੀ ਵਾਲੀ ਫੋਟੋ ਪਾਈ ਯਾਰ ਤੁਸੀਂ ਆਹ ਭਾਈ ਸ਼ਰਟ ਜਾਨੇ ਤੇ ਨਾ ਹਾਂ ਉਹਨੇ ਥੱਲੇ ਬੜੈਨ ਨਹੀਂ ਸੀ ਪਾਈ ਹਾਂ ਨਹੀਂ ਸੀ ਉਹਨੇ ਥੱਲੇ ਬੜੈਨ ਨਹੀਂ ਸੀ ਪਾਈ ਉਹਦੀ body- ਇਹ ਸ਼ਰਟ ਹੈ ਹੀ ਨਹੀਂ ਬੜੈਨ ਦੇ ਨਾਲ ਪਾਉਣ ਵਾਲੀ ਨਹੀਂ ਉਸਤਾਦ ਜੀ ਦੇਖੋ ਜਰਾ ਚਲੋ ਠੀਕ ਹੋ ਗਿਆ ਹਾਂਜੀ ਈਦ ਦਾ ਸੁਣਾਓ ਉਹ ਉਸਤਾਦ ਜੀ ਦਾ ਮੈਂ ਕੀ ਸੁਣਾਵਾਂ ਤੁਹਾਨੂੰ ਬੇਟਾ ਸੋਹਣਾ ਦੇ ਲੇਕਿਨ ਉਸਤਾਦ ਜੀ ਉਦਾਸ ਬੜਾ ਉਸਤਾਦ ਜੀ ਮੈਂ ਬੈੜਾ ਕੀਤਾ ਨਾ ਉਸਤਾਦ ਜੀ ਉਸਤਾਦ ਜੀ ਜ਼ਰਾ ਜਿੰਨਾ ਨਹੀਂ ਉਹਨੇ ਸਤਾਇਆ ਏਡਾ ਕੁ ਖੂਬਸੂਰਤ ਉਹਨੂੰ ਬਕਾਇਦਾ ਉਸਤਾਦ ਜੀ ਸੀ ਉਹ ਪਾਇਆ ਹੈਗਾ ਤਾਜ ਲਿਆ ਕੇ ਫਿਰ ਉਹ ਝਾਂਜਰਾਂ ਉਹਦੀਆਂ ਪੂਰੀਆਂ ਪਾਈਆਂ ਠੀਕ ਹੈ ਫਿਰ ਉਹਨੂੰ ਝਾਂਜਰਾਂ ਪਾਈਆਂ ਫਿਰ ਉਹਨੂੰ 골ਡਨ ਰੱਸੀ ਪਾਈ ਇਹਦੇ ਠੀਕ ਹੈ ਨਾ ਫਿਰ ਉਹਨੂੰ ਸੁਰਮਾ ਪਾ ਕੇ ਉਹਨੂੰ ਐਡਾ ਸੋਹਣਾ ਤਿਆਰ ਕੀਤਾ ਇਹਨੂੰ ਤਖਤੇ ਭਾਇਆ ਨੇ ਕਹਾ ਮਾਨ ਸਿੰਘ ਭਾਈ ਫਤਲਾਂ ਜੀ ਖੋਤੇ ਲੈ ਉਹਦਾ ਬਾਦਸ਼ਾਹ ਹੋ ਜਾਂ ਤੇ ਭਾਜੀ ਕੀ ਹੋ ਗਿਆ ਏਦਾਂ ਹੁੰਦਾ ਉਹ ਭਲਾ 170 ਦਾ ਬੈਠਾ ਸੀ 1,10,000 ਦੀ ਢਾਂਜਾ ਨਹੀਂ ਪਾ ਚਲੋ ਯਾਰ ਉਸਤਾਦ ਜੀ ਉੱਤੇ ਇੰਜ ਕਰਕੇ ਹੱਥ ਫੇਰੇ ਆ ਨਾ ਤੇ ਉਸਤਾਦ ਜੀ ਉਹ ਇੰਜ ਕਰਕੇ ਲੰਮੇ ਪੈ ਗਏ ਵਿਚਾਰਾ ਆਪੀ ਹਾਂ ਯਾਰ ਉਹਦਾ ਜਿੰਨਾ ਮੇਰੇ ਰਾਸ਼ਨ ਆਇਆ ਨਾ ਉਨਾ ਹੀ ਉਹਦਾ ਖੁਰਾਕ ਅੱਛਾ ਭਾਜੀ ਅੱਛਾ ਭਾਜੀ ਤੁਸੀਂ ਤੁਹਾਡੇ ਵਰਗਾ ਪੂਰੀ ਦੁਨੀਆ 'ਚ ਕੋਈ ਨਹੀਂ ਸ਼ੁਕਰ ਜਿੱਦਾਂ ਦਾ ਤੁਹਾਡੇ ਘਰ ਰਾਸ਼ਨ ਹੁੰਦਾ ਇਦਾਂ ਦਾ ਜ਼ਰਦਾਰੀ ਸਾਹਿਬ ਦੇ ਘਰ ਵੀ ਨਹੀਂ ਹੁੰਦਾ ਮੰਨ ਲਿਆ ਅੱਜ ਮਾਫੀ ਦੇ ਦਿਓ ਅੱਜ ਦਾ ਦਿਨ ਮਾਫੀ ਦਾ ਅੱਜ ਦਾ ਕੰਟੈਂਟ ਮਾਫੀ ਦੇ ਦਿਓ ਠੀਕ ਹੋ ਤੁਹਾਡਾ ਘਰ ਵੱਡਾ ਵਾ ਤੁਹਾਡੇ ਘਰ ਦੇ ਵਿੱਚ ਰਾਸ਼ਨ ਆਉਂਦਾ ਬਹੁਤ ਹਾਂਜੀ ਘਿਓ ਆਟਾ ਤੇਲ ਗਰੋਸਰੀ ਸਾਰਾ ਕੁਝ ਸਰਫ ਲਿਫਾਫੇ ਬਸ ਕਰੋ ਉਸਤਾਦ। ਪਕਾਨੇ ਸਾਲਗਿਰਾ ਜਦੋਂ ਉਹ ਇੰਜ ਵਾਲੇ ਸਾਰਾ ਹੁੰਦਾ ਤੁਹਾਡੇ ਘਰ ਟਿਕ ਵੀ ਉਹ ਵੀ ਸਾਰਾ ਕੁਝ ਆਂਦਾ ਪਕਾਲਿਆਂ ਦੇ ਨਾਲ ਵੀ ਤੇ ਹੁੰਦੇ ਨਾਲ ਗੁਬਾਰੇ ਲਾਏ ਸਨ ਮੈਂ ਕੀ ਇਲਾਜ ਕਰਾਂ ਠੀਕ ਹੈ ਜੀ ਤੁਹਾਡੇ ਘਰ ਭਾਜੀ ਤੁਹਾਡਾ ਘਰ ਅਸੀਂ ਮੰਨ ਲਿਆ ਤੁਹਾਡਾ ਘਰ ਦੁਨੀਆ ਦਾ ਬੈਸਟ ਘਰ ਆ ਅੰਬਾਨੀ ਦਾ ਉਹਦਾ ਦਾ ਘਰ ਨਹੀਂ ਸ਼ਾਹਰੁਖ ਦਾ ਉਹਦਾ ਤੇਰਾ ਮੰਨਤ ਐਡਵਾਂਸ ਆ ਮੰਨਤ ਐਡਵਾਂਸ ਪ੍ਰੋ ਮੈਕਸ ਆ ਤੇਰਾ ਘਰ ਬਸ ਕਰਦੇ ਮੰਨ ਲਿਆ ਹੁਣ ਕੀ ਕਹਿਣਾ ਤੂੰ ਫਿਰ 1000 ਹੁਣ ਚਾਹੁੰਦਾ ਕੀ ਆ ਤੂੰ
1000 ਛਾਪਰ ਬਣਾਏ 2-2 ਕਿਲੋ ਦੇ। ਯਾਰ ਮੈਂ ਦੇਖ ਲਿਆ ਵਾ, ਮੈਂ ਦੇਖ ਲਿਆ ਵਾ, ਸਿੱਧਾ ਤੁਰਿਆ ਆਉਂਦਾ ਵੇ ਬੰਦਾ, ਐ ਲੱਗਦਾ ਇਹਦੀ ਲੱਤ ਵੱਡੀ ਛੋਟੀ ਹੈ, ਇਹ ਨਹੀਂ ਪਤਾ ਥੱਲੇ ਫਰਸ਼ ਇਦਾਂ ਦਾ। ਮੈਂ ਤੇਰਾ ਘਰ ਦੇਖ ਲਿਆ ਵਾ, ਬਸ ਕਰ ਦੇ। ਉਹ ਤੁਸੀਂ ਚਾਹੁੰਦੇ ਕੀ ਹੋ? ਤੁਸੀਂ ਮੈਨੂੰ ਉਂਝ ਹੀ ਕਢਾ ਦਿਓ ਇੱਥੋਂ। ਯਾਰ ਤੁਸੀਂ ਤਾਂ ਚਾਹੁੰਦੇ ਹੋ ਆਹੋ ਯਾਰ ਇੱਦਾਂ ਦੇਣਾ ਉਹ ਇੰਦਾ ਦਿਨ ਤੇ ਮੈਂ ਆਪਣੀ ਖੁਸ਼ੀ ਦੱਸ ਰਿਹਾ ਵਾਂ ਕਿ ਮੈਂ ਖੁਸ਼ੀ ਦੇ ਨਾਲ ਤੂੰ ਖੁਸ਼ੀ ਦੱਸਣਾ, ਤੂੰ ਘਰ ਪ੍ਰਮੋਟ ਕਰਨ ਲੱਗ ਪਿਆ ਆਪਣਾ। ਘਰ ਪ੍ਰਮੋਲੋ ਕਹਿੰਦਾ ਕਿੰਨੇ ਆ ਕਿਹਨੂੰ ਦੱਸਣਾ ਹੀ ਹੁਣ ਲੱਗ ਗਿਆ ਪਤਾ, ਅੱਧੇ ਫੈਸਲਾਬਾਦ ਨੂੰ ਪਤਾ, ਮਾਸ਼ਾਅੱਲਾ ਠੀਕ ਹੋ ਗਿਆ ਸਿਸਟਮ ਸਾਰਾ। ਹੋਰ ਕਿੰਨੇ ਕਿਹਨੂੰ ਦੱਸਣਾ ਹੈ? ਜਾਂ ਤੇ ਵੱਡਾ ਕਰ ਤੇ ਫਿਰ ਉਹਦੀ ਪ੍ਰਮੋਸ਼ਨ ਕਰ, ਕਮਰੇ ਵਧਾ, ਕੱਲ ਤੋਂ ਮੈਂ ਉੱਤੇ ਕਮਰੇ ਪਾ, ਤੁਹਾਨੂੰ ਪਤਾ ਮੈਂ ਕੀ ਆ ਪਾਇਆ? ਫਿਰ ਤੂੰ ਉਹਦੀ ਪ੍ਰਮੋਸ਼ਨ ਕਰ। ਇੱਕ ਮਿੰਟ 5 7 10 ਬੰਦਿਆਂ ਜਿੰਨਾ ਘਰ ਆ ਤੇਰਾ, ਉਹਨਾਂ ਕਿ ਤੈਨੂੰ ਦੇਤਾ ਹਿਸਾਬ ਕਿਤਾਬ ਹੋ ਗਿਆ। ਅੱਗੋਂ ਤੂੰ ਫਿਰ ਉਹਦੀ ਪ੍ਰਮੋਸ਼ਨ ਕਰਨੇ ਆ ਕੀ ਚਾਹੁੰਦਾ ਤੂੰ? ਗਲੀ 'ਚ ਰਸ਼ ਲੱਗ ਜੇ ਹੁਣ, ਟਿਕਟ ਲੱਗ ਜੇ ਤਾਂ ਦੱਸ ਕੇ ਦੋਵੇਂ ਬਾਬੇ ਲੱਗ ਗੱਲ ਚੇਂਜ ਕਰ ਲਓ। ਓਏ ਬਕਵਾਸ ਨਾ ਕਰਿਆ ਕਰੋ। ਬਾਬਾ ਅਸਲ ਭਾਈ ਅਸੀਂ ਹੈਗੇ ਜੈਨਜ਼ੀ, ਉਸਤਾਦ ਜੀ ਦੀ ਹੁਣ ਉਮਰ ਜ਼ਿਆਦਾ ਵਾ, ਉਹ ਖਿੱਚਦੇ ਨੇ ਛੋਟੀਆਂ ਛੋਟੀਆਂ ਯਾਰ ਖਿੱਚਦੇ ਨਹੀਂ, ਗੱਲ ਨੂੰ ਸਮਝੋ ਨਾ। ਪੂਰਾ ਸਾਲ ਇਹਦੇ ਕੋ ਗੱਲ ਆ, ਮੇਰਾ ਘਰ, ਮੇਰੇ ਅੱਬੂ ਕਹਿ ਗਏ ਨੱਕ ਨਹੀਂ ਵਢਾਉਣਾ, ਮੇਰਾ ਇਦਾਂ, ਮੇਰਾ ਅਲਹਮਦੁਲਿਲਾ, ਮੇਰੇ ਇਸ ਤਰ੍ਹਾਂ, ਸਾਡੀ ਜ਼ਿੰਦਗੀ 'ਚ ਇਦਾਂ। ਯਾਰ ਬਸ ਕਰਦੇ, ਸਾਨੂੰ ਪਤਾ ਨਹੀਂ ਤੇਰੇ ਘਰ ਦਾ, ਜੰਗ ਜੂ ਸੱਚੀ ਸਾਨੂੰ ਪਤਾ ਨਹੀਂ। ਉਸਤਾਦ ਜੀ ਪਤਾ ਖੱਬੇ ਹੱਥ ਮੋੜੋ ਬੰਦਾ ਸੱਜੇ ਹੱਥ ਚਲਾ ਜਾਂਦਾ, ਇਹਦੇ ਦਾ ਘਰ ਆ। ਜੈਲੀ ਦੇ ਘਰ। ਪਤਾ ਕੀ ਗੱਲ ਆ? ਇੱਕ ਮਿੰਟ, ਜਦੋਂ ਹੁਣ ਇਨਸਾਨ ਬੁਢਾਪੇ ਵਾਲਾ ਆਉਂਦਾ ਨਾ, ਉਹਦਾ ਜ਼ਿਹਨ ਬੱਚਾ ਹੋ ਜਾਂਦਾ। ਆਪਣੇ ਘਰ ਇੰਜ ਵੜਦੇ ਆ ਜਿਵੇਂ ਕੋਈ ਪਿੱਲੇ ਪਾਉਂਦੇ ਆ ਇਦਾਂ ਦੇ, ਉਹ ਜਾਂਦੇ। ਓਏ ਆਹੋ ਇਹ ਤਾਂ ਹੁਣ ਤੂੰ ਇੱਕ ਬੱਕਰਾ ਤੂੰ ਲਿਆ ਤੇਰੇ ਘਰ, ਜੋ ਬੱਕਰੇ ਦਾ ਹਾਲ ਸੀ ਵਹਿੜਾ ਤੂੰ ਕਹਿੰਦਾ ਮੈਂ ਲਿਆ ਵਾ, ਅੱਲਾ ਮਾਫੀ ਦੇਵੇ। ਤੇਰੇ ਘਰ ਜਿਹੜਾ 4 ਦਿਨ ਬੱਕਰਾ ਰਿਹਾ ਵਾ, ਉਸ ਜਿਸ ਕੰਡੀਸ਼ਨ 'ਚ ਉਹ ਵਿਚਾਰਾ ਰੇ ਕੁਰਬਾਨ, ਤੇ ਉਹ ਬੜੀ ਦੇਰ ਪਹਿਲੇ ਦਾ ਹੋ ਗਿਆ। ਉਸਤਾਦ ਜੀ ਸਿਰ ਛੁਰੀ ਉਹਨੂੰ ਕੱਲ ਫੇਰੀ ਅੱਜ। ਮੈਂ ਕਹਿ ਰਿਹਾ ਹੀਰ ਬੱਕਰੇ ਦਾ ਨਾਮ ਉਹ ਯਾਰ ਬਸ ਕਰ ਦਿਓ, ਉਸਤਾਦ ਜੀ ਨੇ ਕਹਿ ਦਿੱਤਾ ਇਹਨਾਂ ਤੁਹਾਨੂੰ ਬਿਸਤਰ ਕਰਨ ਤੁਸੀਂ ਫੇਰ ਉੱਥੇ ਹੀ ਆ। ਲੋਕਾਂ ਦੇ ਘਰ ਪਾਇਆ ਜਾਨੀ ਸੀ, ਸੱਚੀ ਮੁੱਚੀ ਉਸਤਾਦ। ਉਸਤਾਦ ਜੀ ਖਾਲੀ ਗੱਡੀ ਨਹੀਂ ਜਾਨੀ 'ਚ ਤੂੰ ਹਿੱਸਾ ਪਾਇਆ ਬੜੇ ਸਾਲਾਂ ਦਾ। ਮੇਰੇ ਉਹ ਵਹਿੜੇ ਦਾ ਨਾਮ ਸੀਗਾ ਜਾਨੀ, ਉਹਦੇ 'ਚ ਹਿੱਸਾ ਪਾਇਆ ਮੈਂ। ਤੇ ਹੀਰਾ ਇੱਕ ਆਪਣਾ ਉਹ ਹੀਰਾ ਵਾ। ਯਾਰ ਜਿੱਥੇ ਨੂੰ ਬੰਨਿਆ ਨਾ, ਉਹ ਇੰਜ ਕਰਕੇ ਇੰਨੀ ਤੰਗ ਜਗ੍ਹਾ ਵਹਿੜੇ ਦੀ, ਲੋਕਾਂ ਦੇ ਵਿਹੜੇ ਬਹਿੰਦੇ ਆ, ਇਹਦਾ ਵਿਹੜੇ ਨੇ ਜਦੋਂ ਸੋਣਾ ਹੋਵੇ ਤੇ ਲੱਤਾਂ ਉੱਪਰ ਕਰ ਲੈਂਦਾ, ਉਸਤਾਦ ਜੀ ਬਾਕੀ ਉਹਦੇ ਖਲੋਤਾ ਰਹਿੰਦਾ। ਉਸਤਾਦ ਜੀ ਉਹ ਕੱਲਾ ਖਲੋਤਾ ਵਾ, ਹੈ ਕੱਲਾ ਖਲੋਤਾ ਵਾ ਤੇ ਨਾਲ ਨੂੰ ਹੋ ਕੇ ਖਲੋਤਾ। ਨਹੀਂ ਉਹ ਕੱਲਾ ਹੀ ਫਸਿਆ ਪਿਆ ਵਿੱਚ। ਉਸਤਾਦ ਉਹਨੇ ਜਦੋਂ ਉੱਠਣਾ ਹੋਵੇ ਉਦੋਂ ਲੱਤਾਂ ਸਿੱਧੀਆਂ ਕਰ ਲੈਂਦਾ, ਜਦੋਂ ਉਹਨੇ ਸੋਣਾ ਹੋਵੇ ਲੱਤਾਂ ਐਂ ਕਰ ਲੈਂਦਾ, ਉੱਤੋਂ ਉੱਥੇ ਹੀ ਰਹਿੰਦਾ ਉਹ, ਆ ਫਸਿਆ ਵਾ। ਇਹਨਾਂ ਨੇ ਬੈਠੇ ਨੇ ਜਿਹੜੀ ਤੰਗ ਜਗ੍ਹਾ ਤੇ ਬਾੜਿਆ, ਬੈਠਾ ਕਿਤੇ ਬਾਹਰ ਦੇਖਣਾ ਕਹਿੰਦਾ ਉੱਥੋਂ ਸਾਰੀ ਖਲ ਕੱਟੀ ਹੋ ਗਈ ਹੈ। ਆਹੋ ਇੰਨੀ ਤੰਗ ਜਗ੍ਹਾ ਤੇ ਬੱਚਾ ਬੰਨਿਆ, ਬੱਚਾ ਪੱਠੇ ਵੀ ਇਦਾਂ ਮੰਗਦਾ, ਆ ਪੱਠੇ ਪਾਓ ਏ। ਔਰ ਐਡਾ ਜ਼ੁਲਮ ਕਰਨ ਡਿਆ, ਬੈਠ ਦੀ ਖਾਲ ਇੰਜ ਕਰਕੇ ਫੋਟ ਕਰਤੀ ਆ, ਉਹ ਇੰਜ ਕਰਨ ਡਿਆ ਫਲਕਾ। ਉਹ ਨਾ ਯਾਰ ਨਹੀਂ ਕਈ ਵਾਰੀ ਨਿਕਲ ਜਾਂਦਾ, ਉਹਨੇ ਜ਼ੋਰ ਲਾ ਕੇ ਇੱਕਦਮ ਉਸ ਕੰਧ ਦੇ ਵਿੱਚੋਂ ਨਿਕਲ ਗਿਆ, ਖੱਲ ਉੱਥੇ ਹੀ ਆ, ਉਹ ਕਹਿੰਦਾ ਗੋਸ਼ਤ ਨਿਕਲ ਗਿਆ। ਗੋਲੀ ਜੀ ਬਾਤ ਤਾਂ ਜੀ ਇੰਨੀ ਤੰਗ ਜਗ੍ਹਾ 'ਚ ਬੰਨਿਆ ਬੈੜਾ, ਉਹ ਜਿੱਦਾਂ ਮੱਖੀ ਵੇ ਜਾਨਵਰ ਇੰਜ ਨਹੀਂ ਕਰਦੇ, ਹੁਣ ਇੰਜ ਵੀ ਨਹੀਂ ਕਰ ਸਕਦਾ। ਉਹ ਸਿਰਫ ਅੱਖਾਂ ਆਇਆ ਕਰਦਾ। ਸਿਰਫ ਇੰਜ ਬੂਮ ਮਾਰ। ਮੈਨੂੰ ਇੱਕ ਇਤਰਾਜ਼ ਆ ਭਾਈ ਫੈਸਲ ਤੇ, ਸੱਚੀ ਮੁੱਚੀ। ਕਾਹਦਾ? ਇਹ ਭਾਈ ਫੈਸਲ ਕਹਿੰਦੇ ਆ ਮੈਂ ਸੋਨੇ ਦੀ ਚਮਚੀ ਲੈ ਕੇ ਪੈਦਾ ਆ। ਸੋਨੇ ਦੀ ਚਮਚੀ ਕਿੱਥੋਂ ਪੈਦਾ ਹੋ ਲਈ? ਕੇ ਚਮਚੀ ਲਈ ਇਹਨਾਂ ਨੇ ਸੋਨੇ ਦੀ, ਕਿਉਂਕਿ ਉਹਦੇ ਨਾਲ ਉਹਨਾਂ ਨੇ ਸ਼ਹਿਦ ਦਿੱਤਾ ਸੀ, ਸੋਨੇ ਦੀ ਚਮਚੀ ਸੀ। ਉਸਤਾਦ ਜੀ ਗੁੜਤੀ ਲਈ ਸ਼ਾਇਦ ਤੇ ਉਹਨਾਂ ਨੇ ਇੰਜ ਕਰਕੇ ਬਸ ਐ ਚਿਕਾਇਆ ਉਸਤਾਦ ਜੀ ਮੈਨੂੰ ਸੱਚੀ ਮੁੱਚੀ ਚਾਂਦੀ ਦੀ ਚਮਚੀ ਦਾ ਇੰਨਾ ਹੱਥ ਉਹਦਾ ਅੰਦਰ ਚਲਾ ਗਿਆ ਸੀ, ਸ਼ਾਇਦ ਵਾਲੇ ਦਾ ਐਡਾ ਮੂੰਹ ਸੀ, ਉਹਨੇ ਇੰਜ ਪਾ ਕੇ ਨਾ ਇੰਜ ਥੱਲੇ ਨੂੰ ਕਰਕੇ ਮੇਤੇ 'ਚ ਚਮਚੀਆਂ ਚ ਉਹ ਜਿਹੜਾ ਦੇਣ ਡਿਆ ਸੀ ਨਾ ਕੁੜਤੀ, ਉਹ ਅੰਦਰ ਇੰਨਾ ਹੱਥ ਲੈ ਕੇ ਆਇਆ ਤੇ ਅੰਦਰੋਂ ਕੁਲਫੀ ਕੱਢ ਕੇ ਆਹੋ ਤੈਨੂੰ ਦੱਸਣ ਨੇ ਆਲਾ ਰੋਟੀ ਲਾਉਣ ਗਿਆ ਬੰਦਾ ਗੁੜ ਚ ਦੇਣ। ਔਰ ਸ਼ਹਿਦ ਵੀ ਭਲਾ ਕਿਹੜਾ ਸੀ ਜਿਹੜਾ ਨਾਰਾਜ਼ ਨੂੰ ਮੈਂ 500 ਦਾ ਨਹੀਂ ਸੀ ਲੈ ਕੇ ਦੋ ਨੰਬਰ ਸ਼ਹਿਦ ਦਾ। ਨਹੀਂ ਉਹ ਨਹੀਂ ਗੱਲ ਹੈਗੀ ਸੱਚੀ ਮੁੱਚੀ। ਪਿਛਲਾ ਜਿਹੜਾ ਦੌਰ ਸੀਗਾ ਨਾ, ਉਹਦੇ 'ਚ ਸੋਨੇ ਜਾਂ ਚਾਂਦੀ ਦੇ ਚਮਚ ਦੇ ਵਿੱਚ ਸ਼ਹਿਦ ਪਾ ਕੇ ਉਹਨਾਂ ਨੂੰ ਗੁੜਤੀ ਦਿੱਤੀ ਜਾਂਦੀ ਸੀ। ਉਹ ਫਿਰ ਮੈਨੂੰ ਇਹੀ ਨਹੀਂ ਕਿ ਹੋਇਆ ਸੀ, ਕੋਈ ਮੈਂ ਕਦੇ ਵੀ ਨਹੀਂ ਕਿਹਾ ਕਿ ਮੈਂ ਬੜਾ ਤੂੰ ਗੁੜਤੀ ਦਾ ਤੈਨੂੰ ਲੱਗਦਾ ਗੁੜਤੀ ਦੇ ਨਾਲ ਕੋਈ ਉਹਦੀ ਨੇਚਰ ਚੇਂਜ ਹੋ ਜਾਂਦੀ ਹੋਗੀ ਬੰਦੇ ਦੀ, ਆਦਤਾਂ ਚੇਂਜ ਹੋ ਜਾਂਦੀਆਂ ਗੁੜਤੀ ਨਾਲ ਹੈ? ਕੋਈ ਗੱਲ ਨਹੀਂ, ਕੋਈ ਲੇਕਿਨ ਸੈਸ਼ਨ ਮਾਸ ਤੇ ਕਿਹਾ ਜਾਂਦਾ ਵਾ। ਮੁਆਸ਼ਰੇ ਦੀ ਗੱਲ ਇਹ ਸਾਡੇ ਮੁੰਡਾ ਡਾਕਟਰ ਸੀਗਾ ਸਾਹ ਜੀ, ਉਹਨੇ ਆਪਣੀ ਜਨ ਗੁੜਤੀ ਦਿੱਤੀ, ਉਹ ਮਸਤ ਨਿਕਲਿਆ ਵੱਡਾ ਹੋ ਗਿਆ, ਮਸਤ ਹੋ ਗਿਆ ਉਹਦਾ ਕੋਈ ਡਾਕਟਰ ਨੇ ਦਿੱਤੀ ਗੁੜਤੀ ਤੋਂ। ਡਾਕਟਰ ਨੇ ਗੁੜਤੀ ਦਿੱਤੀ ਹੈ। ਭਾਜੀ ਇਹਦਾ ਕੋਈ ਤਲਕ ਹੋਵੇ ਨਾ ਤੇ ਤੁਸੀਂ ਮਤਲਬ ਇਹ ਤਾਂ ਬੜਾ ਈਜ਼ੀ ਆ, ਫਿਰ ਆਪਣੇ ਬੱਚੇ ਨੂੰ ਤੁਸੀਂ ਜੋ ਮਰਜ਼ੀ ਕਰ ਲਓ, ਬੱਚਾ ਪੈਦਾ ਹੋਵੇ। ਬਲਕਿ ਇੱਥੇ ਐਸੇ ਬੰਦੇ ਹੋਣਗੇ, ਅਗਰ ਇੱਕ ਵੱਡਾ ਡਾਕਟਰ ਹੈ ਨਾ, ਉਹ 2 ਲੱਖ ਰੁਪਏ ਗੁੜਤੀ ਦੇਣ ਦਾ ਲਵੇ, ਹਾਂਜੀ ਨਹੀਂ ਤੁਸੀਂ ਉਹਦੀ ਫੀਸ ਹੋਵੇ, ਉਸਤਾਦ ਜੀ ਪਾਇਲਟ ਦੀ ਫੀਸ ਹੋਵੇ 3 ਲੱਖ ਰੁਪਏ ਗੁੜਤੀ ਮੇਰੇ ਕੋਲ ਦਵਾ ਲਓ ਭਾਜੀ। ਲੇਕਿਨ ਇਹ ਵੇਖੋ ਨਾ ਉਸਤਾਦ ਹਮਾਰੀ ਬਾਹਰ ਲਿਖਿਆ ਹੋਇਆ ਨੇ। ਔਰ ਡਾਕਟਰ ਕੋ ਇੰਨਾ ਰਸ਼ ਨਾ ਮੁੱਕੇ, ਡਾਕਟਰ ਆਮ ਗਲੀਆਂ ਵਿੱਚ ਸ਼ਹਿਦ ਲੱਗ ਫਿਰਨ ਡਿਆ।
डॉक्टर ने कहा लिखा हमारी गुड़ती 100% काम करती है। ਜਦੋਂ ਬੱਚਾ ਪੈਦਾ ਹੋਵੇ ਬੰਦਾ ਕਹੇ ਮੈਂ ਇਹਨੂੰ ਹਮਾਇਓ ਸਈਦ ਦੀ ਗੁੜਤੀ ਦਵਾਣੀ ਇਹਨੂੰ ਉਹਦਾ ਘਰ ਹਾਂ ਤੇ ਫਿਰ ਇਦਾਂ ਤਾਂ ਨਹੀਂ ਨਾ, ਇਦਾਂ ਤਾਂ ਫਿਰ ਦਲੀਪ ਸਾਹਿਬ ਨੇ 2.5 ਲੱਖ ਬੰਦੇ ਨੂੰ ਗੁੜਤੀ ਦਿੱਤੀ ਹੋਵੇ, ਮੁਹੰਮਦ ਅਲੀ ਬਾਕਸਰ ਨੇ ਗੁੜਤੀ ਦਿੱਤੀ ਹੋਵੇ, ਕੰਪਨੀਆਂ ਬਣ ਜਾਣ। ਉਸਤਾਦ ਜੀ ਉਹਦੇ ਤੇ ਆਦਤਾਂ ਚਲੇ ਜਾਂਦੀਆਂ ਇਹ ਸਿਰਫ ਪਤਾ ਕੀ ਆ, ਉਸ ਬਾਬੇ ਨੂੰ 30 ਸਾਲ ਬਾਅਦ ਜ਼ਲੀਲ ਕਰਨ ਵਾਸਤੇ ਗੁੜਤੀ ਦਵਾਉਂਦੇ। ਤੈਨੂੰ ਗੁੜਤੀ ਉਹਦੀ ਹੈ ਨਾ, ਤੂੰ ਹੈ ਤਾਂ ਦੀ ਉਹਦੇ ਵਰਗਾ ਨਿਕਲੀ। ਜਿਹੜਾ ਖਾਨਦਾਨ 'ਚ ਮਾੜਾ ਹੁੰਦਾ ਨਾ, ਜਿੱਦਣ ਲੱਗਦੀ ਹੁੰਦੀ ਉਹਨੂੰ ਕਹਿੰਦੇ ਚਾਚਾ ਤੂੰ ਗੁੜਤੀ ਦੇ, ਉਹ ਗੁੜਤੀ ਦਿੰਦਾ, ਥੋੜਾ ਵੱਡਾ ਹੁੰਦਾ, ਮਾੜੀ ਜੀ ਗਲਾਸ ਤੋੜਦਾ, ਆ ਤੈਨੂੰ ਗੁੜਤੀ ਚੀਦੀ ਤੂੰ ਇਹੀ ਕੰਮ ਕਰਨੇ, ਉਹ ਵਿਚਾਰਾ ਘਰ ਬੈਠਾ ਜ਼ਲੀਲ ਗੁੜਤੀ ਜਿਹਦੀ ਐਸੀ ਗੇਮ ਪਾ ਦਿੰਦੇ ਗੁੜਤੀ ਦੀ। ਯਾਰ ਪੁਰ ਕਰਾਓ ਯਾਰ ਉਸਤਾਦ ਜੀ ਨੇ ਸਿੱਧੇ ਮੁੱਦੇ ਤੇ ਈਦ ਉਸਤਾਦ ਜੀ ਮੁਬਾਰਕ ਉਸਤਾਦ ਜੀ ਤੁਹਾਨੂੰ ਸਾਡੇ ਓਏ ਯਾਰ ਤੂੰ ਈਦ ਦਾ ਦੇਣਾ ਤੂੰ ਕਿਹੜਾ ਉਸਤਾਦ ਜੀ, ਲੇਕਿਨ ਘਰ ਲੈ ਕੇ ਵੜ ਗਿਆ ਉਸ ਆਪਣੇ। ਗੱਲ ਦੀ ਮੈਂ ਡਿਨਾਈ ਕਰਾਂਗਾ ਮਾਦਰਤ ਦੇ ਨਾਲ, ਜਿਹੜਾ ਹੁਣ ਕਿ ਉਸਤਾਦ ਫੜਦੇ ਆ ਅਸੀਂ, ਹੁਣ ਉਸਤਾਦ ਅਸੀਂ ਫੜਿਆ, ਉਸਤਾਦ ਜੀ ਨੂੰ ਫੜਿਆ ਤੇ ਸਾਡੀ ਲਾਸ਼ ਤੋਂ ਲੰਘ ਕੇ ਫੜਨਾ ਹੀ ਹਾਂਜੀ। ਨਹੀਂ। ਉਸਤਾਦ ਨੂੰ ਫੜਨ ਦੀ ਗੱਲ ਕਰਨ ਦੇ ਆ ਮਿੱਠੇ। ਮੈਂ ਦੋ ਭਾਜੀ ਯਾਰ ਮੈਂ ਕਹਿ ਰਿਹਾ ਕਿ ਮੈਂ ਉਸਤਾਦ ਨੂੰ ਫੜਿਆ, ਉੱਤੋਂ ਵੀ ਕਹਿ ਕਈ ਮੈਂ ਉੱਤੋਂ ਲਾ ਕੇ ਮੈਂ ਸਤਾਨ ਨੂੰ ਫੜਿਆ, ਉੱਤੋਂ ਮੈਂ ਮਠਿਆਈ ਵੀ ਖਵਾਈ, ਉੱਤੋਂ ਮੈਂ ਗਾਣਾ ਵੀ ਬਣਾਇਆ, ਉੱਤੋਂ ਮੈਂ ਸੂਟ ਵੀ ਦਿੱਤਾ। ਇੰਜ ਕਹਿ ਮੈਂ ਤੁਹਾਡੇ ਲੜ ਲੱਗਾ ਹਾਂ ਉਸਤਾਦ, ਹੈ। ਸਹੀ ਸੱਚੀ ਮੁੰਜੀ ਮੈਂ ਤੁਹਾਡੇ ਲੜ ਨਹੀਂ ਲੱਗਾ। ਮੈਂ ਕਹਿੰਦਾ ਜਦੋਂ ਦਾ ਮੈਂ ਤੈਨੂੰ ਸ਼ਿਕਰਤ ਕੀਤਾ ਮੈਂ ਲੜਨ ਲੱਗਾ ਪਿਆ। ਸਾਰੇ ਕੰਮ ਲੜਨ ਲੱਗੇ ਪਏ। ਯਾਰ ਈਦ ਮੁਬਾਰਕ ਉਸਤਾਦ ਜੀ। ਉਸਤਾਦ ਜੀ ਇੱਕ ਮਿੰਟ ਯਾਰ ਮਾਸ਼ਰ ਬਹੁਤ ਅੱਛੇ ਉਸਤਾਦ ਜੀ, ਥੋੜਾ ਜਿਹਾ ਮਾਸ਼ਰ ਤੇ ਜਿਹੜੇ ਪਹਿਲੂ ਉਹਨਾਂ ਨੂੰ ਉਜਾਗਰ ਉਹ ਯਾਰ ਉਜਾਗਰ ਰਹੀ ਆ ਆਪਣੇ ਘਰ ਨਹੀਂ ਲਾਇਆ ਮੈਨੂੰ ਲੈ ਕੇ ਵੜਨਾ। ਨਹੀਂ 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 ਵਾਲੀ ਦਰਵਾਜ਼ੇ ਈਦ ਕੁਰਬਾਨ ਉਸਤਾਦ ਜੀ ਦਰਵਾਜ਼ੇ ਖੁੱਲੇ ਤੁਹਾਡੇ 24 ਘੰਟੇ, ਉਹਨੇ ਨਾ ਕਰਨੀ ਹੈ। ਯਾਰ ਮੇਰੇ ਮੈਨੂੰ ਆਪਣੇ ਘਰ ਦੀ ਉਹਨੂੰ ਦੱਸ, ਤੂੰ ਆਪਣੇ ਘਰ ਦੀ ਗੱਲ ਨਹੀਂ ਕਰ ਸਕਦਾ, ਤੂੰ ਆਪਣੇ ਘਰ ਦੀ ਕਰ। ਮੈਂ ਆਪਣੇ ਘਰ ਦੀ ਗੱਲ ਕਰ ਰਿਹਾ। ਉਸਤਾਦ ਅੱਖਾਂ ਮੀਟ ਕੇ ਜਾਵੇ, ਦਿਨ ਰਾਤ ਜਾਵੇ, ਦਰਵਾਜ਼ੇ ਖੁੱਲੇ ਨੇ, ਪੂਰੀ ਪਿਓਾਂ ਤਰ੍ਹਾਂ ਖਿਦਮਤ ਹੋਏਗੀ, ਉਸਤਾਦਾਂ ਤਰ੍ਹਾਂ ਖਿਦਮਤ ਹੋਏਗੀ। ਹੁਣ ਮੇਰੀ ਕਈ ਮੁਸ਼ਰਬਤ ਰੇ, ਮੁਸ਼ਰਬਤ ਇਹੀ ਮੁਸ਼ਾਬਤ ਮੁਸ਼ਾਰਬਤ ਹੈ ਕਿ ਉਸਤਾਦ ਦੀਆਂ ਕਈ ਗੁਣ ਜਿਹੜੇ ਨੇ ਉਹ ਮੇਰੇ ਚ ਆਏ ਨੇ, ਮੇਰੇ ਕਈ ਗੁਣ ਇੱਧਰ ਗਏ ਨੇ। ਭਾਈ ਤੁਸੀਂ ਕਿਤੇ ਬਿਲਟੂ ਤੋਂ ਖੋਲ ਕੇ ਸੁੱਤੇ ਰਹੇ ਗੁਣ ਉਧਰ ਹੋ ਗਏ। ਉਹ ਮੇਰੇ ਚ ਗੁਣ ਹੈਗੇ, ਮੇਰੇ ਚ ਦੁਨੀਆ ਫਖਰ ਕਰਦੀ ਹੈ। ਮੈਨੂੰ ਹਰ ਬੰਦਾ ਕਹਿੰਦਾ ਯਾਰ ਉਹ ਜਾਣਦੇ ਯਾਰ ਕੀ ਬਾਤ ਹੈ ਯਾਰ। ਤੁਸੀਂ ਰਾਤ ਨੂੰ ਸੌਣਾ ਨਾ ਆਪਣੀ ਸ਼ੇਰਟ ਬੰਦ ਕਰਕੇ ਸੌਣਾ, ਤਾਂ ਤੁਸੀਂ ਗੁਣ ਖਿੱਚਦੇ ਆ। ਨਹੀਂ ਯਾਰ ਫਖਰ ਨਾ ਕਹਿੰਦੇ ਨੇ ਕਿ ਯਾਰ ਉਸਤਾਦ ਜੀ ਦਾ ਸ਼ਿਕਰ ਤੇ ਕਸਮ ਵਾਲੀ ਗੱਲ ਆ। ਨੀਂਦ ਚ ਸੌਂ ਕੇ ਸਵੇਰੇ ਉੱਠ ਕੇ ਲੋਕਾਂ ਦੇ ਬੋਖੜਗਾ ਭਾਜੀ ਰਾਤੀ ਗਲਤੀ ਨਾਲ ਤੁਹਾਨੂੰ ਗੋਲ ਸੈਂਡ ਹੋ ਗਿਆ ਜਰਾ। ਤੇ ਮੇਰਾ ਉਸਤਾਦ ਵੀ ਮੇਰੇ ਤੇ ਫਖਰ ਕਰਦੇ ਨੇ। ਹਾਂਜੀ ਮੇਰਾ ਉਸਤਾਦ ਜੀ ਵੀ ਮੇਰੇ ਤੇ ਫਖਰ ਕਰਦੇ ਨੇ, ਭਾਵੇਂ ਲਹਿਦਗੀ ਚ ਕਰਦੇ ਹੋਣ, ਭਾਵੇਂ ਕਮਰੇ ਚ ਕਰਦੇ ਹੋਣ, ਲਹਿਦਗੀ ਚ ਕਰਦੇ ਹੋਣ, ਫਖਰ ਕਰਦੇ। ਮੈਂ ਤੇ ਫਖਰ ਕੀਤਾ ਇੱਕ ਦੋ ਵਾਰੀ, ਮੁੜ ਕੇ ਲੜ ਪਿਆ, ਕਹਿੰਦਾ ਤਾਜੀ ਮੇਰੇ ਉੱਤੇ ਨਾ ਫਖਰ ਕਰੇ। ਅਲੇ ਦੀ ਜੀ ਬੰਦ ਕਰ ਯਾਰ ਈਦ ਮੁਬਾਰਕ ਯਾਰ ਪੈਸਾ ਸਮਝ ਨਹੀਂ ਆ ਰਹੀ, ਮਜ਼ਾ ਬਣਾ ਰਹੇ। ਆ ਲੈ ਲਓ। ਕਿਹਾ ਵਾ ਕਿ ਕੰਨ ਪਿੱਛੇ ਤਾਰੀਫ ਕਰਦੇ ਹੋ ਉਸਤਾਦ ਜੀ, ਇਹ ਕਹਿਣ ਦਾ ਮਕਸਦ ਉਹਨਾਂ ਦਾ ਹਾਂ ਹੈਨਾ। ਯਾਰ ਕੀ ਗੱਲ ਆ ਭਾਈ ਕਰਦੇ ਉਸਤਾਦ। ਈਦ ਦਾ ਸ਼ੋਅ ਆ। ਹਾਂ ਉਹ ਯਾਰ ਮਿੱਠੇ ਨਾਲ ਪਹਿਲੇ ਲੜਾਈ ਈਦ ਕੁਰਬਾਨ ਮੁਬਾਰਕ ਉਸਤਾਦ ਜੀ ਨੂੰ, ਪੂਰੀ ਆਲ ਟੀਮ ਨੂੰ, ਸਾਰੇ ਵੀਵਰਸ ਨੂੰ ਐਦਾਂ ਸ਼ੁਰੂ ਕਰੀ ਦਿੰਦਾ। ਦੂਸਰੀ ਗੱਲ ਤਾਂ ਉਸਤਾਦ ਤੂੰ ਜੀ ਕਿਹਾ ਸੀ ਕੇਕ ਮੰਗਾਣਾ, ਕੇਕ ਤੇ ਮੰਗਾਇਆ ਨਹੀਂ ਤੂੰ। ਛੋਟੀ ਤੇ ਹੁੰਦਾ ਕੇਕ ਭਾਜੀ, ਸਾਰੇ ਪੁੱਛੋ ਗੋਸ਼ਤ ਕਿੱਦਾਂ ਬਣਾਇਆ। ਸਭ ਤੋਂ ਪਹਿਲੇ ਕਲੇਜੀ ਬਣਾਈ ਆ, ਚਾਂਪਾ ਬਣਾਇਆ, ਕੀ ਬਣਾਇਆ, ਬੰਦਾ ਇਹ ਕਹਿੰਦਾ ਛੱਡ ਦਿਓ ਯਾਰ, ਜੋ ਹੁਣ ਅਸੀਂ ਹੋਗਾ ਹਰ ਇਹ ਰੂਟੀਨ ਦਾ ਜਿਹੜਾ ਪਹਿਲੂ ਹਰ ਸਾਲ ਇਹੀ ਕੁਝ ਹੁੰਦਾ ਵਾ। ਕਿਸੇ ਦਾ ਬਹਿੜਾ ਖੁੱਲ ਗਿਆ, ਅਸੀਂ ਸਾਡੇ ਘਰ ਹੋ ਗਏ, ਇਹ ਰੂਟੀਨ ਦੇ ਮੈਟਰ ਵਾ। ਕੁਝ ਹਟ ਕੇ ਕੁਝ ਚੇਂਜ ਤਾਂ ਜੀ ਅਗਰ ਲੋ ਜੀ ਐਰ ਕੀ ਫੇਰ ਇਹਨਾਂ ਸਾਰਿਆਂ ਦੇ ਵਿੱਚੋਂ ਇੱਕ ਬੋਟੀ ਨਹੀਂ ਕੋਈ ਲੈ ਕੇ ਆਇਆ ਹਾਲੇ ਤੱਕ। ਨਾ ਕੋਈ ਟਿੱਕੀ, ਨਾ ਬੋਟੀ, ਨਾ ਸਾਲਨ, ਨਾ ਕੋਈ ਚਾਂਪ, ਨਾ ਕੋਈ ਤਿਲਕ। ਤੁਹਾਨੂੰ ਵੱਡਾ ਮਨਾ ਨਹੀਂ, ਮਨਾ ਵੱਡਾ ਕੋਈ ਸਾਜ ਤੁਹਾਨੂੰ ਵੱਡਾ ਮਨਾ ਛੋਟਾ ਹਵਾਈ ਤੇ ਉਦੋਂ ਪੈਸਰ ਪਰ। ਤੈਨੂੰ ਵੀ ਵੱਡਾ ਮਾਨਾ ਵਾ, ਲੇਕਿਨ ਮੈਂ ਦੇ ਨਹੀਂ ਦਿੰਦਾ ਹੁੰਦਾ ਧੱਕੇ ਨੇ। ਲੇਕਿਨ ਸਾਡੇ ਮੁਹੱਤਰਮ ਮੈਂ ਖਾ ਮੈਂ ਇਹਦਾ ਮੌਕਾ ਵਾ। ਹਾਂ ਮੈਨੂੰ ਭਾਵੇਂ ਮਨਾ ਵਾ, ਤੂੰ ਕਹੇ ਸਾਜੀ ਚੱਖੋ ਤੁਸੀਂ। ਛੋਟਾ ਵੱਡਾ ਜਿਹੜਾ ਵੀ ਹੋਵੇ ਉਸਤਾਦ ਜੀ ਅਸੀਂ ਖਾ ਲਈਦਾ, ਸੱਚੀ ਮੁੱਚੀ। ਉਹ ਨਾਲੇ ਲੇਕਿਨ ਉਸਤਾਦ ਜੀ ਦਾ ਤੁਹਾਡਾ ਯੂਦੋ ਕੇਸਰ ਵੜਦਾ ਹੈਗਾ। ਉਹ ਯੋਨੋ ਆਹੋ ਯਾਰ ਯੋਨੋ ਕੇਜਟ ਕਿਹੜਾ ਹੁੰਦਾ ਵਾ? ਉਹ ਯੋਨੋ ਨਹੀਂ ਹੁੰਦਾ, ਯੋਨੋ ਬਾਕਸ ਯੂਰੋ। ਯੋਨਾ ਵੀ ਨਹੀਂ, ਯੂਰੋ। ਉਹ ਵੀ ਹੈ ਯਾਰ, ਉਹਦੀ ਪ੍ਰੋਬਲਮ ਨਹੀਂ ਬਣੀ ਜਾਂਦੀ ਉਸਤਾਦ। ਤੇ ਮੈਂ ਤਾਂ ਟਿੱਕੀਆਂ ਜਿੱਦਾਂ ਲੈ ਕੇ ਆਉਂਦਾ ਸੀ। ਆ ਮੈਂ ਦੋ 3-4 ਦਿਨ ਪਹਿਲੇ ਪਾਵੇ ਨਹੀਂ ਖਾਤੇ, ਮੈਨੂੰ ਤੇ ਨਹੀਂ ਪ੍ਰੋਬਲਮ ਬਣੀ। ਕਦੋਂ ਪਾਵੇ ਕਰਦੇ ਖਾਤੇ ਮੈਂ ਕਸਮ ਖਾਣ ਨੂੰ ਤਿਆਰ ਆ। ਤੁਸੀਂ ਇੱਕ ਦੋ ਬੁਰਕੀਆਂ ਇੱਥੇ ਹੀ ਲਾਈਆਂ ਨੇ, ਉਸ ਤੋਂ ਬਾਅਦ ਤੁਹਾਡਾ ਹਾਲ ਜਿਹੜਾ ਘੁੱਟਿਆ, ਧੋਨੀ ਨੇ ਲੈਦਾ, ਮੈਂ ਲੈਦਾ,
ਉਹਨਾਂ ਨੇ ਨਾ ਯਾਰ ਇਸ ਤਰ੍ਹਾਂ ਨਾ ਕਰਿਆ ਕਰੋ ਮੈਂ ਝੂਠ ਮਾਸ਼ਾਅੱਲਾ ਪਤਾ ਗਿਆ ਸੀਗਾ ਇਹ ਝੂਠ ਬੋਲਦੇ ਤੁਸੀਂ ਐਡੇ ਸੀਰੀਅਸ ਹੋ ਗਏ ਯਾਰ ਤੇਰੇ ਨਾ ਤਹਿਵਾਂ ਲੱਗ ਗਈਆਂ ਲਾਂਤਾਂ ਦੀਆਂ ਮੂੰਹ ਤੇ ਯਾਨੀ ਲਾਂਤ ਪੈ ਕੇ ਉੱਤੇ ਹੁਣ ਮਿੱਟੀ ਪੈ ਗਈ, ਪਤਾ ਨਹੀਂ ਲੱਗਣ ਇਹਦੇ ਥੱਲੇ ਲਾਂਤ ਪਈ ਆ, ਨਹੀਂ ਤੇਰੇ ਉਹਦੇ ਉੱਤੇ ਜਾਲਾ ਵੀ ਲੱਗ ਗਿਆ। ਉਹ ਤੁਹਾਡੇ ਉਸਤਾਦ ਜੀ ਤੁਹਾਨੂੰ ਮਸਲਾ ਬਣ ਜਾਂਦਾ ਹੈ, ਤੁਸੀਂ ਆਪ ਹੀ ਕਿਹਾ ਕਿ ਮੈਂ ਨਹੀਂ ਖਾਣਾ। ਇਹ ਹਰ ਈਦ ਤੇ ਜੀ ਨਾਜ਼ਰੀਨ ਬਾਦਸ਼ਾਹ ਗੱਲ ਸੁਣ ਲਓ, ਹਰ ਈਦ ਤੇ ਇਹਦਾ ਡਰਾਮਾ ਹੁੰਦਾ ਵਾ, ਹਰ ਈਦ। ਚਲ ਆ ਜਿਹੜਾ ਕਰਨ ਦਿਆ ਨਾ ਇਸ ਟਾਈਮ ਤੁਹਾਨੂੰ ਆਹ ਵਾ, ਤੁਹਾਨੂੰ ਫਲਾਹ ਹੋ ਜਾਂਦਾ, ਤੁਹਾਨੂੰ ਟੀਮ ਹੋ ਜਾਂਦਾ, ਤੁਹਾਡੇ ਸਾਹਮਣੇ ਤੇ ਬੇਟੇ 36 ਵਾਰੀ ਮੈਂ ਟਿੱਕੀਆਂ ਖਾਧੀਆਂ ਨੇ, 36 ਵਾਰੀ ਮੈਂ ਗੋਸ਼ਤ ਮੈਂ ਖਾਣਾ ਸਾਰਾ ਕੁਛ ਨਹੀਂ ਮੈਨੂੰ ਹੁੰਦਾ। ਉਹ ਕੁਛ ਚੀਜ਼ਾਂ ਨੇ, ਕੁਛ ਟਿੱਕੀਆਂ ਨਾਲ ਮੈਨੂੰ ਕੁਛ ਨਹੀਂ ਹੁੰਦਾ, ਲੈ ਜਿੰਨੀਆਂ ਮਰਜ਼ੀ ਖਵਾ ਦੋ। ਵੱਡੇ ਗੋਸ਼ਤ ਦੀ ਅੱਛਾ ਤੂੰ ਛੱਡ, ਉਹ ਛੱਡ ਦੇ, ਤੂੰ ਕੱਚਾ ਲਿਆ ਦੇ ਕਿ ਸਾਜੀ ਵਾਲੋ ਘਰ ਲੈ ਜਾਣਾ, ਸਾਜੀ ਵਾਲੋ ਅੰਮੀ ਵਾਲ ਭੇਜ ਦਿਓ, ਸਾਜੀ ਵਾਲੋ। ਮੈਂ ਤੇਰਾ ਉਸਤਾਦ ਹਾਂ, ਮੇਰੀ ਮਾਂ ਤੇਰੇ ਕੀ ਲੱਗੀ? ਕਿੰਨੀ ਕੁ ਵਾਰੀ ਤੂੰ ਉਹਦੇ ਘਰ ਚੀਜ਼ ਭੇਜੀ ਆਪਣੀ ਆਪਣੇ ਉਸਤਾਦ ਦੀ ਮਾਂ ਨੂੰ? ਅੱਜ ਤੱਕ 7 ਸਾਲਾਂ ਚ ਤੂੰ ਕੀ ਭੇਜਿਆ ਘਰ? ਕਿੱਥੇ ਤੁਰਿਆ ਫਿਰਦਾ ਤੂੰ? ਉਹ ਛਾਪਰ ਲਿਆ ਦਿਓ ਯਾਰ, ਫ੍ਰਿਜ ਚ ਉੱਤੇ ਰੱਖੇ ਮੈਂ ਗੋਸ਼ਤ ਦਿਓ, ਦੇ ਦਿਓ ਉਹ ਉਸਤਾਦ। ਨਹੀਂ ਜਿਹੜਾ ਉਸਤਾਦ ਹੁੰਦਾ ਉਹਦੀ ਮਾਂ ਕੀ ਹੁੰਦੀ ਹੈ? ਡਬਲ ਮਾਵਾ ਸਾਜੀ ਹਾਂ ਤੇ ਫਿਰ 7 ਸਾਲ ਚ ਕਦੀ ਇਹਨੇ ਪੁੱਛਿਆ ਵਾ ਕਿ ਸਾਜੀ ਮੈਂ ਅੰਮੀ ਆਸੇ ਚੀਜ਼ ਭੇਜਣ ਲੱਗਾ? ਨਹੀਂ ਉਸਤਾਦ ਸਾਜੀ ਈਦ ਆਈ ਮੈਂ ਅੰਮੀ ਆਸੇ ਕੋਈ ਚੀਜ਼, ਕਿੱਥੇ ਤੁਰਿਆ ਫਿਰਦਾ ਤੂੰ? ਉਸਤਾਦ ਜੀ ਉਹ ਇਹਨਾਂ ਦਾ ਗੋਸ਼ਤ ਫ੍ਰਿਜ ਚ ਲਾਜ਼ਮੀ ਲਿਆ ਕੇ ਰੱਖਿਆ ਮੈਂ, ਗੋਸ਼ਤ ਫ੍ਰਿਜ ਚ ਲਿਆ ਕੇ ਰੱਖਿਆ ਮੈਂ। ਨਾਲ ਹੀ ਝੂਠ ਬੋਲਣ ਲੱਗੇ। ਉਹ ਯਾਰ ਮੈਂ ਯਾਰ ਉਹ ਖਾ ਲੈਣ ਉਸਤਾਦ ਮੁਹਤਰਮ, ਉਹਨਾਂ ਤੋਂ ਚੰਗਾ ਸਾਰਿਆਂ ਦੇ ਛਾਪਰ ਪਏ ਹੋਏ ਤੇ ਨੇ। ਚਰਬੀ ਵਾਲੇ ਸਾਰੇ ਚਰਬੀ ਵਾਲੇ ਆ, ਸਾਰੇ ਚਰਬੀ ਵਾਲੇ, ਕਿਤੇ ਦੀ ਬੂਟੀ ਹੈਗੀ ਉਹ ਦੱਸ ਚਰਬੀ ਵਾਲੇ ਦਿਓ। ਤੇਰੇ 2 ਪਾਵੇ ਵੀ ਰੱਖੇ ਹੋਏ। ਫੋਨ ਮੇਰਾ ਫੜ ਕੇ ਨਹੀਂ। ਹੁਣ ਨਾ ਕੁਰਬਾਨੀ ਰਹਿ ਗਈ ਹੈ ਖਾਵੇ ਦੀ ਉਸਤਾਦ ਜੀ। ਨਹੀਂ ਦਿਖਾਵੇ ਦੀ ਨਹੀਂ, ਦਿਖਾਵੇ ਦੀ ਕਰਦੇ ਆ, ਰਹਿ ਨਹੀਂ ਗਈ। ਤੁਸੀਂ ਨਾ ਦਿਖਾਵੇ ਦੀ ਕਰੋ, ਨਾ ਦਿਖਾਵੇ ਦੀ ਲੇਕਿਨ ਭਾਈ ਫੈਸਲ ਕਹਿੰਦੇ ਭਾਈ ਮੈਂ ਨਾ ਦਿਖਾਵੇ ਦੀ ਕੀਤੀ ਹੈ। ਓਏ ਨਹੀਂ ਦਿਖਾਵੇ ਦੀ ਕੀ ਕੀਤੀ? ਉਹ ਨਹੀਂ ਮੈਂ ਦਿਖਾਵੇ ਦੀ ਨਹੀਂ ਕੀਤੀ। ਦਿਖਾਵੇ ਦੀ ਕਰਿਆ ਨਹੀਂ, ਕੁਰਬਾਨੀ ਹੁੰਦੀ ਹੈ, ਲੱਗ ਜਾਂਦੀ ਹੈ। ਸਾਜ ਬੜੀ ਵੱਡੀ ਗੱਲ ਆ ਤੁਸੀਂ ਕੀਤੀ ਕਿ ਦਿਖਾਵੇ ਦੀ ਕਰਦੇ ਕਰਦੇ ਹੁੰਦੀ ਨਹੀਂ, ਹਾਂ ਰਹਿ ਨਹੀਂ ਗਈ। ਹਾਂ ਬੜੀ ਸਹੀ ਬਾਤ ਹੈ। मेरे जो लिरिक्स हो के पीछे हो सकते हैं लेकिन मौक़िफ़ मेरा गलत नहीं हो बड़े सकता। बड़े लोग ਲੈ ਰੈਕਸੇਡਾ ਤੂੰ ਸਮੀਰ ਮਿੱਠਾ बड़े बड़े लोग ने साजी ਜਿਹੜੇ ਪਤਾ ਹੀ ਨਹੀਂ ਲੱਗਣ ਦਿੰਦੇ ਕਿ ਐਰਕੀ ਕੀ ਕੀਤਾ ਵਾ। ਕਾਰੋਬਾਰੀ ਲੈ ਕੇ ਬਾਰੀ ਉਹ ਵਿਚਾਰੇ ਮਾੜੇ ਮਸਕੀਨਾਂ ਚ ਵੰਡਾਂ ਦੇ। ਸਾਜੀ 995 ਕਿਲੋ ਦਾ ਬੱਕਰਾ ਵੇਖਿਆ ਜਿਹੜਾ ਕੰਪੀਟੀਸ਼ਨ ਦਿੱਤੇ ਆ ਪੂਰੇ ਪਾਕਿਸਤਾਨ ਦੇ ਵਿੱਚ। ਕਿੰਨੇ ਦਾ ਹੈ 50000 ਰੁਪਏ ਫਸਣਾ ਸੀ ਬੱਕਰਾ ਵਿਕਿਆ? 950 ਨਹੀਂ, ਉਹ ਪਾਲਿਆ ਉਹਨਾਂ ਨੇ ਪੂਰਾ ਸਾਲ ਅੱਛਾ ਕੁਰਬਾਨੀ ਵਾਸਤੇ ਨਹੀਂ ਗਾ? ਕੁਰਬਾਨੀ ਵਾਸਤੇ ਹੀ ਅੱਛਾ ਆਪ ਕਰਨਾ। ਆਪ ਕਰਨਾ ਸਾਜੀ। उस्ताद जी हिस्ट्री गवाह बा तरीक गवाह बा कि एडा वजनी बैठ बकरा नहीं हो सकता। ਓਏ ਓਏ 995 ਕਿਲੋ ਕਿੰਨੇ ਮਣ ਬਣਦੇ ਆ? किन्ने मन ਪਰ ਤੂੰ ਤੇ 20 ਮਣ। ਓਏ 20 ਮਣ 800 ਕਿਲੋ ਬਣਦਾ। एडा हुंदा 20 ਮਣ 800 ਕਿਲੋ ਠੀਕ ਹੈ ਜੀ। ਅੱਗੋਂ 23 ਮਣ 920 ਕਿਲੋ, ਚੂੜੀ ਮਨ ਲੱਗਦਾ 24 ਮਣ ਦਾ ਬੱਕਰਾ ਨਹੀਂ ਇਹਨਾਂ ਦਾ ਡਾਇਨਾਸੌਰ ਵੀ ਨਹੀਂ ਹੈਗਾ ਸਾਜੀ। ਮਣ ਕਿੰਨੇ ਚ ਹੁੰਦਾ 40 ਕਿਲੋ, 40 ਕਿਲੋ ਤੇ 2 ਮਣ 80 10 ਮਣ ਇੱਕ ਟਨ 400 ਕਿਲੋ, 20 ਮਣ 800 ਕਿਲੋ, ਉਹ ਕਿੱਥੇ ਜਾਣੇ ਮਣ ਉਹ ਲਾਲ ਮਿਰਚ ਉਹ ਲਾਲ ਮਿਰਚ ਕਿੰਨਾ ਸੀਗਾ? अच्छा भाई फैसल तो के बंदे ने झूठ बोल के तौबा नहीं करते सौंफ खाई जाते 950 ਕਿਲੋ ਦਾ ਬੱਕਰਾ ਨਾ ਹੋਵੇ। ਝੂਠ ਬੋਲ ਕੇ ਕੀ ਕਰਦੇ? एक तौबा नहीं करते सौंफ खाई जाते सुना चल जाए मुझे करा ਮੈਂ मैं ਕਿਹਾ कितने कर रहा ਇੱਕ ਟਨ ਚੋਂ 5 ਕਿਲੋ ਘੱਟ ਵਜ਼ਨ ਸਾਜੀ 995 ਕਿਲੋ 950 950 ਕਿਲੋ ਇੱਕ ਟਨ 23 ਚੋਂ 23 ਟਨ ਹੋ ਗਿਆ। ਨਹੀਂ 23 ਮਣ ਸੌਰੀ 23 ਮਣ ਨਹੀਂ ਆਹੋ 23 ਮਣ ਦਾ ਬੱਕਰਾ। ਨਹੀਂ ਨਹੀਂ ਸਾਜੀ ਮੇਰਾ ਤਾਂ 95 ਕਿਲੋ ਹੈ। ਇੰਨੀਆਂ ਗੱਲਾਂ ਸੁਣ ਕੇ ਇੰਨੀਆਂ ਗੱਲਾਂ ਸੁਣ ਕੇ ਜਵਾਬ 95 ਕਿਲੋ ਉਸਤਾਦ ਦੇਖੋ ਨਾ ਇੰਨੇ ਹਲਕਾ ਜਿਹਾ 900 ਘੱਟ ਕੀਤਾ ਤੇਰੇ ਗੋਡ ਦਾ ਸਾਈਡ ਫੈਟ ਹੋ ਗਿਆ ਭਾਈ। भाई मैंने डालता नाल ही ਕੱਲਾ 95 ਕਹਿਤਾ। 900 ਦਾ ਤੇ ਹੋ ਸਕਦਾ नहीं भी उस्ताद जी बड़े बड़े खूबसूरत बकरे सुभान अल्लाह बकरे देखे हैं केड़े ये पिट्टे एडे चौड़े सीने और रेट भी 12 लाख 16 लाख रेड़ा ने भी ऊपर हाई ਅੱਛਾ ਜੀ। आप 4 लाख का ਅਸੀਂ ਵੇਖਿਆ ਬਕਰਾ ਜਿਹਦਾ ਸ਼ੋਅ ਕਰਕੇ ਕੋਲਾ ਹਦਾਇਤ 3,80,000 ਬਹੁਤ ਬਗਾਨੀਆਂ ਗੱਲਾਂ ਕੀ ਕਰਨੀਆਂ ਆਪਣੀ ਦੱਸਣੀ ਚਾਹੀਦੀ ਕਿ ਤੁਸੀਂ ਆਪਣੇ ਘਰ ਸਾਡੇ ਬੱਕਰੇ ਤੇ ਛੁਰੀ ਨਹੀਂ ਸੀ ਚੱਲਣ ਦੀ ਸਰ ਹਾਂਜੀ ਕਿਉਂਕਿ ਪੱਥਰ ਦਾ ਲੈ ਆਏ ਸੀਗੇ ਜਿਹੜਾ ਬਾਹਰ ਡਿਸਪਲੇ ਵਾਲੇ ਲੋਕ ਨਹੀਂ ਧੌਣੀ ਐਡੀ ਮੋਟੀ ਸੀ ਉਸਤਾਦ ਜੀ ਉਹ ਪਹਿਲਵਾਨ ਨਹੀਂ ਹੁੰਦੇ ਜਿਹੜੇ ਐ ਧੌਣ ਵਾਲੇ ਅੱਛਾ ਉਸ ਟਾਈਮ ਫਿੱਟਿਆ ਪਿਆ ਸੀ। ਫਿੱਟਿਆ ਉਸਤਾਦ ਜੀ ਫਿਰ ਸੌੜ ਮੰਗਾਈ ਤਲਵਾਰ ਉਹਦੇ ਵੀ ਨਹੀਂ ਕੁਰਬਾਨੀ ਹੋਈ ਔਰ ਬੱਕਰਾ ਬੰਨਿਆ ਤੇ ਮਿਲੀਆਂ ਵਧਾਈਆਂ ਤੇ ਜਿੱਦਣ ਕੀਤਾ ਉਸਤਾਦ ਜੀ ਤਕਰੀਬਨ 7.5 ਮਣ ਰੇਟ ਉੱਥੇ ਕੀਤੀ ਓਏ ਹੋਏ ਉਸਤਾਦ ਜੀ ਬੱਕਰੇ ਨੇ ਖੁਦ ਕਿਹਾ ਜਦੋਂ ਬੱਕਰੇ ਉਹਨੇ- ਸਾਰੀਆਂ ਛੁਰੀਆਂ ਨਹੀਂ ਨਾ ਫਿਰੀਆਂ ਉਹ ਕਸਾਈ ਦੇ ਬਰਾਬਰ ਬੈਠ ਕੇ ਥੜੇ ਤੇ ਉਹਨੇ ਕਿਹਾ ਯਾਰ ਤਲਵਾਰ ਨੂੰ ਲੱਗ ਦੇ ਹਾਂ ਜੀ ਉਹਨੂੰ ਤੇ ਪਾਣੀ ਦੇ ਵਿੱਚ ਛੁਰੀਆਂ ਨਹੀਂ ਸੀ ਨਜ਼ਰ ਆਉਂਦੀਆਂ ਕਹਿੰਦਾ ਮੈਨੂੰ ਮਜ਼ੈਲ ਨਜ਼ਰ ਆਉਂਦੀ ਬੜਾ ਹੈਵੀ ਬੱਕਰਾ ਯਾਰ ਸਾਈ ਨੇ ਕਿਹਾ ਕਿ ਤਲਵਾਰ ਲਿਆਓ
ਉਹ ਬੱਕਰਾ ਕਹਿੰਦਾ ਪਹਿਲੇ ਪਾਣੀ ਲਾ ਕੇ ਵੇਖ ਲਓ ਯਾਰ। ਉਸਤਾਦ ਜੀ ਬੱਕਰੇ ਨੇ ਪੂਰੇ ਮਹੱਲੇ ਦੱਸਿਆ ਵੀ ਝੂਠੇ ਆਦਮੀ ਆਏ, ਕਹਿੰਦੇ ਸਾਰੇ ਝੂਠੇ, ਕਹਿੰਦਾ ਮੈਨੂੰ ਛੁਰੀਆਂ ਨਜ਼ਰ ਆਉਂਦੇ ਸੀ, ਇਹਨਾਂ ਤਲਵਾਰਾਂ ਮੰਗਾ ਲਈਆਂ, ਮੈਂ ਝੂਠੇ ਨਹੀਂ ਹੈ। ਆਓ ਇਹਨੂੰ ਕਹਿੰਦਾ ਭਾਈ ਜੋ ਮੈਨੂੰ ਨਜ਼ਰ ਆ ਰਿਹਾ ਸੀ ਉਹ ਲਿਆਓ। ਚਾਂਦ ਰਾਤ ਤੇ ਉਹਨੇ ਸਾਰਿਆਂ ਨੂੰ ਇੱਕ ਵਾਰੀ ਇਕੱਠੇ ਕਰਕੇ ਬੈਗ ਕੀਤਾ ਵੀ ਮੈਂ ਤੁਹਾਡੇ ਤੋਂ ਰਾਜ਼ੀ ਹਾਂ, ਤੁਸੀਂ ਬੜੀ ਸੇਵਾ ਕੀਤੀ, ਐ ਮੇਰੀ ਕੁਰਬਾਨੀ ਉਸਤਾਦ ਜੀ ਓਕੇ ਹੋ ਗਈ ਸੀ ਇੱਥੇ। ਉਹਨੇ ਨਹੀਂ, ਉਹਨੇ ਆਪ ਇਨਸਾਫ ਕੀਤਾ। ਲੇਕਿਨ ਯਾਰ ਜਿਹੜਾ ਮਾਸ਼ਾਅੱਲਾ ਮੈਂ ਉਸਤਾਦ ਜੀ ਵਾਲਾ ਕੀਤਾ ਨਾ, ਉਹ ਕਸਾਈ ਆ ਕੇ ਮਨਾ ਕਰ ਗਿਆ, ਕਹਿੰਦੇ ਯਾਰ ਮੇਰੇ ਕੋਲ ਨਹੀਂ ਹੋਣਾ। ਹਾਂ ਉਹ ਨਾੜੀ ਸੀ ਨਾ, ਘਬਰਾ ਗਿਆ ਸੀ। ਉਹਨੂੰ ਪਤਾ ਸੀ ਚੋਰੀ ਦਾ ਬਿਲਕੁਲ ਨਹੀਂ ਹੋਣਾ, ਸਿੱਧੀ FIR। ਉਸਤਾਦ ਜੀ ਉਹ ਪਿਛਲੇ ਸਾਲ ਮਿੱਠਾ ਜੀ ਕੁਰਬਾਨੀ ਜਿਹੜਾ ਕਸਾਈਆਂ ਦਾ ਨਾ, ਉਹ ਕੀ ਆਂਦਾ ਵਾ ਮੰਡੀ ਨਹੀਂ ਕਸਾਈਆਂ ਦਾ ਜਿਹੜਾ ਗਰੁੱਪ ਦਾ? ਨਹੀਂ ਗਰੁੱਪ ਝੁਰਮਟ ਤੇ ਰੂਜ ਆਂਦਾ ਹੈ, ਸਵਾਲ ਜਿੱਥੇ ਰੂਹ ਤੇ ਰੋਜ਼ ਦੇ ਕਸਾਈਆਂ ਦੇ ਰੂਜ ਆਇਆ ਹੋਇਆ, ਕਸਾਈ ਮਿਲਣ ਹੀ ਨਹੀਂ ਦੇ, ਤੇ ਜਿਹੜਾ ਮਿਲ ਰਿਹਾ ਮਹਿੰਗੇ ਤੋਂ ਮਹਿੰਗਾ। ਮੇਰੇ ਦੋਸਤ ਹੈਗੇ ਨੇ ਵਸੀਮ ਭਾਈ, ਮੈਨੂੰ ਕਹਿੰਦੇ ਯਾਰ ਫੈਸਲ कसाई का रेंज नहीं हो रहा यार, पहले दिन ही करना है हमने। मैं क्या भाई तो कसाई का रेंज देखता हूँ मैं। रात उस्ताद जी 11 बजे तक ਅਸੀਂ कसाई ਲੱਭਦੇ ਰਹੇ, ਨਹੀਂ ਕਿਸੇ को टाइम नहीं, को पहले दिन का टाइम को दूसरे दिन का। मेरा अल्लाह जानदा उस्ताद जी, मैं ईद की नमाज पढ़ के बाहर आया ਤੇ ਦੋ ਕਰੈਕਟਰ ਮੁੱਢੀ ਇੱਕ ਨੇ ਇੱਧਰ ਰੱਖੀ ਹੋਈ ਤੇ ਦੂਸਰੇ ਨੇ ਉਹ ਫੜਿਆ ਹੋਇਆ ਹੈ। ਭੁਗਤਾ ਨਹੀਂ ਉਹ ਛੁਰੀਆਂ ਛਾਪਰ ਛਾਪਰ ਫੜਿਆ ਹੋਇਆ ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਮੈਂ ਪੈਸੇ ਦੇਣ ਡਿਆ ਸਾਰਿਆਂ ਨੂੰ, ਤੇ ਮੈਂ ਕਿਹਾ ਕਹਿੰਦਾ ਭਾਈ ਅਸੀਂ ਕਸਾਈ ਹੈਗੇ ਯਾਰ ਸਾਡੀ। ਨਹੀਂ ਯਾਰ ਕੋਈ ਨਹੀਂ, ਸਾਨੂੰ ਗਾਲ ਨਹੀਂ ਕਰ ਰਿਹਾ। ਮੈਂ ਕਿਹਾ ਯਾਰ ਕਸਾਈਆਂ ਦਾ ਤੇ ਗਾਲ ਪਿਆ ਵਾ, ਤੁਹਾਨੂੰ ਕਿਉਂ ਨਹੀਂ ਬੋਕੀ ਕਰ, ਹੁਣ ਕਰ ਲਓ ਕਿ ਵਹਿੜਾ। ਕਹਿੰਦਾ ਯਾਰ ਮਿਹਰਬਾਨੀ ਜੀ ਮੈਨੂੰ। ਉਸਤਾਦ ਜੀ ਮੈਂ ਉਹਨਾਂ ਨੂੰ 9 ਵਜੇ ਨਾਲ ਉਹਦੇ ਘਰ ਭੇਜਤਾ, ਉਹ ਦੋ ਕਸਾਈਆਂ ਨੂੰ, ਕਸਮ ਵਾਲੀ ਗੱਲ ਜੇ ਸੱਚਾ ਬਾਤ ਹੈ। ਰਾਤੀ 11 ਵਜੇ ਨਾਲ ਵਹਿੜਾ ਬਣਾ ਕੰਪਲੀਟ ਕੀਤਾ। तेरह घंटे जी। तो मैं वसीम भाई को कह रहा यार भाई गोश्त कितने बजे तक, 3 बजे तक गोश्त आ जाए मेरे पास। कहता यार नहीं अभी तो वो खाल उतार रहे हैं। मैं ये खाल उतार रहे ਹੁੰਦੇ ਆ ਨਾ उस्ताद जी ਹੁੰਦੇ ਸਲੋ ਕਸਾਈ ਵੀ ਹੁੰਦੇ, फिर उस्ताद ने ਬੜੀ ਬਹੁਤ ਤੇਜ਼ ਹੁੰਦੇ। ਓਏ ਬੱਕਰਾ ਇਸ ਕਿਸਮ ਦਾ ਕਿ ਉਸਤਾਦ ਜੀ ਅੱਧੇ ਘੰਟੇ ਚ ਪਹੁੰਚਦਾ। ਹਾਂਜੀ ਉਹ ਦੋ ਤੋਂ ਤਿੰਨ ਜਣੇ ਹੁੰਦੇ ਆ। ਅੱਛਾ ਕਈ ਏਦਾਂ ਵੀ ਕਰਦੇ, ਉਧਰ ਛੁਰੀ ਫੇਰੀ ਹੈ, ਮੁੰਡੇ ਉੱਥੇ ਲਾਏ ਨੇ, ਆਪ ਅੱਗੇ ਨਿਕਲ ਕੇ ਛੁਰੀ ਫੇਰ ਕੇ ਬੁੱਕ ਕਰਤਾ ਉਹਨਾਂ ਨੂੰ, ਕਿਉਂ ਕੋਈ ਹੋਰ ਨਾ ਕਸਾਈ ਬੁਲਾ ਲੈਣ। ਇੰਜ ਕਰਦਾ ਮੇਰੇ ਮੇਰੇ ਚਾਚਾ ਚਾਚਾ ਜੀ ਜੀ ਬਣ ਕੇ ਕਰਦੇ ਹੁੰਦੇ ਸੀ ਉਸਤਾਦ ਜੀ। ਹਾਂਜੀ। ਪੱਟੀ ਬਣ ਕੇ ਬੱਕਰੇ ਦੇ? ਬੱਕਰੇ ਦੇ ਆਪਣੇ ਇਹਦੀ ਗਾਹਕਾਂ ਦੇ ਗਲਤੀ ਬੜੀ ਕਰਦੇ ਸੀ ਉਹ। ਨਹੀਂ ਕਾਤੋਂ ਅੱਖਾਂ ਤੇ ਪੱਟੀ ਬਣ ਕੇ ਕਾਤੋਂ ਐਕਸਪੀਰੀਅੰਸ ਦਾ ਤਜਰਬਾ ਸੀਗਾ। ਇੱਕ ਵਾਰੀ ਉਹ ਕੀਤਾ ਸੀ ਉਸਤਾਦ ਜੀ, ਪੂਛਲ ਵਾਲੇ ਬੰਦੇ ਉਹ ਕਰਕੇ ਛਿੱਤਰ ਖਾਣੇ ਫੇਰ ਹਟ ਗਏ ਸੀ। ਔਰ ਪੁੱਛ ਲਾ ਕੇ ਲਾਓ ਸਿਰੀ ਤੇ ਰੱਖੋ। ਕਿਹਦਾ ਹੁੰਦਾ ਵਾ ਅੱਛਾ ਉਹ ਸਟੰਟਮੈਨ ਟੈਪ ਹੋਣਾ ਆਹੋ ਕਿ ਯਾਰ ਮੈਂ ਦੇਖਾ ਜਿੱਦਾਂ ਲੋਕੀ ਅਕਸਰ ਉਹ ਸ਼ੋਆਂ ਦੇ ਵਿੱਚ ਅੱਖਾਂ ਤੇ ਪੱਟੀ ਬੰਨ ਕੇ ਤਲਵਾਰ ਦੇ ਨਾਲ ਐਟਮਾ ਉਹ ਸਾਹਮਣੇ ਦੇ ਉੱਤੇ ਸੇਬ ਰੱਖ ਕੇ ਇਹ ਬਾਤ ਉਹ ਟੈਪ ਆਪਣੀ ਉਹਨੂੰ ਜ਼ਰਾ ਆਪਣਾ ਰਗਬਾਜ਼ੀ ਕਰ ਰਾਜਨ ਮੋਰ ਬਣਿਆ ਹੋਣਾ ਨਾ। ਇਹ ਸੱਚਾ ਵਾਕਿਆ ਸੱਚੀ ਉਸਤਾਦ ਜੀ। 8-10 ਮਣ ਦਾ ਕਟਾ ਸੀ, ਕਟਾ ਮਾਮੂ ਜੀ ਨੇ ਗਰਦਨ ਘੁਮਾ ਕੇ ਨਾ ਕੱਲਿਆਂ ਸੁੱਟਦਾ ਸੀ। ਓਏ ਅੱਛਾ ਮੇਰੀ ਗੱਲ ਸੁਣ, ਜਿਹੜੀ ਇਹ ਟੈਕਨੀਕ ਹੁੰਦੀ ਨਾ, ਇਹ ਚ ਜਾਨ ਦਾ ਰੌਲਾ ਨਹੀਂ ਹੁੰਦਾ, ਹਾਂਜੀ ਇਹ ਉਹਨੂੰ ਵਾਲੇ ਤਾਂ ਦਾ ਪਾਉਣਾ, ਉਹ ਆਪੇ ਵਿਚਾਰਾ ਇੰਜ ਕਰਕੇ ਆਪਣੇ ਵੱਲੋਂ। ਹਾਂਜੀ। ਹੁਣ ਮੈਂ ਤੇਰੀ ਬਾਹ ਮਰੋੜਾ, ਤੂੰ ਆਪੇ ਘੁੰਮ ਜਾਣਾ, ਤੇ ਮੈਂ ਕਹਾਂ ਮੈਂ 3 ਮਣ ਦਾ ਬੰਦਾ ਘੁਮਾਤਾ ਬਾਹ ਤੋਂ, ਉਹ ਮੈਂ ਇੰਜ ਕੀਤਾ, ਤੂੰ ਆਪੇ ਦਰਦਰਾਂ ਤੋਂ ਆਪੇ ਘੁੰਮ ਜਾਣਾ। ਨਹੀਂ ਟੈਕਨੀਕ ਵੀ ਹੁੰਦੀ ਹੈ ਨਾ। ਆ ਉਹੀ ਟੈਕਨੀਕ ਉਹੀ ਹੈ ਨਾ। ਟੈਕਨੀਕ ਵੀ ਕੋਈ ਜਾਨ ਵੀ ਚਾਹੀਦੀ ਹੈ। ਘੁਮਾਇਆ ਵਾ 8 ਬਾਜ਼ੀਆਂ ਇੰਜ ਕਰਨ ਕੋਲ ਓਏ ਬਾਹੂਬਲੀ ਚ ਵੇਖਿਆ ਉਹਨੇ ਜਿਹੜਾ ਅੱਗੋਂ ਸਿੰਘ ਫੜ ਕੇ ਉਹਨੇ ਪੂਰਾ ਸੰਡਾ ਰੋਕਿਆ। ਉਹੀ ਮਾਮੂ ਟੈਪ ਵਿੱਚ ਹੋਇਆ। ਮਾਮੂ ਟੈਪ। ਹਾਂਜੀ। ਅੱਛਾ ਤੇਰਾ ਮਾਮੂ ਟੈਪ ਉਸਤਾਦ ਸਿੰਘ ਦੇ ਲਾਗੇ ਸਹੀ ਨਾੜ ਹੁੰਦੀ ਉਹਨੂੰ ਨੱਪਦੇ ਆ, ਇੱਥੇ ਨਾੜ ਹੁੰਦੀ ਆ ਉਹ ਐ ਵੀ ਡਿੱਗ ਜਾਂਦਾ। ਹਾਂ ਔਰ ਮੇਰੇ ਮਾਮੂ ਨੂੰ ਸੱਚੀ ਤਕਰੀਬਨ ਸਾਲ ਪਹਿਲੇ ਨਾੜ ਲੱਭੇ ਹੀ ਨਾ। ਉਹਨੇ ਆਪ ਕਹਿੰਦੇ ਭਾਈ ਇੱਥੇ ਆ ਕੇ ਕੱਟੇ ਨੇ। ਉਸਤਾਦ ਜੀ ਆਹ ਤੇ ਆਹ ਗੱਲ ਕਰਦਾ ਨਾ ਆਪਣੇ ਚਾਚੇ ਮਾਮੇ ਦੀ, ਉਹ ਤੇ ਝੂਠ ਹੈ ਤੇਰਾ। ਤੇ ਸ਼ਦਾਦ ਜਿਹੜਾ ਛੋਟਾ ਉਸਤਾਦ ਜੀ ਉਹਨੇ ਮਸਜਿਦ ਜੋ ਵੜਾ ਅੱਜ ਕਰਕੇ ਲਾਇਆ, ਮੋਢਿਆਂ ਤੇ ਰੱਖਿਆ ਤੇ ਆ ਕੇ ਉਸਤਾਦ ਜੀ ਦਾ ਔਰ ਝੂਠ ਦੱਸਣ ਦੇ ਬਲਕਿ ਉਹ ਉਦਾਂ ਹੀ ਨਾ ਬੈੜਾ ਤੇ ਪਾਇਆ ਤੇ ਮੈਂ ਜਿੱਥੇ ਚਲਾ ਗਿਆ ਸੀ ਬੈੜਾ ਹੀ ਫੜ ਕੇ ਨਾਈਟ ਨਹੀਂ ਝੂਠ ਹੈ ਸਾਰਾ ਉਸਤਾਦ ਜੀ। ਓਏ ਤੈਨੂੰ ਮੈਂ ਜਾਨ ਦਿਖਾਵਾਂ ਮੇਰੇ ਭਰਾ। ਮਫਰਲ ਬਣਾ ਲਿਆ ਉਹਨੇ ਬੈਠੇ ਦਾ। ਸਾਫਾ ਜਿਹਾ ਬਣਾ ਲਿਆ ਉਹਨਾਂ ਦਾ। ਨਹੀਂ ਇਹ ਗਲਤ ਗੱਲ ਕਰ ਰਹੇ ਨੇ। ਮੰਡੀ 'ਚ ਜਦੋਂ ਉਹਨਾਂ ਨੇ ਗੱਡੀ ਤੇ ਬੱਕਰਾ ਚੜਾਇਆ ਨਾ, ਤੇ ਸ਼ਜਾਦ ਗੱਡੀ ਉਹ ਮੋਢਿਆਂ ਤੇ ਚੁੱਕ ਕੇ ਆ ਗਿਆ ਸੀ। ਸਾਡੀ ਕਸਮ ਗੂਗਲ ਚ ਪਾਉਂਦਾ ਮੇਰਾ ਦਿਮਾਗ ਬੈੜਾ ਸਾਜੀ ਮੋਢੇ ਸਵੇਰ ਧੌਣ ਵੜ ਗਿਆ ਸੀਗਾ, ਉਹਦਾ ਮੈਚ ਵੀ ਰਹੀ ਉਹਨੇ ਬੜੇ ਸੋਹਣੀ ਆ। ਯਾਰ ਮੇਰੇ ਚਾਚੇ ਨੇ
ਝੂਠ ਦੱਸ ਰਹੇ, ਬਲਕਿ ਇੱਕ ਸਾਈਡ ਤੋਂ ਸ਼ਰਾਬ ਨੇ ਮੰਡੀ ਚੁੱਕੀ ਹੈ ਤੇ ਦੂਜੀ ਸਾਈਡ ਸਹੇਲੀਆਂ ਤਾਂ ਪੈ ਵੱਡੀ ਕਰ ਲੈ ਯਾਰ ਇਹਨੇ ਕੀ ਹੋ ਗਿਆ ਯਾਰ? ਆਪਣਾ ਬੱਚਾ ਖੋਲ ਕੇ ਬਾਕੀ ਬੰਦ ਤੇ ਮੰਡੀ ਚੋਂ ਕੇ ਆਪਣੇ ਘਰ ਹਟਾਈਏ ਨਾਲ ਘਾਟੇ ਕੇ ਬਾਕੀ ਉੱਥੇ ਰੱਖ ਅੱਜ ਇੱਥੇ ਤੱਕ ਕਿ ਰੱਸਾ ਟੱਪ ਖੇੜੇ ਤੇ ਰਹੇ ਬੈਠਾ ਐਂ ਕਰਕੇ ਐਂ ਪਹਿਲਾਂ ਤੋਂ ਉਹਨੂੰ ਯਾਰ ਤੇ ਬਕਵਾਸ ਹੀ ਯਾਰ ਇਹ ਤਾਂ ਗਾਲ ਕਰਨ ਦੇ ਸ਼ੁਰੂ ਕਿਨੇ ਕੀਤੀ? ਯਾਰ ਤਿੰਨ ਬਹਿੜੇ ਉੱਥੋਂ ਮੰਡੀ ਚੋਂ ਚੁੱਕੇ ਨਹੀਂ ਸ਼ਿਜਾਦ ਨੇ ਆ ਲਿਆ ਟੁੱਕਰ ਕੇ ਯਾਰ ਉਹਨੇ ਬੱਕਰਾ ਯਾਰ ਮੇਰੇ ਸਾਹਮਣੇ ਦੀ ਗੱਲ ਉਹਨੇ ਇੰਜ ਕਰਕੇ ਬੱਕਰਾ ਚੁੱਕਿਆ। ਬੱਕਰਾ ਨਾਲੇ ਵਹਿੜਾ ਕਹਿੰਦੇ ਹੋ। ਨਹੀਂ ਬੱਕਰਾ ਕਿਹਾ ਬੈੜਾ ਕਦੋਂ ਕਿਹਾ ਬੈੜਾ ਉਹ ਬਹਿਣਾ ਗਿਆ ਭਾਜੀ ਤੁਸੀਂ ਪਹਿਲੇ ਯਾਰ ਇੰਨਾ ਪਸੀਨਾ ਆ ਪੈਸੇਦਾਰ ਨੂੰ ਉਹਨੇ ਬੱਕਰੇ ਨੇ ਮੂੰਹ ਸਾਫ ਕਰਕੇ ਰਾਤਾ। ਯਾਰ ਦੇਖੋ 295 ਕਿਲੋ ਤੋਂ ਕੱਲਾ 95 ਕਿਲੋ ਬਹਿੜੇ ਤੋਂ ਸਿੱਧਾ ਬੱਕਰੇ ਤੇ ਇਹਨੇ ਚੂਚੇ ਤੇ ਆਣਾ ਵਾ ਹਾਂਜੀ। ਗਲੀ ਚ ਆ ਕੇ ਯਾਰ ਉਸਤਾਦ ਮੇਰਾ ਇੱਕ ਸਵਾਲ ਆ, ਸੌਰੀ ਭਾਨ, ਜਦੋਂ ਤੁਹਾਨੂੰ ਅੱਲਾ ਸਿੱਧੇ ਸਿੱਧੇ ਤਰੀਕੇ ਨਾਲ ਇੱਜ਼ਤ ਦੇਣੇ, ਤੁਸੀਂ ਵਿੱਚ ਕਿਉਂ ਝੂਠ ਬੋਲਦੇ ਕਿਉਂ ਬੋਲਦੇ? ਯਾਰ ਮੇਰੇ ਸਾਹਮਣੇ ਉਹਨੇ ਬੱਕਰਾ 900 ਚੁੱਕਿਆ। ਆ ਲੰਮੇ ਛੱਤ ਤੋਂ ਛਾਲ ਮਾਰਦੀ ਵੇਲੇ ਲੰਘ ਜਾਂਦੇ ਪੈਰਾਂ 'ਚ। ਇਹਨਾਂ ਨੇ ਜਦੋਂ ਇੱਥੇ ਕਰਕੇ ਬੈੜਾ ਚੁੱਕੇ ਨਾ ਤੇ ਲੋਕੀ ਹੈਰਾਨ ਪਰੇਸ਼ਾਨ ਆ ਗਏ। ਬਾਅਦ ਚ ਲੱਗਾ ਸੀ ਬੈੜੇ ਦੇ ਇੱਥੇ ਚੱਕ ਭਰਿਆ ਹੋਇਆ ਸੀਗਾ, ਅੱਛਾ ਬੈੜੇ ਨੂੰ ਛਡਾਇਆ ਨੇ ਲੋਕਾਂ ਨੇ। ਮਾਫੀ ਦੇ ਦਿਓ ਭਾਜੀ, ਕੀ ਹੋ ਗਿਆ ਏਦਾਂ ਉਹ ਥੋੜੀ? ਯਾਰ ਬੱਕਰੇ ਦੀ ਗੱਲ ਕੀਤੀ ਭਰਾਵਾ, ਤੁਸੀਂ repeat ਬਹਿਣੇ ਦੀ ਕਰਕੇ ਕੀਤੀ, ਦੇਖ ਪਿੱਛੇ ਲੈ। ਕਰਕੇ ਦੇਖ ਲਈਏ। ਪਿੱਛੇ ਕਰਕੇ ਦੇਖ ਲੈ, ਬੱਕਰੇ ਦੀ ਗੱਲ ਕੀਤੀ ਆ। ਬੱਕਰਾ ਉਹਨੇ ਉਥੋਂ ਉਹ ਚਿੰਗ ਤੋਂ ਲਾ ਕੇ ਆ ਦੇ ਯਾਰ ਬੈਠ ਬੱਕਰੇ ਨੇ ਨਾ ਚਾਰੇ ਲੱਤਾਂ ਨਾਲ ਸੋਟੀ ਫੜੀ ਹੈ ਤੇ ਸਿਆਦ ਮੋਢੇ ਤੇ ਰੱਖਿਆ। ਚਲੋ ਯਾਰ ਨਾਮ ਨੂੰ ਭਰਾ। ਨਹੀਂ ਨਹੀਂ ਉਸਤਾਦ ਜੀ, ਅੱਛਾ ਹੁਣ ਭਾਜੀ ਆਏ ਨੇ, ਜਿਹੜਾ ਉਹ ਜਿਹੜੇ ਵੇਲਾ ਕਰਦੇ ਹੁੰਦੇ ਉਹਨੂੰ ਨਾ ਮੇਰੇ ਮਾਮੂ ਨੇ ਕਿਹਾ ਯਾਰ ਉਹ ਜਿਹੜੇ ਵੇਲਾ ਕਰਕੇ ਨਾ ਲੈ ਜਾ ਆਪਣਾ ਰਕਸ਼ੇ ਤੇ ਰੱਖ ਕੇ, ਤੇ ਮੈਂ ਉਹਦੇ ਅੰਦਰੋਂ ਛੁਰੀਆਂ ਧੋ ਲਿਆ। ਇੰਜ ਕਰਕੇ ਮਾਮੂ ਛੁਰੀਆਂ ਧੋਣ ਗਏ ਤੇ ਬਾਹਰ ਆਏ ਤੇ ਉਹਦੀ ਇੱਕ ਸਾਈਡ ਤੇ ਪਾਵੇ ਹੈ ਨਹੀਂ ਬੱਕਰੇ ਦੇ, ਹੈ ਉਹ ਨਾਲ ਪਾਵੇ ਲਾ ਕੇ ਲੈ ਗਿਆ, ਝੁਰ ਹੋ ਗਿਆ। ਫੜ ਲਈ ਮੈਂ ਬਰੀਕੀ ਉਸਤਾਦ ਜੀ, ਗੇਮ ਮਾਮੇ ਨੇ ਹੀ ਪਾਈ ਸੀਗਾ, ਨਾਮ ਉਹਦਾ ਨਾਮ ਤਾਂ ਓਏ ਤੂੰ ਇਨਵੈਸਟੀਗੇਟ ਹੀ ਨਹੀਂ ਕੀਤਾ ਯਾਰ। ਚੂਰੀ ਪਹਿਲੇ ਨਹੀਂ ਸੀ ਧੋ ਸਕਦਾ, ਉਹ ਟਾਈਮ ਧੋਣੀ। ਮਾਮੇ ਨੇ ਅਗਰ ਪਾਵੇ ਖਾਣਾ ਨੂੰ ਘਰ ਬਣਾਵੇ, ਉਹਨੇ ਕਿਹੜਾ ਠੱਪੇ ਲਾਉਣਾ ਬਣਾਉਣਾ ਸੀ ਪਾਵੇ ਨਾਲ। ਨਹੀਂ ਨਹੀਂ ਲੇਕਿਨ ਇਹ ਗੱਲ ਹੈ ਕਿ ਕੋਚੜੀ ਇਕੱਠੀ ਕਰਨ ਵਾਲੇ ਕੋਲ ਹੁੰਦੀਆਂ ਹੀ ਨਹੀਂ ਏਡੀਆਂ ਤੇਜ਼ ਚੀਜ਼ਾਂ ਕਿ ਉਹ ਪਾਵੇ ਹੀ ਲਈ ਬੁਕਤਾ ਚਾਹੀਦਾ, ਉਹਦੀ ਆਵਾਜ਼ ਆ ਜਾਂਦੀ ਟਕ ਟਕ ਦੀ। ਸਾਜੀ ਨਾਲ ਇੱਕ ਗੱਲ, ਇੱਕ ਪੂਰੇ ਆਪਣੇ ਪੈਸੇ ਜਿਹੜੇ ਮੰਗਦੇ ਨੇ ਉਹ ਲੈਂਦੇ ਨੇ ਤੇ ਫਿਰ ਇਹਨਾਂ ਦਾ ਚੀਜ਼ਾਂ ਬਣਦੀਆਂ। ਯਾਰ ਇਹ ਪੂਰੇ ਪਾਕਿਸਤਾਨ 'ਚ ਇਹੀ ਰੌਲਾ, ਤੁਹਾਡਾ ਕਦਮ ਕਦਮ ਤੇ ਇਹੀ ਰੌਲਾ ਵਾ। ਤੁਸੀਂ ਪੈਟਰੋਲ ਪਵਾਉਣ ਜਾਂਦੇ ਜਿੱਥੇ ਤੁਸੀਂ ਕਹਿੰਦੇ ਹੋ ਚੈੱਕ ਮੀਟਰ ਜ਼ੀਰੋ ਚੈੱਕ ਕਰ ਲਈ, ਪਹਿਲੇ ਦੇਖ ਲਈ, ਤੁਹਾਨੂੰ ਉੱਥੇ ਇਤਬਾਰ ਹੈ ਨਹੀਂ। ਕਸਾਈ ਤੁਸੀਂ ਲਿਆਉਂਦੇ ਜੇ ਤੁਸੀਂ ਮੁੰਡੇ ਨੂੰ ਕਹਿੰਦੇ ਉਹਦਾ ਧਿਆਨ ਰੱਖੀ, ਗੋਸ਼ਤ ਨਾ ਥੈਲੇ 'ਚ ਪਾ ਲੈ। ਤੇ ਜ਼ਿੰਦਗੀ ਹੋਈ ਕਿ ਭਈ ਹਿਸਾਬ ਤੇ ਲਾਓ ਕਿ ਤੁਸੀਂ ਜੀਣ ਕਿਦਾਂ ਦੇ ਇਸ ਮੁਲਕ 'ਚ। ਕਦਮ ਕਦਮ ਤੇ ਤੁਸੀਂ, ਤੁਹਾਨੂੰ ਇਤਬਾਰ ਨਹੀਂ, ਕਿਸੇ ਚੀਜ਼ ਤੇ ਤੁਹਾਨੂੰ ਇਤਬਾਰ ਨਹੀਂ ਹੈਗਾ। ਆਪੇ ਗੱਲ ਛੇੜ ਲਈ ਆ, ਮਾਸ਼ਰਤੀ ਪਹਿਲੂ ਉਜਾਗਰ ਕਰਨਾ ਚਾਹੁੰਦਾ ਸੀ ਮੈਂ ਤੁਹਾਡੇ ਚੈਨਲ ਦੇ ਤਸੱਵਰ ਨਾਲ। ਚਲੋ ਇਹ ਵੀ ਗੱਲ ਫੈਲ ਜੇਗੀ। ਵਾਹ ਵਾਹ। ਆਮ ਰੂਟੀਨ ਦੇ ਵਿੱਚ ਜਿਹੜਾ ਲੀਟਰ ਦਾ ਪੈਟ ਵਾ 6 ਬੋਤਲਾਂ ਦਾ 280 ਦਾ ਨਿਕਲਿਆ, ਨਾਲ ਹੀ ਦਾ ਹੀ 290 ਦਾ ਕਰਤਾ ਹੋ ਗਿਆ। ਇਹ ਮਾਸ਼ਰਤੀ ਪਹਿਲੂ ਹੈ, ਇਹਨੂੰ ਉਜਾਗਰ ਕਰਨਾ ਚਾਹੀਦਾ ਵਾ ਯਾਰ। ਚੱਕੀ ਤੇ ਚੱਲ ਕਣਕ ਲੈ ਕੇ ਤੇ ਤੁਸੀਂ 3 ਘੰਟੇ ਡਿਊਟੀ ਦੇ ਰਹੇ ਹੋ, ਨਜ਼ਾਰਾ ਇੱਕ ਤੇ ਗੇੜਾ ਨਾ ਦੇ ਦੇਵੇ, ਮੇਰੀ ਕਣਕ ਸਾਈਡ ਤੇ ਕਰ ਲਵੇ, ਮੇਰੀ ਦੇਸੀ ਕਣਕ ਆ। ਉੱਥੇ ਤੁਹਾਡਾ ਇਹ ਰੌਲਾ। ਕਾਰਡ ਨਾ ਕੱਟੀ ਪੈਸੇ ਲਈ। ਮੈਂ ਕਹਿੰਦਾ ਤੁਹਾਡਾ ਹਰ ਜਗ੍ਹਾ ਤੇ, ਤੁਸੀਂ ਇਸ ਮੁਲਕ 'ਚ ਕਿਤੇ ਵੀ ਤੁਸੀਂ ਇਹ ਨਹੀਂ ਕਰ ਸਕਦੇ ਕਿ ਨਹੀਂ ਯਾਰ ਇੰਜ ਨਹੀਂ ਹੋ ਸਕਦਾ। ਇਹ ਮੈਂ ਸੋਚ ਵੀ ਨਹੀਂ ਸਕਦਾ ਕਿ ਇੰਜ ਹੋ ਜਾਏਗਾ ਮੇਰੇ ਨਾਲ, ਕਿ ਮੇਰੀ ਚੀਜ਼। ਉਹ ਦੇਖੋ ਦੂਜੇ ਮੁਲਕਾਂ 'ਚ, ਇਸਲਾਮੀ ਮੁਲਕਾਂ 'ਚ ਕੁਰਬਾਨੀ ਹੁੰਦੀ ਹੈ, ਸਾਊਦੀ ਅਰਬ ਇੱਧਰ ਉੱਧਰ, ਉਹ ਪੁੱਛਦੇ ਨਹੀਂ ਤੁਸੀਂ ਬੱਕਰਾ, ਲੇਕਿਨ ਉਹ ਦੇਣਾ ਗੋਸ਼ਤ ਤੁਹਾਡੇ ਘਰ ਆ ਜਾਣਾ। ਸਤਾਈ ਦੀ ਇੱਕ ਬੋਟੀ ਇੱਧਰ ਉੱਧਰ ਨਹੀਂ ਹੁੰਦੀ। ਨਹੀਂ ਹੁੰਦੀ। ਮੁਦੱਸਰ ਨੇ ਖੁਦ ਦੱਸਿਆ, ਮੁਦੱਸਰ ਤੂੰ ਨੇ ਜ਼ਿੰਦਗੀ 'ਚ ਕਦੀ ਨਹੀਂ ਗਿਆ ਤੂੰ ਕਿਤੇ ਕਿਤੇ। ਅੱਜ ਗਿਆ ਮੈਂ ਸੋਦੀ ਰੋ ਗਿਆ ਵਾ। ਭਲਾ ਕਦੋਂ ਦਾ ਗਿਆ? ਜਦੋਂ ਇੱਕ ਮਿੰਟ, ਮੇਰੇ ਦਾਦਾ ਬੂ ਦਿੰਦੇ ਰਹੇ ਕੁਰਬਾਨੀ ਉਸੇ ਸਾਜੀ ਹੱਥ ਓਏ ਕਰਕੇ। ਸਾਊਦੀ ਅਰਬ ਕਿੱਧਰ ਆ? ਮੈਨੂੰ ਸਿਰਫ ਇੰਨਾ ਦੱਸ ਦੇ। ਯਾਰ ਮੈਂ ਕਿੱਥੇ ਗਿਆ ਗਿਆ, ਉਦੋਂ ਗਿਆ ਬਹੁਤ ਛੋਟਾ, 20 ਸਾਲ 25 ਸਾਲ ਪੁਰਾਣੀ ਗੱਲ ਕਰ ਰਿਹਾ। ਉਹ ਉਸਤਾਦ ਜੀ 10 ਸਾਲ ਦਾ ਸੀ ਮੈਂ। ਕਿੰਨਾ ਕੁ ਛੋਟਾ ਸੀਗਾ ਦੱਸੋ? 20-25 ਸਾਲ ਜਦੋਂ ਹਾਈ ਤੇ ਗਿਆ। ਮੈਂ ਕਿੰਨਾ ਗਿਆ? 20-25 ਸਾਲ ਪੁਰਾਣਾ ਗਿਆ। ਅੱਜ ਉਹੀ ਗੱਲ ਕਹੀ। ਉਸਤਾਦ ਜੀ ਮੈਨੂੰ ਮੁਦੱਸਰ ਯਾਦ ਆ ਉਦੋਂ ਜਿੱਧਰ ਹੁਣ ਚੱਕ ਜ਼ਮੀਨ ਅਸਮਾਨ ਦਾ ਫਰਕ ਪੈ ਗਿਆ ਵਾ। ਨੇ ਚੁੱਪ ਕਰਿਓ। ਅੱਜ ਵੀ ਮੈਂ ਤੈਨੂੰ ਕਹਿ ਰਿਹਾ, ਤੁਸੀਂ ਸਾਊਦੀਆ, ਕਤਰ, ਇੱਧਰ ਉੱਧਰ ਇਸਲਾਮੀ ਮੁਲਕ ਦੇ ਵਿੱਚ ਨਾ ਤੁਹਾਨੂੰ ਸੜਕ ਤੇ ਕੋਈ ਗੱਲ ਨਾ ਬਾਤ। ਕੁਰਬਾਨੀ ਦਾ ਮਕਸਦ ਆ, ਕੁਰਬਾਨੀ ਖਰੀਦੋ, ਖਰੀਦ ਕੇ ਉਹਨੂੰ ਦੇ ਦਿਓ, ਉਹ ਅਗਲੇ ਬੜੇ WhatsApp ਤੇ ਤੁਹਾਨੂੰ ਆ ਜਾਂਦਾ, ਐਪਾਂ ਬਣੀਆਂ ਨੇ, ਗੋਸ਼ਤ ਪੂਰਾ ਸੋਹਣਾ ਬਣ ਕੇ ਤੁਹਾਡੇ ਘਰ। ਸਹੀ ਗੱਲ। ਕੁਰਬਾਨੀ ਵੀ ਵੈਸੇ ਉਸ ਕੁਰਬਾਨੀ ਇੱਥੇ ਤੁਸੀਂ ਇੱਥੇ ਤੁਸੀਂ ਬੱਕਰਾ ਲਿਆ ਵਾ, ਘਰ ਆ ਕੇ ਬੱਕਰੀ ਨਿਕਲ ਆਉਂਦੀ ਹੈ। ਆਹੋ ਠੀਕ ਆ ਜੀ, ਤੁਸੀਂ ਅੱਲਾ ਮਾਫੀ ਦੇਵੇ ਫਲ ਲਿਆ ਵਾ, ਉੱਥੇ ਤੁਸੀਂ ਹੋਰ ਕੱਢਿਆ ਵਾ, ਛਾਪ ਘਰ ਆ ਕੇ ਵੇਖਿਆ ਫਲ ਹੋ ਰਹਾ। ਉਹਨੇ ਪਾਣ ਲੱਗੀ ਤੁਸੀਂ ਲਾਉਣ ਲੱਗੇ ਬੱਕਰਾ, ਹਾਂਜੀ। ਤੇ ਇੱਕ ਸਿੰਘ ਦਾ ਰੰਗ ਹੋਰ ਨਿਕਲ ਆਇਆ। ਹਿਸਾਬ ਤੇ ਲਾਓ ਤੁਸੀਂ ਕਿੱਥੇ ਕਿਸ ਮਾਹੌਲ 'ਚ ਜੀ ਰਹੇ ਤੁਸੀਂ। ਵੱਡਾ ਰਾਤੀ ਮੈਂ ਸੁਣਾ ਲਾਲ ਸੇਬ ਲਏ ਉਸਤਾਦ ਜੀ, ਹੈ ਲਾਲ ਰੰਗ ਦੇ ਸੇਬ ਲਏ, ਸਵੇਰੇ ਚਿੱਟੇ ਸੀਗੇ। ਹਾਂਜੀ। ਉਹ ਲੈਟ ਲੱਗੀ ਸੀ। ਸਟਾਰਟ ਮੈਂ ਲੈਟ ਤੋਂ ਸੇਵ ਲਏ ਤੇ ਮੈਂ 200 ਰੁਪਇਆ ਬਕਾਇਆ ਲਿਆ ਤੇ ਉਹ ਨੋਟਾਂ ਹੀ ਫਰਕ ਨਜ਼ਰ ਆਵੇ ਤੇ ਇੱਕ 50 ਵਾਲਾ ਲੱਗੇ ਤੇ ਇੱਕ 100 ਵਾਲਾ ਲੱਗੇ। ਮੈਂ ਕਿਹਾ ਤੂੰ ਮੈਨੂੰ 150 ਦੇਣੇ ਆ, ਕਹਿੰਦਾ ਲੈਟ ਤੋਂ ਪਰੇ ਕਰਕੇ ਦੇ ਇੱਧਰ ਦੇਖ ਕੇ 200 ਮੁੰਡਾ। ਤੂੰ ਲੈਣ ਤੋਂ ਲੈਣੇ, ਅਸਲ ਸਿਵਲ ਤੋਂ ਲੈਣੇ। ਦਸਰ ਕਹਿੰਦੇ ਮੇਰੇ ਮਾਮੂ ਜੀ ਨਾ ਕੀਮਾ ਕਰਾਉਣ ਵਾਸਤੇ ਗੋਚ ਲੈ ਕੇ
9 ਕਿਲੋ ਗੋਸ਼ਤ ਦੇ ਕੇ ਲੈ ਕੇ ਆ ਹਾਂਜੀ ਇਹ ਵੀ ਰੌਲਾ ਹੁੰਦਾ। ਘਰ ਹੈ ਤੇ 5 ਕਿਲੋ। ਹਾਂਜੀ ਜਿਹੜਾ ਗੋਸ਼ਤ ਕੀਮਾ ਕਰ ਰਿਹਾ ਵਾ ਹਾਂਜੀ ਉਧਰ ਕੇ ਤਾਂ 2 ਬੋਟੀਆਂ ਇੱਧਰ ਸਿੱਟੀ ਜਾਵੇ ਤੇ ਤੁਸੀਂ 2 ਕਿਲੋ ਕੀਮਾ ਕਰਾਇਆ ਤਾਂ 1.5 ਕਿਲੋ ਘਰ ਲੈ ਕੇ ਰਹਿ ਗਿਆ। ਤੇ ਘਰ ਆ ਕੇ ਫਿਰ ਮਾਵਾਂ ਕਹਿੰਦੀਆਂ ਵੇ ਆ ਲੱਗਦਾ ਨਹੀਂ ਉਹਨਾਂ ਵੀ ਉਹਨੇ ਕੱਢ ਲਿਆ ਹੀ। ਉਹ ਕਹਿੰਦਾ ਨਹੀਂ ਮਾਂ ਜੀ ਹੁੰਦਾ ਹੀ ਆ। ਨਹੀਂ ਮੈਂ ਤੈਨੂੰ ਕਹਿ ਨਹੀਂ ਆ 2 ਕਿਲੋ ਹੈਗਾ ਹੀ ਨਹੀਂ। ਠੀਕ ਹੈ ਉਸਤਾਦ ਜੀ ਅਸੀਂ ਫਿਰਨ ਤੁਰਨ ਗਏ ਫੈਮਿਲੀ ਨਾਲ, ਉਹਨਾਂ ਅਸੀਂ ਖਾਣਾ ਬਣਾਇਆ ਘਰ ਤੇ ਇੱਕ ਜਗ੍ਹਾ ਰੁਕੇ, ਉਹਨਾਂ ਨੂੰ ਕਿਹਾ ਗਰਮ ਕਰਨਾ, ਉਹ ਕਹਿੰਦੇ ਜੀ ਪੈਸੇ लगेंगे। मैं कहा कितने पैसे? 500 रुपया लगेगा। 500 रुपया गरम करन ਦਾ ਉਹਨਾਂ ਨੇ ਲਿਆ। ਯਾਰ ਇਹ ਤਾਂ ਉਹਦੀ ਮਜ਼ਦੂਰੀ ਜਦੋਂ ਬਣਦੀ ਆ। ਵਾਪਸ ਆਇਆ ਨਾ ਇਹ ਚ ਕੋਈ ਬੇਈਮਾਨੀ ਨਹੀਂ ਹੈ। ਭਾਈ ਜਦੋਂ ਵਾਪਸ ਆਇਆ ਅੱਧਾ ਸੀਗਾ। ਉਹਨੇ ਨਹੀਂ ਆਇਆ ਤੂੰ ਜਾਣ ਕੇ ਇਹ ਦੇਖੋ ਮੈਂ 9 ਪੇੜੇ ਲੈ ਗਿਆ ਤੰਦੂਰ ਵਾਲੇ ਕੋ, ਉਹ ਮੇਰੇ ਪੇੜ ਦਾ ਜਾਣ ਕੇ ਐਂ ਕਰਕੇ ਨਾ ਥੋੜਾ ਥੋੜਾ ਲਾ ਲਾ ਉਹਦੇ ਛੁੱਟੀ ਜਾਣੇ। ਮੈਂ ਕਿਹਾ ਆ ਗਈ, ਕਹਿੰਦਾ ਭਾਈ ਗਲਾਈ ਨਾ ਹੁੰਦੀ ਤੇ ਰੋਟੀ ਪਰ ਮੋਟੀ ਪੱਕ ਨਹੀਂ ਕਹਿੰਦਾ, ਉਹਦੀ ਗੱਦੀ ਨਹੀਂ ਕਹਿੰਦਾ ਤੇ ਚੜਦੀ ਨਹੀਂ ਹੈਗੀ, ਇਹ ਥੋੜਾ ਥੋੜਾ ਲਾਉਣਾ ਪੈਂਦਾ। ਉਹ ਪੂਰਾ ਪੇੜਾ 9 ਪੇੜਿਆਂ ਚੋਂ ਇਹਨਾਂ ਕਰਕੇ ਪੂਰਾ ਪੇੜਾ ਗੈਪ ਕਰ ਗਿਆ। ਬਲਕਿ ਜ਼ਿਆਦਾ 2 ਪੇੜੇ ਗੈਪ ਕਰ ਤੇ ਕੀ ਹੋਇਆ ਜੇ ਗਰੀਬ ਨੇ ਇੱਕ ਰੋਟੀ ਲਾ ਲਈ ਯਾਰ ਭਾਈ ਮਿੱਠੇ ਤੂੰ ਤੇ ਪਿੱਛੇ ਹੀ ਪੈ ਗਿਆ ਉਹਦੇ। ਜਿਹੜਾ ਕੀਮੇ ਵਾਲਾ ਸੀ ਉਹਦੇ ਬਾਰੇ ਨਹੀਂ ਬੋਲਿਆ। ਇਹ ਸਾਲਾ ਤੇਰੇ ਕਹੇ ਨਾ ਤੂੰ ਉਸਤਾਦ ਜੀ ਗੋਸ਼ਤ ਹੈ ਨਾ ਬਗੈਰ ਹੱਡੀ ਤੋਂ ਗੋਲ ਬੋਟੀ ਦਾ 3 ਕਿਲੋ ਗੋਸ਼ਤ ਲਿਆ ਮੈਂ ਇੱਕ ਹੋਟਲ ਤੇ ਦਿੱਤਾ। ਮੈਂ ਕਿਹਾ ਯਾਰ ਇਹਨੂੰ ਨਾ ਬਣਾ ਦੇ ਬਾਟੀ ਬਗੈਰ ਹੱਡੀ ਤੋਂ। ਤੇ ਉਹ ਜਦੋਂ ਬਾਟੀ ਬਣ ਕੇ ਆਈ ਏ ਮੈਂ ਘਰ ਲੈ ਕੇ ਆ, ਉਹਦੇ 'ਚ ਹੱਡੀ ਨਹੀਂ ਹੱਡੀ। ਭਾਜੀ ਹੱਡੀਆਂ ਵਿੱਚ ਪਾਉਂਦੇ ਆ ਆਪਾਂ, ਲక్ష్ਮੀ ਚੌਕ ਕੋ ਖਾਦੇ ਨਹੀਂ ਸੀ ਟਕਾ ਟਕ ਹੱਡੀ ਨਹੀਂ ਪਾਉਂਦੇ, ਇਹ ਹੱਡੀ ਪਾਉਣੀ ਪੈਂਦੀ ਉਹ ਹੈ। ਯਾਰ ਮੈਂ ਘਰੋਂ ਗੋਸ਼ਤ ਦਿੱਤਾ ਵਾ ਉਹਨੂੰ। ਉਹ ਸਿਆਕਾ ਬਣਾਉਣ ਲਈ ਹੱਡੀ ਤੇ ਜ਼ਰੂਰੀ ਆ ਵਿੱਚ ਰਹਿਣਾ। ਚੱਲ ਉਹ ਮੈਨੂੰ ਕਹਿਣ ਡਿਆ ਕਿ ਵੀ ਯਾਰ ਹੱਡੀਆਂ ਪੈ ਗਈਆਂ ਹੋਣੀਆਂ ਤੈਨੂੰ ਭੁਲੇਖਾ ਲੱਗ ਗਿਆ ਹੋਣਾ। ਮੈਂ ਕਿਹਾ ਯਾਰ ਮੈਂ ਆਪ ਆਪਣੇ ਹੱਥੀਂ ਨਹੀਂ ਕਿ ਤੁਸੀਂ ਬਾਕੀ ਉਸਤਾਦ ਜੀ ਨੂੰ ਚੜ ਗਿਆ ਮਾਸ਼ਰਤੀ ਪਹਿਲੂਗਰ, ਅਸੀਂ ਯਾਦ ਨਹੀਂ ਨਾ ਕਰਾਂਗੇ। ਸੱਚੀ ਤੌਬਾ ਅੰਤ ਹੋਇਆ ਪਿਆ। 5 ਵੀ ਇਹ ਕਿਲੋ ਰੇਹੜੀ- ਕੱਟ ਪਾਣ ਲੱਗੀ। ਇਹ ਰੇੜੀ ਲੱਗੀ ਹੈ ਮਸਾਲੇ ਵਾਲੀ, ਸਬਜ਼ੀ ਮਸਾਲਾ ਆ ਨਾਲ ਲੱਗੀ ਹੈ। ਸੱਚੀ ਆ ਬੰਦਾ 100 ਰੁਪਏ ਟਮਾਟਰ ਦੇਣਾ, ਨਾਲ 80 ਰੁਪਏ ਟਮਾਟਰ ਦੇਣ ਡਿਆ। ਏਦਾਂ ਹੀ ਮੇਰੇ ਰੌਂਗਟੇ ਖੜੇ ਹੋ ਤੇ ਗਏ। ਯਾਰ ਸਵਾਲ ਆ ਲੈ ਲਾ। ਅੱਗੇ ਰੋਸੇ ਖੜੇ ਹੋ। ਰੁਪਏ ਤੋਂ ਇੰਨੇ ਰੋਲਾ ਬਣਾਤਾ ਵਾ। ਈਦ ਤੇ ਜੇ 10 ਰੁਪਏ ਪੈਟ ਮਹਿੰਗਾ ਹੋ ਗਿਆ ਤੇ ਚਲੋ ਉਸਤਾਦ ਜੀ ਕੋਈ ਏਡਾ ਇਸ਼ੂ ਨਹੀਂਗਾ। ਬਾਕੀ ਜਿਹੜੇ ਉਸਤਾਦ ਜੀ ਗੱਲਾਂ ਕਰਦੇ ਉਹਨਾਂ ਦਾ ਤੇ ਲੈਵਲ ਦੇਖ ਲਓ। ਯਾਰ ਦੇਖੋ ਉਸਤਾਦ ਜੀ ਹੁਣ 2 ਥਾਲ ਵੱਡੇ ਫੇੜੀਆਂ ਦੇ ਪਏ ਧੁੱਪੇ ਪਏ, ਮੈਂ ਬੇਗੋਨ ਨੂੰ ਕਿਹਾ ਮੈਂ ਕਿਹਾ ਯਾਰ ਆ ਦੇ ਇਹ ਵੇਚਣ ਵਾਲੀ ਚੈ ਤੇ ਉਸ ਬੰਦੇ ਮੈਨੂੰ ਤਾਂ ਆਪਾਂ ਕਹਿੰਦਾ ਦੇਣੇ ਵੀ ਤਾਂ ਅੱਧੀ ਕੀਮਤ ਤੇ ਦਏ ਆ, ਅਸੀਂ ਕਿਹੜਾ ਪੂਰੇ ਲੈਣੇ ਆ। ਫਿਰ ਇਹਨਾਂ ਨੇ ਲਈ ਨਹੀਂ ਮੈਂ ਤਾਂ ਲਈ ਨਹੀਂ ਯਾਰ, ਅੱਧੀ ਕੀਮਤ ਸੁਣ ਕੇ ਫਿਰ ਮਖਲੂਕ ਪਈ ਟੁੱਟ ਕੇ ਜਦੋਂ ਅੱਧੀ ਕੀਮਤ ਸੁਣਿਆ ਨਾ ਉਹ ਸਮੈਲ ਵਾਲੇ ਲਈ ਗਏ। ਸਮਝ ਲਓ ਸਮੈਲ ਵਾਲਾ ਇੰਜ ਵੀ ਗਿਆ ਸਲਾਮਾ ਜਿਹੜਾ ਸਹੀ ਸੀ ਉਹ ਪਿਆ ਰਿਹਾ। ਏਦਾਂ ਹੀ ਹੈਂ। ਉਸਤਾਦ ਜੀ ਵੀ ਹੈਰਾਨ ਹੋਏ ਕੀ ਕਹਿ ਯਾਰ ਇਹ ਮਾਸ਼ਰਤੀ ਪਹਿਲੂ ਯਾਦ ਕਰਨੇ ਚਾਹੀਦੇ ਉਸਤਾਦ ਜੀ। ਤੂੰ ਲਿਆ ਹੀ ਨਹੀਂ ਹੈ ਯਾਰ, ਫਿਰ ਤੈਨੂੰ ਕਾਹਦਾ ਦੁੱਖ? ਕਾ ਉਹ ਕਿਹੜੀਆਂ ਮੈਂ ਖਰਾਬ ਸ਼ਾ ਕਰ ਬਣੇ ਘਰ ਬਣੇ ਹਾਂਜੀ ਜੇਬੀ ਚ ਛੁਰੀ ਪਾ ਕੇ ਈਦ ਪਹੁੰਚ ਚਲਾ ਗਿਆ ਨੇ ਐ ਈਦ ਮੇਰੀ ਮੂਲ ਵੀ ਦੀ ਬੱਗੀ ਚ ਨਾ ਦੀ ਡਬਲ ਖੀਸੇ ਵਾਲਾ ਸੂਟ ਜਿਹੜੀ ਪਹਿਲੀ ਵਾਰ ਸੋਇਆ 2 ਹੱਥ ਪਾ ਕੇ ਤਾਂ ਖੜਾ ਉਹ ਬਾਹਰ ਈਦਗਾਹ ਲੰਜ ਪੈਰ ਘੜੀਸ ਘੜੀਸ ਕੇ ਜਾਂਦੇ। ਮੈਂ ਕਿਹਾ ਕੀ ਹੋਇਆ? ਕਹਿੰਦਾ ਯਾਰ ਥੱਲੜੀ ਜੇਬ ਚ ਮੁੱਢੀ ਪਾਈ। ਈਦ ਪੜਨ ਜਾਣਾ ਮੋਟਰਸਾਈਕਲ ਤੇ ਚੈਨ ਉਤਰ ਗਈ, ਸਾਰਿਆਂ ਦੇ ਕੱਪੜੇ ਖਰਾਬ ਕਰੀ ਜਾਂਦੇ। ਯਾਰ ਲੈ ਬੁੱਟੀ ਐ ਵੀ ਈਦ ਪੜਨ ਗਿਆ ਵਾ ਤੇ ਫਿਰ ਸਾਫੇ ਚ ਮੁੱਢੀ ਲਪੇਟੀ ਐ ਵਾ ਥੱਲੇ ਡਿੱਗ ਗਿਆ ਕਰਕੇ ਅਗਲੇ ਦੇ ਗਿੱਟਿਆਂ ਤੇ ਮਾਰੀ ਕੁੱਟੀ। ਇੱਕ ਨਾ ਇਹਨੇ ਗੱਲ ਕੀਤੀ ਸੀ ਕਾਲੂ ਨੇ, ਮੈਂ ਬੜਾ ਹੀ ਹੱਸਿਆ। ਕਹਿੰਦਾ ਈਦ ਮਿਲਣ ਗਿਆ ਤੇ ਮੌਲਵੀ ਕਹਿੰਦਾ ਬਕਵਾਸ ਪੰਚ ਹੋਏ। ਕਹਿੰਦਾ ਹੀ ਲੈ ਮਾਰੇ ਮੋੜੀ ਕਹਿੰਦਾ ਭਗਵਾਨ ਬੰਦ ਕਰ। ਯਾਰ ਇਹਨਾਂ ਮਹੱਲੇ ਚ ਨਾ ਸਾਜੀ ਬੈੜਾ ਭਜਦਾ ਹੁੰਦੇ ਆ ਤੇ ਵਾਰਡ ਵਾਲੀ ਲਾਲ ਟੈਨ ਉਹ ਲਾਲ ਕਰਨ ਦੇ ਤੇ ਟ੍ਰਿਪ ਦੇ ਕੇ ਵਾਰਡਨ ਵਾਲੇ ਕਿਹੜੀ ਲਾਸਟਿਕ ਉਹ ਲਾਲ ਸਿੰਘ ਦੀ ਗੱਡੀਆਂ ਰੋਕਣ ਵਾਲੀ ਉਹ ਰਾਤ ਨੂੰ ਜਦੋਂ ਤੁਹਾਡੇ ਸ਼ਹਿਰ ਮੈਂ ਕਰਦਾ ਰਾਤ ਨੂੰ ਸ਼ਹਿਰ ਬੰਦ ਹੋ ਜਾਣਾ ਉਹ ਚਮਕਦੀ ਆ ਆ ਉਹਦੇ ਚਮਕਦੀ ਕਿਉਂ ਕਰਦੇ ਯਾਰ ਉਹ ਪਜਾਮਾ ਉਹ ਪਜਾਮਾ ਵਾ ਕੀ ਹੋ ਗਿਆ ਬੈੜਾ ਵਾ ਬਾਕੀ ਉਸਤਾਦ ਜੀ ਅਗਰ ਅਸੀਂ ਅੱਜ ਕਾਬੂ ਨਾ ਪਾਇਆ ਮਾਸ਼ਰਤੀ ਪਹਿਲੂਆਂ ਤੇ ਇਹ ਕੌਮ ਪਿਛੇ ਰਹੇਗੀ। ਤੂੰ ਕਾਬੂ ਪਾ ਵੀ ਲਵੇਂ ਫਿਰ ਵੀ ਤੇਰੀ ਜੇਬੀ 450। ਸਾਜੀ ਇੱਕ ਮਠਿਆਰੀ ਹੋਏ ਅਬੇ ਤੂੰ ਆ ਲੈਂਦਾ ਵਾ ਬਾਅਦ ਵਿੱਚ ਤੂੰ ਫਸ ਜਾਣਾ। ਘਰ ਕੁਰਬਾਨੀ ਕੀਤੀ ਨਹੀਂ ਆ ਵੀ ਕੈਂਡਲ ਲਾਈਟ ਡਿਨਰ ਕਰਦੇ ਇਧਰ ਰੋਜ਼ ਨਹੀਂ ਪਈ ਇੰਜ ਰੋਟੀ ਯਾਰ ਉਹ ਤਾਂ ਸੁੱਟ ਗਿਆ ਬਾਹਰ ਯਾਰ ਤੂੰ ਕੀ ਕਰਾਂ ਕੈਂਡਲ ਲਾਈਟ ਦੇ ਵਿੱਚ ਸਿਰਫ ਪਾਪੜ ਖਾਣ ਡਿਆ। ਹੁਣ ਭਾਈ ਫੈਸਲੇ ਇਹਦੇ ਤੇਰਾ ਤੈਨੂੰ ਸਕੂਲ ਦੀ ਕਮਰੇ ਚ ਪਈ ਉਹ ਜਿਹੜੀ ਸੇਟਾਂ ਦੀ 3 ਮਹੀਨੇ ਬਾਅਦ ਨੂੰ ਤੋਂ ਬੋਲਦੀ। ਯਾਰ ਭਾਈ ਫੈਸਲੇ ਗੁਸਾਈ ਨਹੀਂ ਗਿਆ ਭਾਈ ਬੈੜਾ ਸੁੱਟ ਦਿਓ ਤੂੰ ਫੁੱਲ ਭਜਾ ਕੇ ਗਲਤ ਕਰ। ਛੱਤ ਤੇ ਕੈਂਡਲ ਲਾਈਟ ਡਿਨਰ ਕਰ ਰਹੇ ਤੇ ਨਾਲ ਦੇ ਵਿੱਚ ਚਰਬੀ ਸਾੜਨ ਲੱਗ ਛੱਤ ਤੇ ਕੈਂਡਲ ਲਾਈਟ ਡਿਨਰ ਕਰਦੇ ਤੇ ਹਮਸਾਇਆ ਦਾ ਮਰੀਜ਼ ਪਿਆ ਸੀ ਉੱਥੇ ਗਏ ਸਾਜੀ ਇੰਨੀ ਕੁਝ ਨਹੀਂ ਘਟਾ ਕੇ ਸਾਡਾ ਤੇ ਪੀਕੋ ਕਰਾਈ ਹੋਰ ਤੌਲੀਆ ਬਣਾਇਆ ਕਹਿੰਦਾ। ਮੈਂ ਕਿਹਾ ਬਾਰਬੀਕਿਊ ਕਰਕੇ ਨਾ ਤੇ ਪੱਲੇ ਨਾਲ ਹਵਾ ਦੇਣ ਤੇ ਉਹ ਪੱਲੇ ਦੇ ਲੇਕਿਨ ਉਸਤਾਦ ਜੀ ਉਹ ਸਾਰਾ ਬੱਕਰਾ ਹੋਵੇ ਜਾਂ ਛਤਰਾ ਹੋਵੇ ਜਾਂ ਵਹਿੜਾ ਹੋਵੇ
ਕਹਿੰਦੇ ਨੇ ਉਹਦਾ ਗੋਸ਼ਤ ਜ਼ਾਇਆ ਨਹੀਂ ਕਰਨਾ ਚਾਹੀਦਾ। ਕੀ ਹਾਂ ਸਹੀ ਗੱਲ। ਯਾਰ ਦੀ ਗੱਲ ਸੁਣਾ ਕੇ ਕਸਾਈ ਨੂੰ ਕਿਹੜਾ ਦੇਤਾ, ਉਹਨੂੰ ਕਹੀ ਜਾਣ ਹੋਰ ਛੋਟੀਆਂ ਬੋਟੀਆਂ ਕਰ, ਹੋਰ ਕੀਮਾ ਕਰਵਾ ਲਿਓ ਉਹਦੇ। ਅੱਛਾ ਫੁੱਲ ਛੋਟੀਆਂ ਮੋਟੀਆਂ ਕਰ ਦੇ। ਉਹ ਵਿਚਾਰਾ 2 ਦਿਨ ਹੀ ਨਾ ਕਰ ਵੈੜੇ ਦੀ ਗੱਲ ਈਦ ਤੋਂ ਬਾਅਦ ਮਾਮੇ ਦੀ ਸ਼ਾਦੀ ਸੀ, ਵੈੜੇ ਦੀ ਗੱਲ ਘਰ ਰੱਖੀ ਆ ਤੇ ਵੈੜੇ ਦੇ ਖਾਤੇ ਲਿਖਿਆ ਮਾਮੂ ਕੀ ਸ਼ਾਦੀ। ਭਾਈ ਫੈਸਲ ਨੇ ਬਾਹਰ ਕੰਧ ਤੇ ਖੱਲ ਟੰਗਤੀ, ਕਹਿੰਦਾ ਅਸੀਂ ਕਾਈ ਕਬੀਲਾ ਭਾਈ ਫੈਸਲ ਉਹ ਤੁਰਕੀ ਭਾਈ ਫੈਸਲ ਕਸਾਈ ਨੂੰ ਇਹ ਕਹਿ ਕੇ ਅੰਦਰ ਚਲੇ ਗਏ, ਯਾਰ 1 ਕਿਲੋ ਹੱਥ ਦਾ ਕੀਮਾ ਕਰ ਲੈ, ਵਾਪਸ ਆਏ ਤੇ ਕਸਾਈ ਨਹੀਂ ਬੈਠਾ। ਯਾਰ ਕਸਾਈ ਕੋਲੋਂ ਬੱਕਰੀ ਦੀ ਪਹਿਲੇ ਧੋਣ ਲਵਾ ਕੇ ਪਿੱਛੇ ਫਸਾ ਕੇ ਰਹਿੰਦੇ। ਚਾਂਦ ਰਾਤ ਵਾਲੇ ਦਿਨ ਦੇ ਕਸਾਈ ਨੂੰ ਬਾਉਂਡ ਕਰ ਲਿਆ, ਨਾਲ ਕਿਤੇ ਗੋਲ ਗੱਪੇ ਖਵਾਉਣ ਲਿਜਾ ਰਿਹਾ ਨਾਲ ਨਹੀਂ ਇਦਾਂ ਹੀ ਸੁਬਹ ਤੱਕ ਨਾਲ ਯਾਰ ਪਹਿਲੇ ਦਿਨ ਬੱਕਰਾ ਕਰਨ ਲੱਗੇ ਤੇ ਬੱਕਰਾ ਕਰਨ ਡਿਆ, ਮੈਨੂੰ ਗੱਲ ਕਰ ਲਿਆ ਸਾਹਮਣੇ ਵੈੜਾ ਕਰਦਾ। ਪਿਸ਼ਾਵਰ ਜਾ ਕੇ ਇੱਕ ਦਿਨ ਪਹਿਲਾਂ ਹੀ ਬੱਕਰੇ ਨੂੰ ਛੁਰੀ ਫਰਵਾਤੀ, ਉਹਦੇ ਪਹਿਲਾਂ ਹੀ ਸੀ ਉਹਨੂੰ ਉੱਥੇ ਜਾ ਕੇ ਕਰ ਉਹ ਕਰ ਲੋ ਨਮਾਜ਼ ਹੋ ਗਈ ਇੱਥੇ। ਉਸਤਾਦ ਜੀ 2 ਸਾਲ ਪਹਿਲੇ ਜਦੋਂ ਕਸਾਈਆਂ ਦਾ ਕਾਲ ਨਹੀਂ ਪਿਆ, ਮੇਰੇ ਚਾਚੇ ਨੇ ਭਲਾ ਕੀ ਕੀਤਾ, ਸਾਡੇ ਬੱਲੇ ਚ ਕਸਾਈ ਸੀ, ਉਹ ਮੰਨਣ ਨਹੀਂ ਛੜਿਆ, ਕਹਿੰਦਾ ਨਹੀਂ ਮੈਂ ਬਿਜ਼ੀ ਆ, ਮੈਂ ਮਸਰੂਫ ਆ ਜੀ। ਉਹਨੂੰ ਈਦੋਂ 2 ਦਿਨ ਪਹਿਲੇ ਨਾ ਉਹਨੂੰ ਅੰਦਰ ਕਰਾਤਾ ਥਾਣੇ। ਕੀ ਹੈ ਉੱਥੇ ਨੂੰ ਕੇਸ ਪੁਸ ਪਾ ਲੈਣਾ, ਉਹਨੂੰ ਅੰਦਰ ਕਰਾਤਾ ਤੇ ਈਦ ਵਾਲੇ ਦਿਨ ਨਾ ਉਹਨੂੰ ਲੈ ਕੇ ਆਏ, ਕਰਾ ਕੇ ਸਮਾਨ ਕਰਾ ਲਿਆ ਗਿਆ, ਕੋਈ ਟੈਨਸ਼ਨ ਨਹੀਂ। ਤੇ ਆ ਕੇ ਸਿੱਧਾ ਕਹਿੰਦੇ ਕਿ ਇਸ ਪਹਿਲ ਪੈੜਾ ਕਰ ਲੈਂਦਾ, ਸਾਡਾ ਸਥਾਨ ਹੈ ਜੀ, ਸਾਡੇ ਤੇ ਤੁਸੀਂ ਲੈ ਗਏ, ਸਾਡੇ ਕੇਸ ਪਾਇਆ ਨਾ, ਇਹਨਾਂ ਨੂੰ ਬਾਅਦ ਚ ਦੇਖਾਂਗਾ, ਲੇਕਿਨ ਸਾਡਾ ਸਥਾਨ ਹੈ, ਸਾਡਾ ਸਥਾਨ ਨਾਲ ਸਾਡਾ ਪੈੜਾ ਕਰਦੇ, ਸਭ ਤੋਂ ਪਹਿਲੇ ਸਾਡਾ ਪੈੜਾ ਕੀਤਾ। ਯਾਰ ਇਹ ਕਸਾਈ ਤੇ ਮਿਲਦੇ ਹੀ ਨਹੀਂ ਗਏ ਯਾਰ। ਉਹ ਭਾਈ ਯਾਰ ਏਡਾ ਵੱਡਾ ਤਿਉਹਾਰ ਆ, ਹਰ ਘਰ 'ਚ ਕੁਰਬਾਨੀ ਹੁੰਦੀ, ਕਸਾਈ ਥੋੜੇ ਜਿਹੇ ਰੈਗੂਲਰ ਕਸਾਈ ਕੱਟ ਵੱਢ ਵਾਲੇ ਬਹੁਤੇ ਆ। ਸਭ ਤੋਂ ਜ਼ਿਆਦਾ ਸਵਾਬ ਹੁੰਦਾ ਵਾ ਜਿਹੜਾ ਆਪ ਕਰੋ ਤੁਸੀਂ। ਹਾਂਜੀ ਉਹਦਾ ਵਿਆਹ ਤੇ ਕੋਈ ਚੀਜ਼ ਜ਼ਾਇਆ ਤੋਂ ਬਾਅਦ ਉਹਦੀ ਖੱਲ ਵੀ ਕੰਮ, ਉਹਦੀ ਉਹ ਜਿਹੜੀ ਵੀ ਕਈ ਸਿੱਟ ਦਿੰਦੇ ਨੇ ਯਾਰ, ਉਹ ਜਿਹੜੀ ਚ ਕੱਟ ਲਾ ਕੇ ਸਾਬੜ ਲੈ ਕੇ ਵੜਨ ਦਿਆ ਯਾਰ। ਅਸੀਂ ਪਹਿਲੇ ਦੀ ਆਪ ਦਾ ਉਸਤਾਦ ਜੀ, ਸ਼ਾਮੀ 7 ਵਜੇ ਅੰਮੀ ਕਹਿੰਦੇ ਕਿਸੇ ਕਸਾਈ ਨੂੰ ਲੈ ਆਓ। ਓਏ ਯਾਰ ਉਹ ਮੈਂ ਸਾਡੀ ਅੱਲਾ ਜਾਣਦਾ ਉਸਾ ਜੀ ਈਦ ਤੇ ਨਾ ਬਿਲਕੁਲ ਨਾ ਸਨਾਟੇ ਪਏ, ਸਾਡੀ ਈਦ ਵੀ ਨਹੀਂ ਲੱਗੀ, ਸਾਨੂੰ ਕਾਸਟ ਨਹੀਂ ਕੀਤਾ ਕਿਸੇ ਨੇ, ਟੀਮਾਂ ਪੂਰੀਆਂ ਹੋ ਗਈਆਂ ਉਧਰ ਤੇ ਸ਼ਹਿਰੋਂ ਬਾਹਰ। ਮੈਂ ਨਾ ਵਾਅਦਾ ਕੀਤਾ, ਮੈਂ ਕਿਹਾ ਮੈਂ ਆਪਣੇ ਘਰ ਹੀ ਈਦ ਕਰਨੀ, ਮੈਂ ਬਾਹਰ ਨਹੀਂ ਜਾਣਾ ਕਿਤੇ। ਪ੍ਰਮੋਟਰ ਮੈਨੂੰ ਕਹਿਣ ਬਾਹਰ ਚਲਾ ਜਾ, ਮੈਂ ਕਿਹਾ ਨਹੀਂ ਯਾਰ ਮੈਂ ਨਹੀਂ ਬਾਹਰ ਜਾਣਾ, ਮੈਂ ਆਪਣੇ ਘਰ ਈਦ ਕਰਨੀ। ਉਸਤਾਦ ਮੁਹਤਰਮ ਹੁਣ ਨਾ ਸਿਸਟਮ ਦੇ ਬਦਲੇ ਹੋਏ ਤੇ ਕਸਾਈ ਨਾ 15,000 ਪਹਿਲੇ ਦਿਨ ਦਾ ਮੰਗਣ ਡਿਆ, 20,000 ਮੰਗਣ ਡਿਆ। ਤੇ ਮੈਂ ਨਾ ਹੁਣ ਸ਼ਾਹ ਜੀ ਨੂੰ ਕੀ ਕਿਹਾ, ਮੈਂ ਕਿਹਾ ਸ਼ਾਹ ਜੀ ਕਸਾਈ ਨੂੰ ਦੇਣਾ ਹੈਗਾ ਵੀ ਅਸੀਂ ਕਰ ਦਿੰਦੇ ਹਾਂ। ਕਹਿੰਦਾ ਯਾਰ ਆ ਤਾਂ ਹੋਰ ਵੀ ਚੰਗਾ ਹੋ ਗਿਆ। ਮੈਂ ਸਰਵਰ ਰਾਈ ਸਾਹਿਬ ਜਨਤਾ ਹੀ ਕਰਦੇ ਤੇ ਸ਼ਹਜ਼ਾਦ ਆਪਣਾ ਕਸਾਈ ਚੈੱਕ ਕਰੋ ਵੀ ਬੱਕਰਾ ਆਓ ਕਾਜ ਮੇ ਅੱਲਾ ਦੀ ਕਸਮ ਸਾਹਿਬ ਸੀ ਹੌਸਲਾ। ਅਸੀਂ ਜਾਣਦੇ ਆ ਮੋਟਰਸਾਈਕਲ ਤੇ ਸਰਵਰ ਰਾਈ ਨੇ ਪਿੱਛੇ YouTube ਤੇ ਖੋਲਿਆ ਬੈੜਾ, ਬੈੜਾ ਨੱਸ ਗਿਆ ਸਾਡੇ ਕੋਲ। ਉਹ ਨੁਕਰ ਤੋਂ ਫੜ ਕੇ ਲਿਆ ਬੜੀ ਮੁਸ਼ਕਲ, ਗਲੀ ਸ਼ੁਕਰ ਹੈ ਬੰਦ ਸੀ ਤੇ ਅਸੀਂ ਉਹਨੂੰ ਫੜ ਲਿਆ। ਉਸਤਾਦ ਜੀ ਫਿਰ ਹਮਸਾਇਆ ਨੇ ਮਿਲ ਕੇ ਨਾ ਇੱਧਰੋਂ 2 ਲਏ, ਇੱਧਰੋਂ 2 ਬੰਦੇ ਲਏ, ਅਸੀਂ ਫਿਰ ਮਿਲ ਕੇ ਦੁਪਹਿਰ ਸ਼ਾਮ ਨੂੰ ਕਰਕੇ ਆਏ। ਜਿਹੜੀ ਤਕਵੀਰ ਕਰਨ ਵਾਲਾ ਸਿਸਟਮ ਉਹਦਾ ਈਜ਼ੀ ਆ, ਉਹਦਾ ਹੀ ਗੋਸ਼ਤ ਬਣਾਉਣਾ ਥੋੜਾ ਪੇਟ ਚੈੱਕ ਕਰਦੇ ਸਾਰੇ ਨੂੰ ਬੜਾ ਔਖਾ ਹੁੰਦਾ। ਖੱਲ ਲਾਉਣੀ ਔਖੀ ਆ। ਖੱਲ ਲਾਉਣੀ ਬਹੁਤ ਔਖੀ ਸਾਰੀ। ਯਾਰ ਇੱਕ ਮੈਂ ਪੜ੍ਹੀ ਉਸਤਾਦ ਜੀ ਗੱਲ, ਮੈਂ ਪੜ੍ਹੀ ਜਿਹੜਾ ਹੁੰਦਾ ਨਾ ਜਾਨਵਰ, ਕੋਈ ਵੀ ਮੁਰਗੀ, ਬੱਕਰਾ, ਵੈੜਾ, ਐਨੀਮਲ, ਕੋਈ ਵੀ ਜਾਨਵਰ ਜਿਹੜਾ ਇਹਨੂੰ ਤਕਲੀਫ ਨਹੀਂ ਹੁੰਦੀ ਉਸਤਾਦ ਜੀ। ਇੱਕ ਸਾਇੰਸਦਾਨ ਨੇ ਰਿਸਰਚ ਕੀਤੀ ਸੀ, ਉਹ ਟੂਬ ਲਾ ਕੇ, ਉਹ ਫਿਰ ਉਹ ਕੱਲ ਤੋਂ ਮੁਰਗੀ ਨੂੰ ਸੁੱਟਦੇ ਆ ਤੇ ਉਹ ਤੜਫਦੀ ਹੁੰਦੀ ਆ, ਉਹ ਨਹੀਂ ਤਕਲੀਫ ਹੁੰਦੀ, ਬੱਕਰਿਆਂ ਦਾ ਵੀ ਤੁਸੀਂ ਦੇਖੋ ਅਦਰ ਜ਼ਬਾਨ ਦੰਦਾਂ ਚ ਵਿੱਚ ਨਹੀਂ ਤਕਲੀਫ ਹੁੰਦੀ। ਮੈਂ ਸਾਬਤ ਕਰ ਦਿੰਦਾ YouTube ਤੋਂ ਬੇ ਆ। ਸਾਡੀ ਬੱਕਰੀ ਤੇ ਸ਼ਾਇਦ ਹੋ ਸਕੇ ਕੁਰਬਾਨੀ ਵਾਲੇ ਦੀ, ਲੇਕਿਨ ਉਹ ਮੁਰਗੀ ਤੇ ਤੜਫਦੀ ਮੈਂ ਆਪ ਐਨੀ ਫਨ ਸਾਰੀ ਤਰਫ ਤੇ ਜਿਹਦੀ ਜਾਨ ਜਾਂਦੀ ਆ, ਐਵੇਂ ਗੱਲਾਂ ਬਣੀਆਂ ਨੇ। ਉਸਤਾਦ ਜੀ ਨੋਨੀ ਜੇ ਨਾ ਕੁਝ ਹੋਵੇ ਤੇ ਕੁਰਬਾਨ ਕਰਨਾ ਕਿਉਂ ਲਫ਼ਜ਼ ਹੋਵੇ? ਹਾਂਜੀ ਵਾਹ ਵਾਹ। ਕੁਰਬਾਨ ਕਰਨਾ ਚੀਜ਼, ਕੁਰਬਾਨ ਨਾ ਹੀ ਉਹਦਾ ਜਿਹਦੀ ਤੁਹਾਨੂੰ ਤਕਲੀਫ ਹੋਵੇ, ਖਿੱਚ ਪਵੇ, ਫਿਰ ਕੁਰਬਾਨੀ ਨਾ ਹੋਵੇ। ਨੋਨੀ ਆਪਣੇ ਭਰਾ ਨੂੰ ਕਹਿੰਦਾ ਮੈਂ ਉਜਰੀ ਚੱਕਦਾ, ਮੇਰਾ ਸਲੋਮੋ ਬਣਾ। ਯਾਰ ਨੋਨੀ ਤੇ ਨੋਨੀ ਦੇ ਦਾਦਾ ਅੱਬੂ
ਵੱਡੀ ਔਜੜੀ ਤੇ ਕੀ ਸੀ ਗੱਲ ਯਾਰ ਜੀ ਮੈਂ ਸਹੀ ਗੱਲ ਤਾਂ ਦੱਸਾਂ ਕਿ ਉਹ ਜਿਹੜੀ ਨਿਕਲ ਲੱਗਾ ਵਾ ਤੇ ਵਿੱਚ ਮੋਬਾਈਲ ਲੱਗਿਆ। ਇੰਡੀਆਂ ਖੰਡਾ ਇਕੱਠੀਆਂ ਕੀਤੀਆਂ ਹੋਇਆ ਲੱਭਣੀ ਤੇ ਦੋ ਹੀ ਨਾ ਕੱਢਣ ਡਿਆ। ਤੇ ਛਾਣ ਨਾਲ ਲਿਆਂਦਾ ਸੀ ਬੜਾ ਉਹ ਜਿਹੜੀ ਦੇ ਉੱਪਰ ਸਾਰਾ ਗੰਦ ਪਿਆ ਚਾਨਣ ਤੇ। ਇੱਕ ਬੱਕਰੇ ਵਾਲਿਆਂ ਦੀ ਅੱਜ ਖੱਲ ਖਿੱਚਦੇ ਤੇ ਨਾਲੇ ਕਹਿੰਦੇ ਹਲ ਨਾ ਇੱਕ ਹੂਬ ਆ ਭਾਈ ਮਿੱਠਾ ਉਹ ਵੱਡੀ ਹੋ ਜਿਹੜੀ ਤਾਂ ਆਪਣੇ ਬੱਚੇ ਲੈ ਲੈ ਸਿੱਟੇ ਤੂੰ ਉਹ ਪਿੱਛੇ ਇੱਕ ਉਸਤਾਦ ਜੀ ਵਿੱਚੋਂ ਵਿੱਚੋਂ ਕਿ ਨਾ ਕੱਟੀ ਸਿਰੀ ਚ ਵੱਜ ਕੇ ਮਿੱਠਾ ਕਹਿੰਦੇ ਲੋ ਜੀ ਹੱਲੇ ਵੀ ਟੁੱਟਾ ਮਾਰੀ ਜਾਂਦੇ ਉਹ ਕਿਚਨ ਵਾਲੀ ਕਿਨਾਰ ਨੇ ਜਿਹੜਾ ਕਸਾਈ ਨਾਲ ਫੜ ਕੇ ਖਿੱਚੀ ਜਾਈ ਉਹ ਕਿਸੇ ਬੱਕਰਾ ਸਾਹ ਦਾ ਹਟਦਾ ਸਾਜੀ ਪਿੱਛੇ ਬੱਕਰਾ ਪੂਜਣ ਹੁੰਦਾ ਸਾਰੇ ਭਰਾ ਜੀ ਖੇਡਣ ਦੇ ਇਹਨੂੰ ਪੜਨ ਪਾਣੀ ਨਹੀਂ ਆਉਂਦੀ। ਨਹੀਂ ਕਿਤਾ ਬੱਚੇ ਸਿੱਟਦੇ ਆ ਛੋਟੇ ਛੋਟੇ ਬੱਚੇ ਲੈ ਕੇ ਉਹ ਜਿਹੜੀ ਤਾਂ ਸਿੱਟੇ ਤੂੰ ਆਪੇ ਪਵਾ ਦਿੱਤੇ ਫ੍ਰੀਜ਼ਰ ਖੋਲਿਆ ਅੰਦਰ ਸਿਰੀ ਪਈ ਉਹਨੂੰ ਕਹਿੰਦਾ ਓ ਸੌਰੀ। ਫਰੀਜ਼ਰ ਦੇ ਸਤਾਜੀ ਉਤਲੇ ਖਾਣੇ ਜਿਹਨਾਂ ਨੇ ਸਿਰੀ ਰੱਖੀ ਤੇ ਬੂਆ ਬੰਗਲਾ ਕਹਿੰਦੀ 1 ਮਿੰਟ ਵੀਰੇ ਇਹ ਮੇਰੇ ਉੱਪਰ ਖਾਲੇ ਸਿਰੀ ਪੈਸੀ ਕਹਿਣਾ ਨਹੀਂ ਕਰਕੇ ਬੁਆ ਕੋਲ ਸਿਰੀ ਤੇ ਪਟਾ ਲੈਣ ਜਾਂਦੇ ਹੋ ਭਾਜੀ ਭਾਜੀ ਇਹ ਸਾਜੀ ਉਤਲਾ ਖਾਨਾ ਖੋਲਿਆ ਵਿੱਚ ਸਿਰੀ ਪਈ ਸੀ ਥੱਲਲਾ ਖੋਲਿਆ ਵਿੱਚ ਜੈਮਨੀ ਪਈ ਸੀ ਯਾਰ ਭਾਈ ਫੈਸਲ ਨੇ ਉੱਪਰਲਾ ਖਾਣਾ ਖੋਲਿਆ ਜੀ ਕਰਕੇ ਤੇ ਸਿਰੀ ਪਈ ਥੱਲੇਲਾ ਖੋਲਿਆ ਬੱਕਰਾ ਪੂਰਾ ਲੰਕਣ ਡਿਆ ਬੱਕਰਾ ਚੀਨਾ ਚ ਉਹਨੇ ਫ੍ਰਿਜ ਤੇ ਵੱਡੇ ਖਾਨੇ ਚ ਨਾ ਮੋਰਾ ਕਰਕੇ ਪੂਰਾ ਫੈਸਲ ਨੇ ਫ੍ਰਿਜ ਦਾ ਦਰਵਾਜ਼ਾ ਖੋਲਿਆ ਅੱਗੇ ਸਿਰੀ ਪਈ ਸੀ ਤੇ ਦਰਵਾਜ਼ਾ ਬੰਦ ਕਰਦੇ ਕਰਦੇ ਕਹਿੰਦੇ ਆਣ ਲੱਗੀ ਲਾਈਟ ਬੰਦ ਕਰ ਦਿੱਤੀ ਇਹਨੇ ਵੀ ਦਰਵਾਜ਼ਾ ਖੋਲ੍ਹਿਆ ਅੱਗੇ ਜ਼ਰੀ ਬਈ ਸੀ ਉਹ ਇਹਨੂੰ ਕਹਿੰਦੀ ਆ ਜਾ ਇੱਧਰ ਨਾਲ ਹੀ ਆ ਜਾ ਯਾਰ ਭਾਈ ਫੈਸਲ ਨੇ ਜੀ ਕਰਕੇ ਦਰਵਾਜ਼ਾ ਖੋਲਿਆ ਕਿ ਸਿਰੀ ਪਈ ਤੇ ਰੋਮੈਂਟੋ ਕੋ ਗਿਆ ਬੱਕਰੇ ਦੀ ਸਿਰੀ ਨੂੰ ਕਹਿੰਦੇ ਹੈ ਸਿਰੀ ਕਾਲ ਮਿੱਠਾ ਪੁਰੀ ਉਤਲਾ ਦਰਵਾਜ਼ਾ ਖੋਲਿਆ ਫਰੀਜ਼ ਦਾ ਤੇ ਸਿਰੀ ਕਹਿੰਦੀ ਪੁੱਤ ਮੇਰਾ ਧੜ ਫੜਾਈ ਉਤਰਾ ਦਰਵਾਜ਼ਾ ਖੋਲਿਆ ਮੈਂ ਸਿਰੀ ਪਈ ਤੇ ਇਹਨੇ ਦਰਵਾਜ਼ਾ ਖੋਲਿਆ ਕਹਿੰਦੀ ਸ਼ੁਕਰ ਖੁੱਲਾ ਰਹਿਣ ਦੇ ਅੰਦਰ ਠੰਡ ਬਹੁਤ ਹੋਈ ਜ਼ਰਾ ਸੇਫ ਬਾਤ ਡੇਲੀ ਸਿਰ ਦੁਕਾਨੇ ਜਾਂਦੇ ਮਾਮੇ ਦੀ ਲਾਸ਼ ਉਹ ਕਹਿੰਦੀ ਆ ਡੇਲੀ ਆਉਂਦੇ ਦੇਖਿਆ ਤੇ ਸ਼ਾਪਰ 10 ਪਏ ਵਿੱਚ ਗੌਰ ਫ੍ਰਿਜ ਜਗ੍ਹਾ ਹੀ ਹੈ ਯਾਰ ਇੰਜ ਕਰਕੇ ਫ੍ਰਿਜ ਦਾ ਦਰਵਾਜ਼ਾ ਖੋਲਿਆ ਉੱਪਰ ਸਿਰੀ ਪਈ ਸੀ ਸਿਰੀ ਕਹਿੰਦੀ ਉਹ ਤਾਂ ਕੜਕਾ ਕੇ ਇਹਦਾ ਲੈ ਲਾ ਹੁਣ ਜੋ ਲੈਣਾ ਆਹ ਗੜਕਾ ਕੇ ਆਈਦਾ ਇਹਨਾਂ ਨੇ ਸਤਾਜੀ ਉਤਲਾ ਬੂਆ ਖੋਲਣ ਤੋਂ ਪਹਿਲੇ ਏਦਾਂ ਕਰਦੇ ਉਹ ਅੰਦਰੋਂ ਪੁੱਛਦੀ ਸੀ ਕੌਣ ਇਸਨਾ ਤਾਂ ਇੰਨੀ ਤੰਗ ਆਈ ਉਹਨੇ ਅੰਦਰ ਨਿੱਕੀ ਕੁੰਡੀ ਲਵਾਈ ਯਾਰ ਵੀ ਬਾਹਰ ਨੂੰ ਧੌਣ ਕੱਢ ਕੇ ਲਿਖਣ ਦੀ ਬਗੈਰ ਇਜਾਜ਼ਤ ਖੋਲਣਾ ਮਨਾ ਯਾਰ ਇੰਨਾ ਬੁਆ ਖੋਲੇ ਸੀ ਨਾ ਅੰਦਰੋਂ ਸੁਰਾਖ ਜਿਹਾ ਕੀਤਾ ਦੇਖਣ ਵਾਲਾ ਕਿਹੜਾ ਜੀ ਸਿਰੀ ਅੰਦਰੋਂ ਕਿਸੇ ਨਾਲ ਫੋਨ ਤੇ ਲੱਗਿਆ ਆ ਜਾ ਕਰ ਮੈਂ ਇਕੱਲੀ ਨਿਕਲੇ ਖਾਣੇ ਯਾਰ ਫ੍ਰਿਜ ਉੱਪਰਲਾ ਖਾਣਾ ਖੋਲ ਕੇ ਇੰਨੀ ਤੇਜ਼ੀ ਨਾਲ ਬੰਦ ਕੀਤਾ ਤਾਂ ਕੰਨ ਵਿੱਚ ਦੇਣਾ ਅਦੀ ਮੈਂ ਮਾਰਤਾ ਸਿਰੀ ਨੇ ਪਰਦਾ ਲਵਾਇਆ ਨਿਗਾਹ ਜਾ ਕੇ ਯਾਰ- 2-3 ਵਾਰੀ ਫ੍ਰਿਜ ਦਾ ਦਰਵਾਜ਼ਾ ਖੁਲਵਾਇਆ ਸਿਰੀ ਅੰਦਰੋਂ ਕਹਿੰਦੀ ਸਬਰ ਨਹੀਂ ਆਉਂਦਾ ਸਬਰ ਕਰ ਯਾਰ ਉਹ ਨਹੀਂ ਚੁੱਕਣਾ ਤੇ ਇਦਾਂ ਚੁੱਕਣਾ ਜੇ ਉਮਰ ਯਾਰ ਸਵੇਰੇ ਚੁੱਕਦਾ ਨਾਲ ਕਹਿਣਾ ਪਰਦੇਸੀਆਂ ਦੀ ਕਾਹਦੀ ਜ਼ਿੰਦਗੀ ਫ੍ਰਿਜ ਦਾ ਉਤਲਾ ਖਾਨਾ ਖੜਕਾਣ ਦੇ ਤੇ ਅੰਦਰ ਆਵਾਜ਼ ਨਹੀਂ ਭਾਈ ਇਹ ਸਵੇਰ ਦੇ ਗਏ ਫ੍ਰਿਜ ਦਾ ਉੱਪਰਲਾ ਖਾਣਾ ਖੋਲਾ ਸਿਰੀ ਹੈ ਨਹੀਂ ਕਹਿੰਦੀ ਤੁਹਾਡੇ ਤੋਂ ਕਮਾ ਥੱਲੇ ਸ਼ਿਫਟ ਹੋ ਗਈ ਲੇਕਿਨ ਉਸਤਾਦ ਜੀ ਗੱਲ ਮਿੱਠੇ ਦੀ ਮੰਨਣ ਵਾਲੀ ਮੁਆਸ਼ਰਤੀ ਪਹਿਲੂ ਜਿਹੜੇ ਨੇ ਨਾ ਉਹ ਉਜਾਗਰ ਕਰਨੇ ਚਾਹੀਦੇ ਨੇ ਉਸਤਾਦ ਜੀ। ਯਾਰ ਜਿਵੇਂ ਪਤਾ ਸਾਡੇ ਕੀ ਨਾਲ ਗੱਲ ਆ ਦੇਖੋ ਨਾ ਉਸਤਾਦ ਜੀ ਇੱਕ ਫਰਾਡ ਹੁੰਦਾ ਹੈ ਜਿਹੜਾ ਅਕਸਰ ਕਿ ਹੁੰਦਾ ਹੈ ਹਰ ਬੰਦੇ ਨਾਲ ਤੇ ਤੁਸੀਂ ਰਾਤ ਨੂੰ ਜਦੋਂ ਗਰਮੀ 'ਚ ਲੰਮੇ ਪੈਂਦੇ ਹੋ ਤੇ ਪੱਖਾ ਇੱਧਰ ਹੁੰਦਾ ਤੁਹਾਨੂੰ ਹਵਾ ਨਹੀਂ ਲੱਗਦੀ ਤੁਹਾਡੇ ਘਰ 'ਚ ਜਿਹੜਾ ਵੱਡਾ ਹੁੰਦਾ ਉਹ ਤੁਹਾਨੂੰ ਕਹਿੰਦਾ ਲੰਮੇ ਤੇ ਪਿਆ ਹਵਾ ਲੱਗੂਗੀ ਠੀਕ ਹੈ ਨਾ ਇਹ ਵੀ ਇੱਕ ਹੁੰਦਾ ਹੈ ਮੁਆਸ਼ਰਤੀ ਪਹਿਲੂ ਮਾਸ਼ਰਤੀ ਪਹਿਲੂ ਪਤਾ ਕੀ ਸਾਨੂੰ ਅੱਜ ਤੱਕ ਸਾਨੂੰ ਨਾ ਗੁੰਮਰਾਹ ਕੀਤਾ ਜਾ ਰਿਹਾ ਸਾਨੂੰ ਛੇਸ਼ੋ ਪੰਜ ਪਾਇਆ ਗਿਆ ਸਾਨੂੰ ਇਹੀ ਦੱਸੇਗਾ ਉਹ ਪੱਖਾ ਤੇਜ਼ ਕਰ ਓਏ ਪੱਖਾ ਤੇਜ਼ ਕੀਤੇ ਹਵਾ ਕਦੀ ਨਹੀਂ ਲੱਗਦੀ ਹਵਾ ਜ਼ਾਇਆ ਹੁੰਦੀ ਹੈ ਹਵਾ ਜਿੰਨੇ ਤੁਸੀਂ ਸਲੋ ਰੱਖੋਗੇ ਨਾ ਸਲੋ ਟੈਂਪਰੇਚਰ ਪੂਰੇ ਇੱਕ ਨਾ ਹਵਾ ਵੱਜੇਗੀ ਸਾਨੂੰ ਇਹੀ ਨਹੀਂ ਅੱਜ ਤੱਕ ਦੱਸਿਆ ਗਿਆ ਨਹੀਂ ਪੱਖਾ ਕਿੰਨੇ ਤੇ ਕਰਨਾ ਬੰਦੇ ਨੇ ਪੱਖਾ ਦਿਨ ਤੇ ਕਰਕੇ ਭੁੱਲ ਜਾਂਦੇ ਤੇ ਦਿਨ ਸੋਚਦੇ ਰਹਿੰਦੇ ਖਬਰੇ ਖਰਾਬ ਹੋ ਗਏ ਨਹੀਂ ਇਹ ਪਹਿਲੂ ਯਾਰ ਸੀ ਵੀ ਇੱਕ ਕੌਮ ਕਦੋਂ ਬਣਦਾ ਵਾ ਯਾਰ ਇਹ ਤੂੰ ਸਾਨੂੰ ਪੁੱਛ ਲੈ ਐਵੇਂ ਇੰਨੀ ਮਿਹਨਤ ਕਿਉਂ ਕਰ ਰਿਹਾ ਜਸ ਪੱਖਾ ਤੇਜ਼ ਕਰਕੇ ਹਵਾ ਲੱਗਦੀ ਸਲੋ ਕਰਕੇ ਇਹ ਤਾਂ ਮੈਂ ਦੱਸਿਆ ਤੂੰ ਕਿਹੜੇ ਤੇਰੇ ਦਿਨ ਚ ਆਇਆ ਸੀ ਨਹੀਂ ਮੈਨੂੰ ਪੁੱਛ ਲਓ ਤੂੰ ਤਾਂ ਹਵਾ ਕੌਣ ਫਰੀ ਜਾਣਾ ਯਾਰ ਤੈਨੂੰ ਹਰ ਸ਼ਾਇਦ ਦਾ ਪਤਾ ਵਾ ਤੂੰ ਇੱਕ ਪੀਕੇ ਆ ਦੇਖੇ ਦੇਖਾ ਹਾਂ ਅਸੀਂ ਤੇਰੇ ਸਾਹਮਣੇ ਹਾਨੋ ਰਾਈਟ ਤੇਜ਼ ਕਰਨਾ ਕਿਉਂ ਨਹੀਂ ਹਵਾ ਲੱਗਦੀ ਆ ਨਹੀਂ ਉਹ ਹਵਾ ਜ਼ਾਇਆ ਹੁੰਦੀ ਸਿਰਫ ਨਾ ਬਿਜਲੀ ਜ਼ਾਇਆ ਹੁੰਦੀ ਆ ਯੂਨ ਡਿੱਗਦੇ ਆ ਤੇ ਹਵਾ ਜ਼ਾਇਆ ਹੁੰਦੀ
ਉਹ ਯਾਰ ਉਹ ਤਾਂ ਤੁਸੀਂ ਜਦੋਂ ਏਸੀ ਲਾਣਾ ਜਾਂ ਕੋਈ ਚੀਜ਼ ਵੀ ਲਾਣੀ ਉਹਦੇ ਪਹਿਲੇ ਯੂਨਿਟ 8 ਡਿੱਗ ਜਾਣੇ ਆ ਛੱਤ ਤੇ। ਭਾਜੀ ਗੱਲ ਫੋਲੋ ਕਿਤੇ ਜਿਹੜਾ ਫਰਸ਼ ਵਾਲਾ ਪੱਖਾ ਵਰਤ ਜਾਂਦੇ ਕਰਕੇ ਇੱਕ ਤੇ ਕੀਤਾ ਵਾ ਪੱਕਾ ਕੰਬੜਾ ਯੂਟ ਤੇਜ਼ ਨਾ ਨਿਕਲੇ ਲੌਜੀਕਲੀ ਗੱਲ ਹੈ ਜੀ ਉਹ ਉਸਤਾਦ ਜੀ ਮੈਂ ਇੱਕ ਪੱਖਾ ਵੇਖਿਆ, ਨਾ ਉਹ ਜਿਹੜਾ 56 ਦਾ ਪੱਖਾ ਨਹੀਂ ਹੁੰਦਾ, ਉਹਦੇ ਵਿੱਚ ਪਾਣੀ ਪੈਂਦਾ ਤੇ ਉਹ ਤੁਹਾਡੇ ਤੇ ਖੁਆਰ ਚੜਦਾ। ਹਾਂ ਉਹਦੀ ਪੂਰੀ ਸਲਾਬ ਹੋ ਜਾਂਦਾ 25-26 ਸਾਲ ਤੁਸੀਂ ਕਹਿ ਚਲੇ ਵੀ ਤੁਸੀਂ ਪੱਕਾ ਹੋਣ ਦੇਖਿਆ ਵਾ ਪਹਿਲੇ ਕਿਤੇ ਸੀਗੇ ਤੁਸੀਂ ਨੋਨੇ ਦੇ ਲਾਗੇ ਸਾਜੀ ਪਿੱਪੜਿਆ ਬੱਚਾ ਲੱਗਿਆ ਵਾ ਤੈਨੂੰ ਕਹਿੰਦਾ ਓਏ ਅੱਗੇ ਵਾਟਰ ਵਾਲਾ ਖਲੋਤਾ ਹੀ ਉੱਥੇ ਰੋਕ ਗਿਆ ਪੁੜਿਆ ਆ ਬੱਚੇ ਯਾਰ ਇਹ ਤੇ ਲਾਗੋ ਭੂਤਰਿਆ ਬੈਣਾ ਨੰਗੇ ਤੇ ਉਹ ਮਾਲਕ ਨੂੰ ਕਹਿੰਦਾ ਉਹ ਕੀ ਕਿਹਾ ਯਾਰ ਨੂੰ ਓਏ ਬਾਕੀ ਮੈਂ ਤੇ ਇੱਕ ਗੱਲ ਜਾਣਦਾ ਆਪਣੀ ਅਨਾ ਆਪਣਾ ਤਕੱਬਰ ਆਪਣਾ ਗਰੂਰ ਇਹ ਕੁਰਬਾਨ ਕਰੋ ਕੁਰਬਾਨੀ ਤੇ ਬੰਦਾ ਹੋਈ ਜਾਣੀ ਤੁਹਾਡੀ ਬੜੀ ਗੱਲ ਹੈ ਉਸਤਾਦ ਵਾਹ ਯਾਰ ਜੀ, ਬੇਟੇ ਬੜੀ ਵੱਡੀ ਗੱਲ। ਪੱਕੇ ਦੀ ਬਾਤ ਓਏ ਸੱਚੀ ਮੁੱਚੀ ਯਾਰ ਓਏ ਮੈਂ ਪਰਸੋਂ ਚੌਥ ਕਿਹਾ ਸੀ ਮੈਂ ਕਿਹਾ ਭਾਈ ਫੈਸਲਾ ਕਰਕੇ ਕਾਮੇਡੀਅਨ ਨੂੰ ਲਾਫਟਰ ਨਾ ਕਢਾਈ ਜਾਵੇ ਤੇ ਫਿਰ ਦੂਜੇ ਪਾਸੇ ਤੇ ਪਤਾ ਮਾਂ ਦੀ ਸ਼ਾਨ ਕੀ ਹੈਗੀ ਮਾਂ ਕੀ ਦੂਜੇ ਪਾਸੇ ਲੈ ਆਉਂਦੇ ਤੇ ਬਾਪ ਜਿਵੇਂ ਉਹਨੇ ਗੱਲ ਹੀ ਸੁਣਾਈ, ਕਹਿੰਦਾ ਇੱਕ ਸਿੰਗਰ ਕਿਤੇ ਗਿਆ ਤੇ ਉਹ ਵਿਚਾਰਾ ਗਾ ਰਿਹਾ ਬਸੂਰਾ ਜਿਹਾ, ਤੇ ਬਸੂਰਾ ਜਿਹਾ ਗਾ ਰਿਹਾ ਤੇ ਉਹ ਸਾਰਿਆਂ ਨੂੰ ਕਰ ਓਏ ਓਏ ਬਸੂਰਿਆ ਓਏ ਫਿੱਕਿਆ ਉਹ ਮਾਰ ਇਹਨੂੰ ਇੰਜ ਕਰ, ਤੇ ਸਾਰੇ ਬੋਲੀ ਜਾ ਰਹੇ ਤੇ ਉਹ ਕਹਿੰਦਾ ਯਾਰ ਮੈਂ ਇਹਨਾਂ ਦਾ ਕੀ ਕਰਾਂ। एकदम कहना ले जी आखिर पे मैं आपको एक नाज शरीफ सुनाता हूँ। उन्हें नाज शुरू की थी ते सारे हूँ की कवे कोई सारे चुप हो गए ते नाल अपना जेड़ा साउंड वाला जिन्हें कहना ऐसा करते मिट्टी मक्खू टपया कैसा बोले हूँ कोई जेनवन वाकियात ने इदां हुंदे ने चेदे ਬੱਕਰਾ ਬੁਕਰਾ ਕਰਕੇ 4 ਵਜੇ ਵਿਹਲੇ ਹੋ ਗਏ ਤੇ ਬਾਅਦ ਇੰਜ ਸੂਟ ਤਰ੍ਹਾਂ ਔਜਰੀ ਟੰਗ ਕੇ ਗੁਸਲ ਕਰਦੇ उतर करने जा रहे हैं आओ ਅਬ ਜਿੱਦਾਂ ਤਾਂ ਹੋਣੀ ਬੜੀ ਲੇਕਿਨ ਉਸਤਾਦ ਜੀ ਕੁਰਬਾਨੀ ਕੀ ਹੈ ਐਦਾਂ ਜਾ ਕੇ ਕਰਦੇ ਉਸ ਤੈਨੂੰ ਜ਼ਰਾ ਜਾ ਕਰਗਾ। ਐਸਾ ਜੀ ਤੁਸੀਂ ਉਦੋਂ ਵੀ ਦੱਸਿਆ ਤੇ ਸੀਗਾ ਪਰਸੋਂ ਤੋਂ ਆਹੋ ਮੈਂ ਦੱਸਦਾ ਸੀ ਦੱਸਦਾ ਸੀ ਹੁਣ ਬਹੁਤ ਬਸ ਅੱਛੀ ਗੱਲ ਦੱਸੀ ਸੀ ਕਿਹੜੀ ਉਹ ਕੁਰਬਾਨੀ ਉਹੀ ਹੈ ਜਿਹੜੀ ਤੁਸੀਂ ਦਿਲੋਂ ਨੀਅਤ ਨਾਲ ਅੱਛੇ ਤਰੀਕੇ ਨਾਲ ਕਰ ਲਓ ਬਸ। ਜਿਹਦਾ ਤੁਹਾਨੂੰ ਦੁੱਖ ਹੋਵੇ ਹੁਣ ਮੈਂ ਮੰਡੀਆਂ 'ਚ ਦੇਖਿਆ, ਮੰਡੀਆਂ 'ਚ ਵੱਡੇ ਤਕੜੀਆਂ ਪਈਆਂ ਨੇ, ਤੋਲ ਰਹੇ ਨੇ ਬੱਕਰੇ ਉੱਥੇ। ਕੱਲ ਪਰਸੋਂ ਇੱਕ ਬੰਦਾ ਦੱਸ ਰਿਹਾ ਸੀ ਕਿ ਫਲਾਣ ਸ਼ਹਿਰ ਦੇ ਵਿੱਚ ਤੋਲ ਕੇ ਵਿਕ ਰਹੇ ਨੇ ਹੈ 2650 ਰੁਪਏ ਕਿਲੋ ਪੂਰਾ ਬੱਕਰਾ ਉੱਤੇ ਚੜਾਉਂਦੇ ਨੇ ਬੱਕਰਿਆਂ ਨੂੰ, ਯਾਨੀ ਉਹ ਵਜਨ ਨਾਲ ਧਰਮ ਦੇ ਦਿੰਦੇ ਜੀ ਯਾਰ ਦੇਖੋ ਇੰਨਾ ਹਾਂਜੀ ਖੂਬਸੂਰਤੀ ਮੈਨੇ ਦਿਖਾਉਂਦੀ ਕਿ ਖੂਬਸੂਰਤ ਤੁਸੀਂ ਆਪਣੇ ਨਾਲੋਂ ਨਾ ਪਿਆਰ ਕਰੋ ਹੁਣ ਮੁਹੱਬਤ ਇੱਕ ਬੱਕਰਾ ਸੋਹਣਾ ਹੀ ਇੰਨਾ ਲੱਗਦਾ ਪਿਆ ਤੇ ਉਹ ਲੱਖ ਰੁਪਏ ਦਾ ਇੱਕ ਮਸਾਲ ਆ ਗੋਸ਼ਤ ਦੇ ਹਿਸਾਬ ਨਾਲ, ਅਗਲਾ ਕਹਿੰਦਾ ਜੀ ਮੈਂ 1,30,000 ਤੋਂ ਘੱਟ ਨਹੀਂ ਵੇਚਣਾ, ਉੱਥੇ ਕੀ ਕਰ ਲਓਗੇ? ਅੱਛਾ ਕਈਆਂ ਨੇ ਮਹਿੰਦੀ ਦੇ ਨਾਲ ਉੱਤੇ ਨਾ ਈਦ ਮੁਬਾਰਕ ਵੀ ਲਿਖਿਆ ਹੁੰਦਾ, ਬੜਾ ਬੜਾ ਕੁਝ ਲਿਖਿਆ ਹੁੰਦਾ ਉਸਤਾਦ ਜੀ ਬੜਾ ਬੜਾ ਕੁਛ ਕੀ ਲਿਖਿਆ ਹੁੰਦਾ। ਮੈਂ ਆਪ ਦੇਖਿਆ ਬੱਕਰੇ ਅੱਛੀ ਪਿਛਲੀ ਰਾਨ ਕਹਿੰਦੇ ਦਸਤੀ ਇਹਦੇ ਉੱਪਰ ਲਿਖਿਆ 67 ਨੰਬਰ ਲਿਖਿਆ ਉਹ ਜਾਣਦੇ ਹੀ ਆ ਸਟਰੀਟ ਨੰਬਰ ਵੀ ਲਿਖਿਆ ਨੰਬਰ ਇੱਕ ਬੰਦਾ ਮਸਤ ਬੱਕਰਾ ਲਿਆ ਨਾ ਪੂਰਾ ਐਡਰੈਸ ਲਿਖਿਆ ਸੀਗਾ ਵੀ ਫਲਾਣ ਸਟਰੀਟ ਤੇ ਪਹੁੰਚਾ ਕੇ ਮੌਕਾ ਦੇ ਉਹ ਕੁਝ ਚੱਲ ਜਾ ਮੌਕਾ ਨੋਨੀ ਨੇ ਇੱਕ ਚੱਕੀ ਦੁੰਬੇ ਤੇ ਪ੍ਰੈਸ ਲਿਖਿਆ ਦੇਖਿਆ ਨੋਨੀ ਨੇ ਬੜਾ ਲਿਆਂਦਾ ਸਾਜੀ ਉੱਤੇ ਲਿਖਿਆ ਹਰੀ ਚੱਕੀ ਸੀ ਉਹਦੀ। ਆਦੀ ਚੱਕੀ ਤੇ ਪ੍ਰੈਸ ਲਿਖਿਆ नोनी साजी बड़ा ले गया उससे तो लिखा ईद मुबारक पर लिखा हसद करने का मुंह काला अल्लाह तुझे भी दे एक बार फिर दुल्हन बना दिया ਸਾਰਾ ਕੁਛ ਹੀ सारा कुछ ही पाविया तक पढ़िया बंदे ने लिखा चंद कदम आगे अस्पताल है यार ਤੇ ਉਹ ਹਸਪਤਾਲ ਤੋਂ ਵੀ ਅੱਗੇ ਖੜਾ ਜਾ ਕੇ दे दो दब दे ਨਹੀਂ ਐਡਾ ਛੋਟਾ ਬੱਕਰਾ ਲਿਆ ਕਸਾਈ ਉਹਨੇ ਝੋਲੀ ਪਾ ਕੇ ਰੱਖਣਾ ਇਹ ਕੀ ਚੰਗੇ ਨੇ ਬੱਕਰੇ ਨੂੰ ਲਿਆ ਕੇ 21 ਨੰਬਰ ਗੋਲੀਆਂ ਖਵਾਉਂਦੇ ਆ, ਕਹਿੰਦਾ ਦੰਦੀਆਂ ਕੱਢਣ ਦੇ ਖਾਣੋ ਨੇ 20 ਬੰਦੀ ਆ ਕਾਣੂ ਨੇ ਬੱਕਰਾ ਲਿਆਂਦਾ ਤੇ ਕੋਈ ਮੰਨੇ ਨਾ ਤੇ ਉੱਤੇ ਲੈਦਾ ਮੋਟੇ ਦਾ ਬੱਕਰਾ। ਯਾਰ ਈਦ ਮੁਬਾਰਕ ਲਿਖਤਾ ਬੱਕਰਾ ਇੰਜ ਕਰਕੇ ਕਾਦਨ ਲੱਗਾ ਵਾਰਸੇ ਮਿਟ ਗਈ ਸੁਣੋ ਸਾਦਾ ਨਾ। यार इधर बकरे ते ईद मुबारक लिखा हुआ पर बड़े छोटे भरा दे ब्याह दा कार्ड लिखा सारा भगवान की बरात फेरा बंदी ਬੱਕਰੇ ਤੇ ਏਡਾ ਸੋਹਣਾ ਇੰਜ ਕਰਕੇ ਤਾਰੇ ਮੋਤੀ ਨੇ ਈਦ ਮੁਬਾਰਕ ਲਿਖਿਆ ਤੇ ਹਲਕੀ ਟੰਡ ਪਈ ਤੇ ਕੋਟੀ ਪਹੁੰਚੀ ਈਦ ਮੁਬਾਰਕ ਤੇ ਚਲਾ ਗਿਆ। ਈਦ ਮੁਬਾਰਕ ਲਿਖ ਕੇ ਥੱਲੇ ਮਨਜਾਨਬ ਚ ਸਾਰੇ ਰਿਸ਼ਤੇਦਾਰਾਂ ਦਾ ਨਾਂ ਲਿਖਿਆ ਕਿੱਟੀਆਂ ਤੱਕ ईद मुबारक लिख के ਬੱਕਰੇ ਤੇ ਨਾ ਬੱਕਰੇ ਦੇ ਤਸਵੀਰਾਂ ਵਾਲੀ ਫਲੈਕਸ ਛਪਾਈ ਹੋਈ ਆਪੂ ਇਹ ਜਿਹਾ ਤੇ ਛਪ ਆਪ ਹੀ ਛਪ ईद बकरे ते ईद मुबारक लिखा शायद ते मैसी तस्वीर है छोटी ਇਹਨੇ ਵੀ ਬੱਕਰੇ ਤੇ ਮੈਂ ਮੈਸੀ ਦੀ ਤਸਵੀਰ ਲਾਈ ਕਰੋ ਸਾਈਡ ਤੇ। ਇਹਨੇ ਲਿਖਵਾਇਆ ਹੀ ਕੁਛ ਨਹੀਂ ਬੱਕਰੇ ਸਿੱਧਾ QR ਕੋਡ ਲਗਾਇਆ ਬਾਅਦ ਬਣਾਉਂਦਾ ਕਿ ਬੱਕਰੇ ਯਾਰ ਪਹੁੰਚਦੇ ਸੀ ਇਹਦਾ ਕਾਨੂੰਨ ਬੱਕਰੇ ਤੇ ਲਿਖਾਇਆ ਕਿਰਾਏ ਕੇ ਲਈ ਖਾਲੀ ਹੈ। ਲੈ
ਟੂਲਟ ਲਗਾਇਆ ਆਹ ਟੂਲੈਟ ਉਸਤਾਦ ਜੀ ਦੋਵੇਂ ਸਿੰਘਾਂ ਦੇ ਵਿਚਕਾਰ ਉਹਦੇ ਡੱਬਾ ਲਵਾਇਆ ਹੈ ਗਾਣਿਆਂ ਦਾ। ਬੈਠਾ ਲਿਆ ਤੇ ਉਹਦੇ ਉੱਤੇ ਰਕਸ਼ੇ ਵਾਲੀ ਚਿੜੀ ਲਾਈ। ਉਹਦੇ 'ਚ ਹਾਂ ਬੈਠੇ ਦੇ ਲੱਗ ਤੇ ਸਮਾਧ ਲੱਗ ਕੇ ਕੁੱਤਾ ਰੱਖਿਆ ਹੈ ਗੱਡੀ ਮੈਂ ਕਰਦੇ ਯਾਰ ਇਹਦੇ ਬੱਕਰੇ ਦੇ ਸਿੰਘਾਂ ਦੇ ਇਸ਼ਾਰੇ ਵੀ ਲਾਏ ਹੋਏ। ਯਾਰ ਰਾਤ ਬੱਕਰਾ ਸੌਣ ਗਿਆ ਤੇ ਛਾੜ ਪਾਉਂਦੇ ਬੰਦ ਕਰਤੀ। ਉਸਤਾਦ ਜੀ ਪਹਿਲੇ ਦਿਨੇ ਬੱਚਾ ਕਰਨ ਲੱਗੇ ਤੇ ਉਹਦੀ ਆਵਾਜ਼ ਆਣੀ ਉਹ ਕਿਉਂ ਘੋੜਾ ਲਿਆ ਸੀ। ਇਹ ਪਾਗਲ ਚੱਲ ਕੋ ਚੱਲ ਭਾਜਾ ਕਰ ਉਸਤਾਦ ਜੀ ਹੁਣ ਏਦਾਂ ਨਾਲ ਚਲੋ ਕੋਈ ਗੱਲ ਨੀ। ਕੋਈ ਨਹੀਂ ਫਿੱਕੀਆਂ ਫੁੱਕੀਆਂ ਵੀ ਜਿੱਦਾਂ ਹੀ ਕਰਨੀਆਂ, ਚੰਗੀਆਂ ਵੀ ਇੱਦਾਂ ਹੀ ਕਰਨੀਆਂ। ਠੀਕ ਹੈ ਭਾਈ ਲੱਗ ਬੱਕਰੇ ਦੇ ਉੱਤੇ ਨਿਓਨ ਲਾਈਟ ਨਾਲ ਲਿਖਿਆ ਸੁਥਰਾ ਪੰਜਾਬ। ਇਹ ਨਾ ਕਿੰਦਾ ਪਤਾ ਲਈ ਹਕੂਮਤ ਚਲੇ ਗਿਆ ਉਸਤਾਦ ਜੀ ਫੈਸਲਾਬਾਦ ਦੇ ਵੱਡੇ ਕਮਿਸ਼ਨਰ ਸਾਹਿਬ ਨੂੰ ਜਾ ਕੇ ਕਹਿੰਦੇ ਆ ਮੈਂ ਅੰਡਰਪਾਸ 'ਚ ਬੱਕਰੇ ਬੰਨ ਲਵਾਂ। ਤਾਂ ਜੇ ਵੈਗਨ ਪਿੱਛੇ ਸੀਟ ਸੀ ਲੱਗੀ ਹੁੰਦੀ ਉਹ ਕੁੜੀਆਂ ਜੀ ਵੇਖਦੇ ਉਹ ਬੱਕਰੇ ਤੇ ਲਾਇਆ ਦੇ ਪੂਰਾ ਹੀ ਪਹੁੰਚ ਬਣਾ ਅੱਛਾ ਅੱਜ ਕੱਲ ਕਿਹੜਾ ਕੁੜੀ ਗਈ ਉਸਤਾਦ ਜੀ ਖੜੇ ਬੱਕਰੇ ਤੇ ਟਾਇਰ ਲਵਾਤੇ ਥੱਲੇ ਸੀਨੇ ਤੇ ਲੱਗ ਕੇ ਆਇਆ ਜਾ ਕੇ ਪੂਰੀ ਸੜਕ ਤੇ ਭੱਜ ਰਿਹਾ ਯਾਰ ਸਕੈਟਿੰਗ ਬੂਟ ਪਾ ਦੇ ਬੱਕਰਾ ਜਾਂਦੇ ਆ ਇੱਕ ਵਾਰੀ ਨਾ ਮੈਂ ਤਾਂ ਉਸਤਾਦ ਜੀ ਦੀ ਗੱਲ ਸੁਣ ਮੈਂ ਤਾਂ ਕਰਕੇ ਨਾ ਕੋਈ ਗਲਤੀ ਕੀਤੀ ਵੀ ਨਹੀਂ ਸੀ। ਉਸਤਾਦ ਜੀ ਨੂੰ ਆਣਾ ਬਾਹਰ ਆਏ ਤੇ ਉਹ ਗਲਤੀ ਤੇ ਲੱਗੇ ਮੈਂ ਖਲੋਤਾ ਮੈਨੂੰ 5-7 ਗਾਲਾਂ ਕੱਢਦੀਆਂ ਤੁਹਾਨੂੰ ਮੈਂ ਦੇਖਾਂ। ਮੈਂ ਕਿਹਾ ਹਲਕਾ ਜਿਹਾ ਮੈਂ ਕਿਹਾ ਉਸਤਾਦ ਜੀ ਮੈਂ ਨਹੀਂ ਕੀਤਾ। ਕਹਿੰਦੇ ਅੱਛਾ ਚਲੋ ਜਿਹੜੀ ਤੂੰ ਗਲਤੀ ਕਰੇਗਾ ਨਾ ਗਾਲਾਂ ਉੱਥੇ ਲਾ ਦੇ। ਸਾਜੀ ਨੇ ਕਈ ਵਾਰੀ ਪੇਪਰ ਦੀ ਜਿਹੜਾ ਸੀਨ ਸਭ ਤੋਂ ਵੱਡਾ ਸੀ ਨਾ ਉਹ ਬੈਲ ਬੜਾ ਦੇਰ ਉਸਤਾਦ ਜੀ ਮੈਂ ਹੱਸਦਾ ਰਿਹਾ ਕਿ ਤੁਸੀਂ ਕੀ ਕੀਤਾ। ਇਹ ਬਾਹਰ ਬੈਠੇ ਸੀ ਜੀ ਮੈਂ ਨਾ ਬਾਹਰ ਬੈਠਾ ਵਾ ਮੈਂ ਤੇ ਕਾਲੂ, ਤੇ ਕਾਲੂ ਕਹਿੰਦਾ ਮੈਂ ਉਹਨੂੰ ਕਿਹਾ ਮੈਂ ਕਿਹਾ ਉਹ ਯਾਰ ਉਧਰ ਉਹਨੂੰ ਕਾਸ਼ੀ ਭਾਈ ਨੂੰ ਤਾਂ ਬੁਲਾ ਯਾਰ ਅੰਦਰ। ਕਹਿੰਦੇ ਯਾਰ ਇਹ ਮੋਬਾਈਲ ਤੇ ਲੱਗਾ ਤੇ ਮੈਨੂੰ ਚੜਿਆ ਗੁੱਸਾ। ਮੈਂ ਆਪ ਹੀ ਉੱਠ ਕੇ ਨਾ ਗੇਟ ਖੋਲਿਆ ਤੇ ਮੈਂ ਬੈਲ ਵਜਾਈ ਟੂੰ 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 ਤੇ ਆ ਕੇ ਦਰਵਾਜ਼ਾ ਬੰਦ ਕੀਤਾ। ਉਧਰ ਬੈਠਾ ਤੇ ਕੋਈ ਜੀ ਨਸਿਆ ਕਿ ਮੈਂ ਕਿਹਾ ਉਰੇ ਆ ਮੈਂ ਪਰ ਲੇਕਿਨ ਯਾਰ ਇੱਕ ਸ਼ੋਅ ਵਾਲਾ ਅਸੀਂ ਐਜਲਾ ਕਰਨਾ ਹੈਗਾ ਉਸਤਾਦ ਜੀ ਨੇ ਨਾ ਬਿੱਟੇ ਸਾਰਿਆਂ ਦੀ ਕਾਪੀ ਕਰਕੇ ਤੈਨੂੰ ਸੁਣਾਣੀ ਯਾ ਬਿੱਟਾ ਕੀ ਕਰਦਾ, ਬੈਦਲ ਕੀ ਕਰਦਾ। ਇੱਕ ਵਾਰੀ ਕੀਤਾ ਸੀ ਸਾਜੀ ਨੇ ਕੀਤਾ ਨਹੀਂ ਉਹ ਤੇ ਕੀਤਾ ਸੀ ਉਹ ਛੋਟੇ ਦਫ਼ਤਰ ਚ। ਸਾਜੀ ਨੂੰ ਤੁਹਾਨੂੰ ਇੱਕ ਸਵਾਲ ਕਰਨਾ ਸੀ ਕੀ ਗੱਲ ਚੁੱਪ ਕਿਉਂ? ਮੈਂ ਤਾਂ ਕੋਈ ਟਾਈਮ ਹੋਏਗਾ ਤਾਂ ਬੋਲਾਂਗਾ ਮੈਂ ਕਿੱਥੋਂ ਬੋਲਾਂ। ਨਹੀਂ ਸਾਹਿਬ ਜੀ ਕੋਈ ਹੈ ਅੱਜ ਕੋਈ ਨਹੀਂ ਕੋਈ ਵੀ ਨਹੀਂ ਸਾਡੇ ਕੀ ਕਰ ਨਹੀਂ ਉਦਾਸ ਤਾਂ ਉਸ ਕੋਈ ਨਹੀਂ ਮੈਂ ਨਹੀਂ ਉਸਤਾਦ ਜੀ ਤੁਹਾਡੀ ਉਦਾਸ ਗੁਜ਼ਰਨ ਡਈ। ਆ ਰਹੇ ਨਾ ਹੁਣ ਦੱਸੋ ਨਾ ਮੈਂ ਬੋਲਣਾ ਕਿੱਥੇ। ਚਲੋ ਯਾਰ ਕੋਈ ਵੀ ਨਾ ਬੋਲੇ। ਉਸਤਾਦ ਜੀ ਤੁਹਾਡੀ ਉਦਾਸ ਕਿਉਂ? ਨਹੀਂ ਉਦਾਸ ਨਹੀਂ ਹੈਗੀ ਮੈਂ ਤਾਂ ਦੇਖ ਰਿਹਾ ਸਾਰਾ ਹਿਸਾਬ ਕਿਤਾਬ ਲਾ ਰਿਹਾ ਥੱਕਿਆ ਪਿਆ 3-4 ਦਿਨ ਤੋਂ। ਅੱਪਿਆਂ ਦੀ ਈਦ ਹੁੰਦੀ ਹੁੰਦੀ। ਹਾਂ ਮੈਂ ਹੁਣ ਸੋਚ ਰਿਹਾ ਤੁਸੀਂ ਇਹ ਸ਼ੋਅ ਕਰਕੇ ਨਿਕਲਣਾ ਵਾ ਤੇ ਮੈਂ ਪੱਖੇ ਸਾਫ਼ ਕਰਾਂ। ਪੁਰਾਣੀਆਂ ਤਾਰਾਂ ਦੇ ਬੰਡਲ ਖੋਲ ਕੇ ਸਿੱਧੇ ਕਰੀ ਜਾਣਗੇ ਵੀ ਸੋਚਿਆ ਚ ਸਾਡੀ ਈਦ ਮਨਾਓ ਇੰਜੋਏ ਕਰੋ। ਉਹ ਪਿੱਛੇ ਜਿਹੜਾ ਜਿੱਥੇ ਪ੍ਰੌਪਸ ਨੇ ਵੀ ਉਹਦੇ ਥੱਲੇ ਬਹੁਤ ਗੰਦਾ ਮੁੜ ਕੇ ਫਿਰ ਟਾਈਮ ਨਹੀਂ ਲੱਭਣਾ। ਅੱਜ ਮੈਂ ਉਹ ਕਰਦਾ ਅੱਜ ਮੈਨੂੰ ਲੱਗਦਾ ਇਹਨਾਂ ਬੋਲਿਆ ਤੇ ਤੁਸੀਂ ਫਲੈਕਸ ਵੀ ਲਾ ਕੇ ਜਾਓਗੇ। ਪਤਾ ਕੀ ਕਰੋ ਤੁਸੀਂ ਘਰ ਜਾਓ ਜਾ ਕੇ ਇੰਜੋਏ ਕਰੋ ਟਿੱਕੀਆਂ ਬਣਾਓ ਪਾਵੇ ਬਣਾਓ ਔਰ ਅਸੀਂ ਚੌਥੇ ਦਿਨ ਜਾਣਾ ਪੂਲ ਤੇ ਉਸਤਾਦ ਸਾਡੇ ਨਾਲ ਪੂਲ ਤੇ ਚਲੋ ਸਾਰੀ ਟੀਮ ਹਾਂ ਠੀਕ ਆ। ਸਾਰੇ ਸ਼ੋਅ ਕਰਾਂਗੇ ਚਲੋਗੇ ਚਾਰ ਤੁਹਾਨੂੰ ਤੈਰਨਾ ਆਉਂਦਾ ਸੱਚ? ਸਵਿਮਿੰਗ ਪੂਲ ਤੇ ਉਸਤਾਦ ਜੀ ਮੇਰੇ ਕੋ ਗੁਜਰਾਂ ਵਾਲੇ ਆਉਗੇ? ਗੁਜਰਾਂ ਵਾਲੇ ਕੀ ਹੈ? ਉਸਤਾਦ ਜੀ ਤੁਹਾਨੂੰ ਪਤਾ ਨਹੀਂ ਮੈਂ ਜਾ ਰਿਹਾ ਪੁੱਤਰ ਤੁਹਾਡਾ ਕਿੱਥੇ ਗੁਜਰਾਂ ਵਾਲੇ। ਕੀ ਕਰਨ? ਮੈਂ ਤੁਹਾਨੂੰ ਦੱਸਦਾ ਬਾਅਦ ਚ। ਡਰਾਮਾ ਨਹੀਂ ਮੇਰੇ ਕੋਲ ਆਓ ਤੁਸੀਂ ਇੱਕ ਦਿਨ ਮੇਰੇ ਮਹਿਮਾਨ ਬਣੋ ਮੈਨੂੰ ਖਿਦਮਤ ਦਾ ਮੌਕਾ ਦਿਵੋ। ਉਸਤਾਦ ਚੱਲਦੇ ਆਪਾਂ ਆਵਾਜ਼ ਚ ਬਹਿ ਕੇ ਉਹਨੂੰ ਕਿਆ ਕਰਾਂਗੇ। ਨਹੀਂ ਆਵਾਮ ਚ ਨਹੀਂ ਬਹਿਣਾ ਤੁਸੀਂ ਯਾਰ ਆਵਾਮ ਚ ਨਹੀਂ ਬਹਿਣਾ। नहीं की कहिए कॉमेडी का गोलगप्पा की ਨਾ 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 ਹੰਸੀ ਕਾ ਹੰਸੀ ਕਾ हंसी का गोलगप्पा ਨਹੀਂ ਨਹੀਂ ਭਾਈ ਐ ਜਿੰਨੀ ਨਹੀਂ ਉਮਰ ਹੋ ਗਈ ਹੁਣ ਖਾਂਸੀ ਦਾ ਗੋਲ ਗੱਪਾ ਯਾਰ ਤੁਸੀਂ ਆਣਾ ਨਾ ਜਦੋਂ ਉੱਥੇ ਸਾਰੇ ਹੀ ਹੋਣਗੇ ਕਿਉਂਕਿ ਉਸਤਾਦ ਜੀ ਉਹਨਾਂ ਨੇ ਰਿਕਵੈਸਟ ਕੀਤੀ ਸੀਗੀ ਤੁਹਾਡੇ ਅੱਗੇ ਭਾਈ ਅਕਰਮ ਨੇ ਵੀ ਭਾਈ ਸਾਹਿਬ ਨੇ ਵੀ। ਅਸੀਂ ਬਹਿ ਕੇ ਉਹਨਾਂ ਦੇ ਨਾਲ ਉਹਨਾਂ ਦੀ ਹਵੇਲੀ ਦੇ ਵਿੱਚ ਬੈਠ ਕੇ ਉੱਥੇ ਹੀ ਟੀ ਟਾਈਮ ਕਰਾਂਗੇ ਨਾਲੇ ਖਾਣਾ ਛਾਣਾ। ਇੱਕ ਦਿਨ ਤੁਸੀਂ ਮਹਿਮਾਨ ਬਣੋ। ਤੇ ਥੀਏਟਰ ਕਿੱਥੇ ਆ? ਉਹ ਜੇ ਸਭ ਕੁਝ ਬੁਲਾਉਂਦਾ ਤੁਹਾਨੂੰ ਡਰਾਮਾ ਨਹੀਂ ਵੇਖਣਾ ਯਾਰ ਕਿਉਂ ਡਰਾਮਾ ਨਹੀਂ ਹੈ ਉਹਨੂੰ ਲੇਕਿਨ ਇਹ ਵੀ ਮੈਂ ਉਸਤਾਦ ਜੀ ਦੀ ਸ਼ਰਤ ਰੱਖੀ ਉਸਤਾਦ ਜੀ ਕੋਈ ਬੰਦਾ ਕਹਿ ਦੇਵੇ ਕਿ ਇਹਨੇ ਗੰਦੀ ਗੱਲ ਕੀਤੀ ਹੈ ਉਹ ਏਡਾ ਖੂਬਸੂਰਤ ਹਿਸਟੋਰੀਕਲ ਡਰਾਮਾ ਕੋਲ ਆਪ ਬਹਿ ਕੇ ਬੈਠ ਗਈ ਹੈ ਵੇਖ ਕੇ
ਸਟੋਰੀ ਯਾਰ ਤੈਨੂੰ ਹੁਣ ਪਤਾ ਲੱਗ ਗਿਆ ਨਾ, ਤੈਨੂੰ ਲੋਕੀ ਜਾਣਨ ਲੱਗ ਪਏ ਨਾ, ਤੂੰ ਗੰਦੀ ਕਰ ਸਾਫ਼ ਕਰ, ਤੇਰੀ ਜ਼ਿੰਮੇਵਾਰੀ। ਹੁਣ ਮੈਂ ਵਿੱਚ ਕਿੱਥੇ, ਮੇਰਾ ਕੀ ਕੰਮ? ਦੇਖ ਮੈਂ ਕੰਟੀਨਿਊ ਲਵਾਵਾਂਗਾ ਕਦੇ ਮੈਂ ਕਹਿੰਦਾ ਤੂੰ ਭਾਵੇਂ ਦੁਨੀਆ ਜਾਂਦੀਆਂ ਗੰਦੀਆਂ ਕਰ, ਆਪੇ ਤੈਨੂੰ ਅਗਲੇ ਪੁੱਛ ਲੈਣਗੇ। ਆਹੋ ਨਹੀਂ ਇੱਕ ਮਿਸਾਲ। ਅਸੀਂ ਇੱਕ ਗਰੀਬਾਂ ਵਾਲਾ ਸ਼ਡਿਊਲ ਬਣਾਇਆ ਸੀ ਆਪਣਾ, ਕਿ ਤਰਤੀਬ ਦਿੱਤਾ ਪੂਲ ਤੇ ਜਾ ਕੇ ਬਾਰਬੀਕਿਊ ਕਰਨਾ ਸਾਰਿਆਂ ਨੇ। ਮੈਂ ਕੀਮਾ ਆ ਤੁਸੀਂ ਵੱਡੇ ਬੰਦੇ ਸਵੇਰੇ ਦਾ ਟਾਈਮ ਬਣਾ ਲਓ ਨਾ, ਮੈਂ ਡੇਲੀ ਵਾਪਸ ਆਇਆ ਕਰਨਾ। ਮੁਝੇ ਨਾਲ ਲਿਓ ਹਾਂ ਕਿਉਂ? ਉਹ ਯਾਰ ਜਿੰਨੀ ਫੀਸ ਜਿੰਨੇ ਡਰਾਮੇ ਪੈਸੇ ਮੈਨੂੰ ਤੁਸੀਂ ਕਿਰਾਇਆ 'ਚ ਲਾ ਉਹ ਲੈਣੇ। ਇੱਕ ਯਾਰ ਸਿੱਧਾ ਨਹਿਰ ਤੇ ਜਾ ਕੇ ਨਾ, ਗੱਟ ਵਾਲੇ ਦੇ ਕੋਲੋਂ ਸੱਜੇ ਹੱਥ ਛੋਟੀ ਨਹਿਰ ਅੰਦਰ ਨੂੰ ਜਾਂਦੀ, ਉਹਦੀ ਅੰਦਰ ਨੂੰ ਜਾਂਦੀ ਨੂੰ ਸਾਰਾ ਸੁਨਸਾਨ ਤੇ ਦਰਖਤ ਤੇ ਦਰਮਿਆਨ ਚ ਨਹਿਰ, ਬੜਾ ਮਾਹੌਲ। ਬੜਾ ਮੌਤ। ਇੱਕ ਹੋਰ ਸੁਨਸਾਨ ਨਹੀਂ ਆਤਾ ਜੀ, ਉਹਨੇ ਮੇਰੇ ਸੁਨਸਾਨ ਉੱਤੇ ਹੀ ਆ। ਤੇ ਉਸਤਾਦ ਜੀ ਲੋਅਰ ਕਨਾਲ ਬਣਨ ਲੱਗੀ ਹੈ ਉਹ ਜਿਹੜੀ ਦੁਨੀਆ ਮਹਿੰਗੀ ਕੰਮ ਹੋ ਗਿਆ ਉਧਰ। ਹਾਂਜੀ ਸਾਜੀ ਹੈ ਤੇ ਖਰਚੇ ਵਾਲਾ ਕੰਮ ਜੇ ਤੁਸੀਂ ਕਰ ਲਓ ਨਾ ਖਰਚਾ ਥੋੜਾ ਜਿਹਾ, ਮਾਦਰਤ ਦਾ ਮੈਂ ਕਹਿੰਦਾ ਯਾਰ ਜੇ ਖਰਚੇ ਦੀ ਗੱਲ ਆ, ਫਿਰ ਨਹੀਂ ਕਰਨਾ। ਨਹੀਂ, ਹੋਰ ਸਿਰਫ 5000 ਰੁਪਏ ਦੇਣਾ ਤੁਸੀਂ, ਸਿਰਫ 5000। ਇਸੇ ਗੱਲੋਂ- ਮੈਂ ਕਹਿ ਰਿਹਾ 5000 ਦੇਣਾ ਹੈ, ਪੂਰਾ 20 ਕਨਾਲ ਕਿੰਨਾ ਹੁੰਦਾ ਵਾ? 20 ਮਰਲੇ 20 ਮਰਲੇ ਨਹੀਂ ਉਸਤਾਦ ਜੀ, ਵਟ ਹੈ 20 ਮਰਲੇ ਹੁੰਦਾ ਹੈ। ਜ਼ਿਆਦਾ, ਯਾਨੀ ਕਿ 2 ਕਨਾਲਾਂ ਜਾਂ 3 ਕਨਾਲਾਂ ਚ ਪੂਲ ਹੈਗਾ ਹੈ। ਬੜਾ ਖੂਬਸੂਰਤ ਪੱਥਰ ਪੂਰੇ ਕਨਾਲਾਂ 'ਚ ਲੱਗਾ ਹੈ। ਉਹਨਾਂ ਦੀ ਫੀਸ ਬਹੁਤ ਜ਼ਿਆਦਾ ਹੈ, ਲੇਕਿਨ ਤੁਸੀਂ 5000 ਦੇਣਾ, ਉੱਥੇ ਤੁਹਾਡੇ ਇਲਾਵਾ ਕੋਈ ਵੀ ਨਹੀਂ ਹੋਏ। ਉਹ ਯਾਰ ਮੈਂ ਬਾਬਰ ਨੂੰ ਕਹਿਣਾ ਟਿੱਕੇ ਵਾਲੇ ਵਿਚਾਰੇ ਯਾਰ ਨੂੰ, ਸਾਰਿਆਂ ਨੂੰ, ਓਏ ਉਹ ਪੂਲ ਵੇਖਿਆ ਤੂੰ? ਕਿਉਂਕਿ ਐਡਾ ਸਾਫ ਸੁਥਰਾ ਪੂਲ ਆ। ਹੋਰ ਯਾਰ ਟੂਬਲ ਮੈਂ ਆ, ਹੋਰ ਦੇਖਿਆ ਵਾ ਟੂਬਲ ਦਾ ਯਾਰ, ਪਾਣੀ ਟੂਬਲ ਹੈਗਾ ਯਾਰ। 24 ਟੂਬਲ ਹੀ ਆ। ਨਹੀਂ ਉਹ ਸਹੀ ਹੁੰਦਾ ਸਗੋਂ ਯਾਰ। ਹਾਂਜੀ ਟੂਬਲ ਹੀ ਸਾਜੀ ਪਿੰਡ ਦਾ ਐ ਸਾਫ ਪਾਣੀ ਉਹਦੇ ਜ਼ਮੀਨੀ ਪਾਣੀ ਉਹ ਯਾਰ ਉੱਥੇ ਤੁਸੀਂ ਸਵੇਰੇ ਪਹਿਲੇ 9 ਵਜੇ ਨਾਲ ਮਿੱਠੇ ਨੂੰ ਭੇਜ ਦੇਣਾ, ਯਾਰ ਰੌਲਾ, ਇਹਨੇ ਪਾਣੀ ਸਾਰਾ ਕੱਢ ਕੇ ਨਵਾਂ ਭਰਨਾ ਪਿਆ। ਤੇ ਉਹਦੀ ਕਿਹੜਾ ਸਕੰਜਵੀ ਬਣਾਉਣੀ ਭਾਈ? ਯਾਰ ਆਪਾਂ ਆਪਣੇ ਚ ਰੌਲਾ ਸਿਰਫ ਦਾਨਿਸ਼ ਭਾਈ ਦਾ ਵਾ ਨਾ, ਹਾਂ ਫੇਰ ਕੀ ਹੋਇਆ ਯਾਰ, ਆਪਾਂ ਪਹਿਲੇ ਨਹਾ ਲਾਂਗੇ ਬਾਅਦ ਚੋਂ ਨਹਾ ਲੂਗਾ। ਮੈਂ ਕਿਹੜਾ ਮੇਰਾ ਰੋਲਾ ਕਰ ਤੋਂ ਮੈਂ ਜਾਣਾ ਹੀ ਨਹੀਂ। ਹਾਂ ਉਹ ਯਾਰ ਮੇਰੀ ਗੱਲ ਸੁਣੋ, ਆਪਣਾ ਜ਼ੇਬ ਬੱਟ ਨਹੀਂ ਲਾਹੌਰ ਵਾਲਾ, ਹਾਂ ਉਹਨੇ ਚੈਨਲ ਬੜਾ ਅੱਛਾ ਬਣਾਇਆ ਯਾਰ। ਮੈਨੂੰ ਕਹਿੰਦਾ ਮੈਨੂੰ ਈਦੀ ਦੇਣੀ ਹੈ, ਤੂੰ ਮੇਰੇ 1000 ਸਬਸਕ੍ਰਾਈਬਰ ਹੋਣ। ਮੈਂ ਕਿਹਾ ਯਾਰ ਇਨਸ਼ਾਅੱਲਾ ਤਾਲਾ ਹੋ ਜਾਣਗੇ। ਉਸਤਾਦ ਜੀ ਉਹਨਾਂ ਦਾ ਪਹਿਲਾ ਚੈਨਲ ਨਹੀਂ ਉਹਨੇ ਹੁਣ ਆਪਣਾ ਬਣਾਇਆ, ਉਹ ਵਲੌਗ ਬਣਾਉਂਦਾ ਵਾ। ਹੁਣ ਉਹ ਬੜਾ ਅੱਛਾ ਕਰ ਰਿਹਾ, ਫੁੱਲ ਲੋਰੀ ਸਟਾਈਲ ਦੇ ਵਿੱਚ। ਯਾਨੀ ਉਹ ਤੁਸੀਂ ਵੇਖੋਗੇ ਤੁਹਾਨੂੰ ਮਜ਼ਾ ਵੀ ਆਏਗਾ। ਤੇ ਉਹਦੇ 1000 ਸਬਸਕ੍ਰਾਈਬਰ ਕਰ ਦਿਓ, 150 ਤੋਂ ਅੱਗੇ ਹੀ ਹੈਗਾ ਵਾ। ਉਹਨੂੰ ਸਬਸਕ੍ਰਾਈਬ ਕਰ ਦਿਓ ਜਲਦੀ ਜਲਦੀ ਯਾਰ। ਕੱਲ ਤੇ ਮੈਂ ਵੀਡੀਓ ਦੇਖੀ ਪਰਸੋਂ ਦੀ, ਕੀ ਇਹਦੀ? ਅੱਛਾ ਪਰਸੋਂ ਦੀ, ਉਹ ਜਿਹੜਾ ਵਲੌਗ, ਜਾਂ ਚੈਨਲ ਵੀ ਬਣ ਗਿਆ। ਉਹ ਉਸੇ ਚੈਨਲ ਤੇ ਵੀਡੀਓ ਆ। ਯਾਰ ਕੀ ਗੱਲ ਕਰਦੇ ਲੇਕਿਨ ਉਸਤਾਦ ਜੀ ਕਿਹੜੇ ਬੱਟ ਦੀ? ਸੇ ਪਰਸੋਂ ਜਿਹੜੇ ਪੋਡਕਾਸਟ ਵਾਲੇ ਆਹੋ ਉਸਤਾਦ ਜ਼ੇਬ। ਆਹੋ ਅੱਛਾ ਯਾਰ ਆਹੋ ਤੇ ਉਹਦਾ ਹੀ ਚੈਨਲ, ਉਸੇ ਚੈਨਲ ਦੀ ਵੀਡੀਓ ਵੇਖੀ ਤੂੰ, ਜਿੱਚ ਲਾਹੌਰ ਫਿਰ ਰਿਹਾ ਸਾਰਿਆਂ ਦੇ ਕੋਲ। ਲੋਕਾਂ ਨੂੰ ਇਹ ਤੇ ਪਤਾ ਨਹੀਂ ਲੱਗਦਾ। ਆ ਨਹੀਂ ਉਹਨੇ ਆਪਣਾ ਬਣਾ ਲਿਆ ਨਮਾਜ਼, ਬੜਾ ਅੱਛਾ ਯਾਰ। ਫੇਰ ਠੀਕ। ਉਹਨੂੰ ਸਬਸਕ੍ਰਾਈਬ ਕਰ ਦੇਣਾ ਯਾਰ ਪਲੀਜ਼। ਇਹ ਜੋ ਹਿਸਾਬ ਹੋ ਗਿਆ ਉਸਤਾਦ ਜੀ, ਜੰਮਿਆ ਮੈਂ ਵੀ ਇਸੇ ਘਰ 'ਚ ਆ, ਪਰ ਮੈਨੂੰ ਵੱਡਾ ਭਰਾ ਕੋ ਕਹੀ ਜਾਣਾ। ਨਹੀਂ ਪਤਾ ਕੀ ਗੱਲ ਆ ਉਸਤਾਦ ਜੀ, ਲੋਕਾਂ ਨੂੰ ਨਹੀਂ ਪਤਾ ਲੱਗਾ ਵਾਕਈ। ਹੁਣ ਨਾ ਜ਼ਿੰਦਗੀਆਂ ਛੋਟੀਆਂ ਹੋ ਗਈਆਂ। ਹਾਲੇ ਕੱਲ ਵੀਡੀਓ ਵੇਖਣ ਆ ਚੈਨਲ ਬਣ ਗਿਆ। ਹਾਂ ਬਸ ਚੈਨਲ ਦਾ ਪਤਾ ਲੱਗਦਾ। ਚੰਗਾ ਭਲਾ ਸੀ। ਲੇਕਿਨ ਉਸਤਾਦ ਜੀ ਦੇਖੋ, ਤੁਸੀਂ ਬੜਾ ਕਹਿੰਦੇ ਹੋ ਨਾ ਕਿ ਮੇਰੇ 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 ਹੈ, ਮੇਰੇ ਤੋਂ ਇਲਾਵਾ ਦੱਸੋ ਤੁਹਾਨੂੰ ਕਿਹੜਾ ਗੋਸ਼ਤ ਦੇ ਕੇ ਗਿਆ? ਉਹ ਜਿਹੜਾ ਟਿੱਕੀਆਂ ਬਣਾ ਕੇ ਲਿਆਂਦਾ ਤੁਹਾਡੇ ਲਈ, ਛੋਟੇ ਕੀਮੇ ਦੀਆਂ, ਉਹ ਕਿੱਥੇ ਪਿਆ ਜੇ? ਐਂਡ ਤੇ ਸ਼ੁਰੂ ਝੂਠ ਤੋਂ ਹੀ ਹੋਇਆ, ਵੀ ਐਂਡ ਵੀ ਉੱਥੇ ਹੀ ਕੀਤਾ ਜਿੱਥੋਂ ਤੁਸੀਂ ਮਨਾ ਕੀਤਾ। ਮਨਾ ਕੀਤਾ ਅੱਜ ਉਸਤਾਦ ਜੀ ਬੋਲੇ ਨਹੀਂ ਖੋਲੇ ਨਹੀਂ, ਤੁਸੀਂ ਪਰੇਸ਼ਾਨ। ਨਹੀਂ ਯਾਰ, ਮੇਰਾ ਟਿੱਕੀਆਂ ਖਾਣ ਨੂੰ ਦਿਲ ਕਰ ਰਿਹਾ, ਮੈਨੂੰ ਟਿੱਕੀਆਂ ਲਿਆ ਦੇ। ਟਿੱਕੀਆਂ ਪਕਾਈਆਂ ਵੇ। ਉਹਨੂੰ ਕਹੋ ਨਾ ਜਿਹੜਾ ਲਿਆ ਕੇ ਤੇ ਲੋ ਜੀ, ਰੱਬ ਰੱਖਾ ਜੀ, ਬਹੁਤ ਬਹੁਤ ਈਦ ਮੁਬਾਰਕ ਤੁਹਾਨੂੰ ਸਾਰਿਆਂ ਨੂੰ। ਉਸਤਾਦ ਜੀ ਜਿਹੜੇ ਅਸੀਂ ਉਹ ਥੋੜੇ ਹੀ ਬਣਾਏ ਸੀ, ਉਹ ਸਾਡੇ ਕੋਲ ਰਹਿ ਗਏ ਓਏ ਅੱਗੇ ਕਰ ਉਹ ਬਾਅਦ ਚ ਕਰ ਲੈਣਾ ਫਿਰ। ਚਲੋ ਠੀਕ। ਕਹੋ ਯਾਰ ਤੂੰ ਯਾਦ ਵੀ ਕਰਾਇਆ ਯਾਰ ਉਹ ਜਿਹੜਾ ਬੰਦਾ ਨਹੀਂ ਉਹ ਟਿੱਕੀਆਂ ਬਣਾਉਂਦਾ, ਨਾਲੇ ਉਹ ਚਟਨੀ ਬੜੀ ਖੂਬਸੂਰਤ ਬਣਾਉਂਦਾ। ਚਟਨੀ ਵੀ ਬਣਾਉਂਦਾ। ਸਲਮਾਨ ਸਾਹਿਬ ਰਾਬਤੇ ਮੈਂ ਮੈਂ ਸਲਮਾਨ ਨੂੰ ਕਿਹਾ ਯਾਰ, ਉਹਨੂੰ ਕਹਾਂ ਉਹ ਕਹਿੰਦਾ ਮੇਰੇ ਉਸਤਾਦ ਜੀ ਮੈਨੂੰ ਉੱਥੇ ਆ ਕੇ ਉਹਦੇ ਨੂੰ ਆ ਕੇ ਉਹਨੂੰ ਕਹਾਂ ਰੈਸਪੀ ਸਾਨੂੰ ਦੱਸ ਦੇਵੇ।